ਬਗਦਾਦ ਤੱਕ ਪਈ, ਮੱਕੇ ਤੱਕ ਪਈ, ਮਦੀਨੇ ਤੱਕ ਪਈ। ਭਾਈ ਗੁਰਦਾਸ ਨੇ ਕਹਿਣਾ ਪਿਆ ਕਿ ਗੜ ਬਗਦਾਦ ਨਹੀਂ ਵਾਇਕੈ, ਬਗਦਾਦ ਵੀ ਬਾਬੇ ਨਾਨਕ ਅੱਗੇ ਝੁਕਿਆ, ਮੱਕਾ ਵੀ ਚੱਕਿਆ ਹੈ। ਬਾਬੇ ਤਾਰੇ ਚਾਰ ਚੱਕ, ਚਾਰੇ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਗਏ, ਉੱਥੇ ਸੱਚ ਦੀ ਗੱਲ ਕੀਤੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਖਾਲਸਾ ਪੈਦਾ ਕੀਤਾ ਜਿੰਦੀ ਸ਼ਕਤੀ, ਜਿੰਦੀ ਜਿੱਤ ਦੀਆਂ ਆਵਾਜ਼ਾਂ ਅਫਗਾਨਿਸਤਾਨ ਤੱਕ ਪਹੁੰਚੀਆਂ, ਕਾਬਲ ਕੰਧਾਰ ਤੱਕ ਪਹੁੰਚੀਆਂ। ਪਰ ਜਦੋਂ ਅੱਜ ਆਪਾਂ ਅਜੋਕਾ ਸਮਾਂ ਵੇਖਦੇ ਹਾਂ ਵੀ ਸਾਡੇ ਬਜ਼ੁਰਗਾਂ ਨੇ ਵੱਡੀਆਂ ਮੱਲਾਂ ਮਾਰੀਆਂ, ਮਹਾਨ ਰਵਾਇਤਾਂ, ਕਦਰਾਂ ਕੀਮਤਾਂ ਸਥਾਪਿਤ ਕੀਤੀਆਂ, ਪਰ ਖਿਮਾ ਕਰਿਆ ਜੇ ਅਸੀਂ ਉਹਨਾਂ ਨੂੰ ਸਾਂਭ ਨਹੀਂ ਸਕੇ, ਉਹਨਾਂ ਨੂੰ ਸਾਂਭ ਨਹੀਂ ਸਕੇ। ਗੁਰੂ ਮਿਹਰ ਕਰੇ, ਗੁਰੂ ਨਾਲ ਜੁੜੀਏ, ਗੁਰੂ ਦੇ ਅਸੂਲਾਂ ਦੇ ਉੱਤੇ ਤੁਰਨ ਦਾ ਯਤਨ ਕਰੀਏ, ਜੋ ਗੁਰੂ ਦੀ ਬਾਣੀ ਕਹਿੰਦੀ ਏ ਉਹਨੂੰ ਜੀਵਨ ਦੇ ਵਿੱਚ ਵਸਾਈਏ, ਤਾਂ ਜੋ ਸਾਡੇ ਨਗਰ ਕੀਰਤਨ ਗੁਰਪੁਰਬ ਮਨਾਏ ਸਫਲ ਹੋ ਸਕਣ। ਸਤਿਗੁਰੂ ਦੀ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਅਸੀਂ ਵੀ ਸ਼ੁੱਧ ਹੋਈਏ ਅੰਦਰੋਂ ਬਾਹਰੋਂ, ਅਸੀਂ ਵੀ ਖਾਲਸੇ ਬਣੀਏ, ਤੇਰੀ ਬਾਣੀ ਤੇ ਚੱਲੀਏ। ਸਾਡੇ ਨੌਜਵਾਨ ਗੁਰਦੁਆਰੇ ਨਾਲ ਜੁੜਨ, ਬਾਣੀ ਦੇ ਨਾਲ ਜੁੜਨ, ਆਪਣੇ ਸੱਭਿਆਚਾਰ ਧਰਮ ਦੇ ਨਾਲ ਵਿਰਾਸਤ ਨਾਲ ਜੁੜਨ, ਕਿਉਂਕਿ ਸਾਰੇ ਉਪਰਾਲੇ ਤਾਂ ਨੇ ਅਸੀਂ ਬੱਚਿਆਂ ਨੂੰ ਦਿਖਾ ਸਕੀਏ। ਜੇ ਬਾਰ-ਬਾਰ ਘੁੰਮ ਕੇ ਚਲੇ ਗਏ, ਅੰਦਰ ਨਾ ਬਿਠਾਇਆ, ਅੰਦਰ ਨਾ ਸੁਣਾਇਆ, ਤੇ ਖਿਮਾ ਕਰਿਆ ਜੇ ਫਿਰ ਕੇਵਲ ਮੇਲਾ ਹੀ ਏ, ਫਿਰ ਕੇਵਲ ਤਾਂ ਕੇਵਲ ਮੇਲਾ ਹੀ ਏ। ਮੇਲੇ ਨੂੰ ਜੋੜ ਮੇਲਾ ਬਣਾਉਣਾ, ਇੱਥੇ ਬਹਿ ਗਏ ਤੇ ਜੋੜ ਮੇਲਾ ਬਣ ਜਾਏਗਾ, ਇੱਥੇ ਨਹੀਂ ਬੈਠੇ ਤੇ ਬਾਹਰ ਮੇਲਾ ਹੀ ਮੇਲਾ ਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਹਿਲਾਂ ਗੁਰੂ ਨਾਨਕ ਮਿਸ਼ਨ ਦੇ ਵੱਲੋਂ, ਜੋ ਕਿ ਨਗਰ ਕੀਰਤਨ ਦੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਇਹ ਦੀਵਾਨ ਕਰਾਏ ਗਏ ਹਨ ਅਤੇ ਨਗਰ ਕੀਰਤਨ ਵੀ ਕਰਵਾਏ ਗਏ ਹਨ। ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਨਾਲੇ ਜਿਨ੍ਹਾਂ ਵੀ ਸੰਗਤਾਂ ਨੇ, ਵੀਰਾਂ ਨੇ, ਭੈਣਾਂ ਨੇ, ਭਰਾਵਾਂ ਨੇ ਤਨੋਂ ਮਨੋਂ ਸੇਵਾ ਕੀਤੀ ਹੈ, ਜਿੱਥੇ ਵੀ ਕਰ ਸਕਦੇ ਵੱਧ ਤੋਂ ਵੱਧ ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਦਾ ਵੀ ਬਹੁਤ ਧੰਨਵਾਦ। ਅਤੇ ਭਾਈ ਗੁਰਦੀਪ ਸਿੰਘ ਜੀ ਉਹਨਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਖਾਲਸਾ ਦਿਵਸ ਬਾਰੇ ਬਿਆਨ ਕੀਤਾ ਹੈ, ਅਤੇ ਬਹੁਤ ਬਹੁਤ ਧੰਨਵਾਦ। ਹੁਣ ਮੈਂ ਭਾਈ ਓਂਕਾਰ ਸਿੰਘ ਜੀ, ਜੋ ਕਿ ਊਨੇ ਵਾਲੇ ਉਹ ਪਿਛਲੇ 2 ਦਿਨਾਂ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਹਨ, ਉਹਨਾਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਉਹ 1 ਘੰਟੇ ਵਾਸਤੇ ਅਤੇ 11:30 ਵਜੇ ਤਾਈਂ ਉਹ ਆਪਣਾ ਸੰਗਤਾਂ ਨੂੰ ਕੀਰਤਨ ਦੇ ਨਾਲ ਹੀ ਨਿਹਾਲ ਕਰਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਇਹਦੀ ਘੱਟ
ਸਤਨਾਮ ਵਾਹਿਗੁਰੂ। ਇਹ ਘੱਟ ਕਰ ਦੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਸਿਮਰੋ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਸਿਮਰੋ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ
ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ 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 ਜਪ ਲਓ ਵਾਹਿਗੁਰੂ 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 ਸਭ ਕਿਛ ਤੂੰ ਹੈ ਮੇਰੇ ਪਿਆਰੇ ਸਭ ਕੁਝ ਤੂੰ ਹੈ ਮੇਰੇ ਪਿਆਰੇ ਸਭ ਕਿਛ ਤੂੰ ਹੈ ਮੇਰੇ ਪਿਆਰੇ ਪਿਆਰੇ तेरी कुदरत को बल जाए जियो कहया करना दिता लेना करना दिता लेना कदी पाया ना था तेरा माना अनाथा तेरा माना वाहेगुरु वाहेगुरु जप लो वाहेगुरु 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 सतनाम श्री वाहेगुरु 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 जप लो सतनाम श्री वाहेगुरु सतनाम श्री वाहेगुरु ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ सतनाम श्री वाहेगुरु सतनाम श्री वाहेगुरु ਸਤਨਾਮ ਸ਼੍ਰੀ ਵਾਹਿਗੁਰੂ सतनाम श्री वाहेगुरु वाहेगुरु ਵਾਹਿਗੁਰੂ 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 ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਕੋਈ ਰਸਨਾ ਖਾਲੀ ਨਾ ਜਾਏ ਵਾਹਿਗੁਰੂ 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 ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ
खालसा परमात्म की मौज। प्रगट्यो खालसा, प्रगट्यो खालसा, प्रगट्यो प्रगट्यो खालसा, प्रगट्यो खालसा, प्रगट्यो खालसा, प्रगट्यो खालसा। खालसा अकाल पुरख की फौज, प्रगट्यो खालसा परमात्म की मौज। खालसा अकाल पुरख की फौज, प्रगट्यो खालसा परमात्म की मौज। ਬੇਨਤੀ ਆਈ ਹੈ ਕਿ ਕਿਸੇ ਦੀ ਗੱਡੀ NFG ET 84 ਉਹ ਰਸਤਾ ਬਲੌਕ ਕਰ ਰਹੀ ਹੈ। ਬੇਨਤੀ ਹੈ ਕਿਸੇ ਦੀ ਗੱਡੀ NFG ET 84 ਨੰਬਰ ਹੈ ਉਹਦਾ, ਉਹਨੂੰ ਸਾਈਡ ਤੇ ਕਰੋ ਜੀ, ਬੜੇ ਪਿਆਰ ਨਾਲ। जब लग खालसा रहे न्यारा, तब लग तेज देहो। जब लग खालसा रहे न्यारा, तब लग तेज देहो मैं सारा। तब लग तेज देहो मैं सारा, तब लग तेज देहूं मैं सारा। खालसा अकाल पुरख की फौज, प्रगट्यो खालसा परमात्म की मौज। खालसा अकाल पुरख की फौज, प्रगट्यो खालसा परमात्म की मौज। वाहिगुरु 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 वाहिगुरु, सिमरो वाहिगुरु वाहिगुरु वाहिगुरु। जब एह गह विपरन कीरी, मैं न करूं इनकी परती। जब ए गह विपरन कीरी, मैं न करूं इनकी परती। मैं न करूं इनकी परती, मैं न करूं इनकी परती। खालसा अकाल पुरख की फौज, प्रगट्यो खालसा परमात्म की मौज। पढ़ो जी। खालसा अकाल पुरख की, प्रगट्यो खालसा प्रगट्यो खालसा, प्रगट्यो खालसा, प्रगट्यो खालसा, प्रगट्यो खालसा, प्रगट्यो खालसा, प्रगट्यो खालसा, प्रगट्यो खालसा। प्रगट्यो खालसा, खालसा अकाल पुरख की फौज, प्रगट्यो खालसा परमात्म की मौज। खालसा अकाल पुरख की फौज, प्रगट्यो खालसा परमात्म की मौज। प्रगट्यो खालसा परमात्म की मौज, प्रगट्यो खालसा परमात्म की
ਇਹ ਪਾਵਨ ਪੰਗਤੀਆਂ ਹਰ ਗੁਰਸਿੱਖ ਗਾਏ, ਕਿਉਂਕਿ ਅੱਜ ਤੇਰਾ ਹੀ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸੰਸਾਰ ਤੇ ਕੋਈ ਵੀ ਧਰਮ ਮਾੜਾ ਨਹੀਂ, ਪਰ ਯਾਦ ਰੱਖਿਓ ਜਿਸ ਚੀਜ਼ ਦਾ ਜਨਮ ਹੋਇਆ ਉਹਦੀ ਬਰਸੀ ਵੀ ਮਨਾਈ ਜਾਂਦੀ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋ, ਪਰ ਕਹਿੰਦੇ ਨੇ ਤੇਰਾ ਜਨਮ ਦਿਨ ਪਤਾ ਕਿਵੇਂ ਹੋਇਆ? ਖਾਲਸਾ ਅਕਾਲ ਪੁਰਖ ਕੀ ਫੌਜ। ਇੱਕ ਹੱਦਾਂ ਸਰਹੱਦਾਂ ਦੇਸ਼ ਦੀਆਂ ਫੌਜਾਂ ਨੇ, ਪਰ ਸਾਨੂੰ ਮਹਾਰਾਜ ਨੇ ਅਕਾਲ ਪੁਰਖ ਦੀ ਫੌਜ ਬਣਾਇਆ। ਤੇਰਾ ਆਉਣਾ ਕਿਵੇਂ ਹੋਇਆ? ਪ੍ਰਗਟਿਓ ਖਾਲਸਾ, ਜਦੋਂ ਪ੍ਰਮਾਤਮਾ ਆਪਣੀ ਮੌਜ ਵਿੱਚ ਆਇਆ, ਕੁਦਰਤ ਆਪਣੀ ਮੌਜ ਵਿੱਚ ਆਈ, ਫਿਰ ਤੇਰਾ ਜਨਮ ਹੋਇਆ। ਖੰਡੇ ਦੀ ਧਾਰ ਵਿੱਚੋਂ ਤੇਰਾ ਆਉਣਾ ਹੋਇਆ। ਸਤਿਗੁਰੂ ਕਹਿ ਰਹੇ ਨੇ ਐਸੀ ਬਖਸ਼ਿਸ਼ ਪੰਥ ਵਿੱਚ ਹੀ ਹੈ, ਨਹੀਂ ਤੇ ਜਿਹਦਾ ਜਨਮ ਹੋਇਆ ਉਹਦੀ ਬਰਸੀ ਮਨਾਈ ਜਾਂਦੀ ਹੈ। ਪਰ ਇੱਕੋ ਇੱਕ ਪੰਥ ਹੈ ਖਾਲਸਾ ਪੰਥ, ਜਿਹਦਾ ਹਰ ਸਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਕੇਵਲ ਜਨਮ ਦਿਹਾੜਾ ਹੀ ਮਨਾਇਆ ਜਾਂਦਾ ਹੈ। ਵਿਸਾਖੀ ਦਾ ਇਹ ਦਿਹਾੜਾ ਤੇਰਾ ਜਨਮ ਦਿਹਾੜਾ ਹੈ। ਘਰੋਂ ਘਰੀ ਚਿੱਠੀਆਂ ਪਾਈਆਂ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਚਿੱਠੀਆਂ ਪਾਈਆਂ ਬਈ ਫਲਾਣੀ ਤਰੀਕ ਨੂੰ ਅਨੰਦਪੁਰ ਸਾਹਿਬ ਆ ਜਾਓ, 80,000 ਦਾ ਇਕੱਠ ਹੋਇਆ। ਸਿੱਖ ਬਣ ਜਾਣਾ ਹੋਰ ਗੱਲ ਹੈ, ਪਰ ਅੰਮ੍ਰਿਤ ਦਾ ਬਾਟਾ ਪਾਨ ਕਰਕੇ ਦਾਖਲਾ ਲੈਣਾ, ਕਹਿੰਦੇ ਨੇ ਅਸਲੀ ਜਨਮ ਤੇਰਾ ਉਸ ਦਿਨ ਹੋਣਾ ਹੈ, ਅਸਲੀ ਪ੍ਰਵੇਸ਼ ਤੇਰਾ ਉਸ ਦਿਨ ਹੋਣਾ ਹੈ। ਇਹ ਵਿਸਾਖੀ ਦਾ ਦਿਹਾੜਾ ਪੰਥ ਦਾ ਬਹੁਤ ਵੱਡਾ ਦਿਨ ਹੈ, ਜੋ ਸਿੱਖ ਸੰਗਤਾਂ ਆਪ ਮਿਲ ਕੇ ਮਨਾ ਰਹੇ ਹੋ। ਆਪਣੇ ਆਪ ਨੂੰ ਅਨੰਦਪੁਰ ਦਾ ਵਾਸੀ ਮੰਨੀਏ। ਕਹਿੰਦੇ ਨੇ 80,000 ਦਾ ਇਕੱਠ ਹੋਇਆ, ਤੇ ਅੱਜ ਤੇਜ ਪ੍ਰਤਾਪ ਮਹਾਰਾਜ ਦਾ ਚੱਲਿਆ ਨਹੀਂ ਜਾਂਦਾ। ਇੱਕੋ ਦਮ ਮਿਆਨ ਵਿੱਚੋਂ ਤਲਵਾਰ ਖਿੱਚ ਕੇ ਕਹਿੰਦੇ ਨੇ ਕੋਈ ਹੈ ਐਸਾ ਜਿਹੜਾ ਸੀਸ ਵੀ ਭੇਟਾ ਕਰ ਦੇ? ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉੱਚੀ ਬੋਲੋ ਸਾਰੇ, ਧੰਨ ਗੁਰੂ ਗੋਬਿੰਦ ਸਿੰਘ ਜੀ। ਕੋਈ ਐਸਾ ਵੀ ਹੈ? ਕਿਉਂਕਿ ਕੋਈ ਘੋੜੇ, ਕੋਈ ਸ਼ਸਤਰ, ਕੋਈ ਸੋਨਾ, ਕੋਈ ਚਾਂਦੀ, ਕੋਈ ਐਸਾ ਵੀ ਹੈ ਜਿਹੜਾ ਮੈਨੂੰ ਸੀਸ ਭੇਟਾ ਕਰੇ? ਜਿਹੜੇ ਕੱਚੇ ਸਨ ਉਹ ਖਿਸਕ ਗਏ ਵੀ ਮਹਾਰਾਜ ਤੇ ਕਹਿੰਦੇ ਸੀ ਕੁਝ ਦਿਆਂਗਾ, ਇਹ ਤਾਂ ਸੀਸ ਮੰਗੀ ਜਾਂਦੇ ਨੇ। ਫਿਰ ਭਾਈ ਦਇਆ ਸਿੰਘ, ਦਇਆ ਰਾਮ ਉੱਠ ਖਲੋਤੇ, ਕਹਿੰਦੇ ਨੇ ਸਤਿਗੁਰੂ ਕੱਲਾ ਸੀਸ ਮੰਗਦੇ ਹੋ? ਤੁਹਾਡੀ ਤਲਵਾਰ ਨਾਲ ਮੇਰੇ ਟੁਕੜੇ ਟੁਕੜੇ ਹੋ ਜਾਣ, ਮੇਰੇ ਤੋਂ ਵੱਡੇ ਭਾਗ ਕਿਸੇ ਦੇ ਨਹੀਂ। ਇੰਜ ਪੰਜ ਪਿਆਰੇ ਸਾਜੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਤੇ ਫਿਰ ਪੰਜ ਪਿਆਰੇ ਸਾਜ ਕੇ ਗੋਡਿਆਂ ਦੇ ਭਾਰ ਬੈਠ ਕੇ ਕੀ ਆਖਿਆ? ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਪੰਥ ਨਾਲ ਇੰਨਾ ਪਿਆਰ ਕੀਤਾ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਸਜੇ ਹਮ ਹੈ। इन्हीं की कृपा के सजे हम है, सजे हम है। ਪਾਵਨ ਪੰਗਤੀਆਂ ਇੱਕ ਵਾਰੀ ਭਾਵਨਾ ਨਾਲ ਗਾਓ। ਇੱਥੇ ਬੈਠਿਆਂ ਹੀ ਤੁਹਾਡੀ ਅਨੰਦਪੁਰ ਸਾਹਿਬ ਹਾਜ਼ਰੀ ਲੱਗ ਜਾਏ। ਇਹ ਵਿਸਾਖੀ ਦਾ ਦਿਹਾੜਾ ਕੱਲਾ ਗਾ ਕੇ ਸੁਣ ਕੇ ਨਹੀਂ ਜਾਣਾ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਅੱਜ ਗੁਰੂ ਦੇ ਅੱਗੇ ਅਰਦਾਸ ਕਰਕੇ ਜਾਇਓ, ਮੇਰੀ ਝੋਲੀ ਵਿੱਚ ਵੀ ਇਹ ਬਖਸ਼ਿਸ਼ ਪਾ ਦਿਓ। ਕਰੋ ਕਿਰਪਾ। ਇਨਹੀ ਕੀ ਕਿਰਪਾ ਕੇ सजे हम है, सजे हम है। गाओ जी। इन्हीं की कृपा बाबा सजे हम है।
इन्हीं की कृपा के सजे हम हैं, सजे हम हैं। कह दो सारे, इन्हीं की कृपा के सजे हम हैं, सजे हम हैं। नहीं मोसो गरी करोड़ परे, नहीं मोसो गरी करोड़ परे, इन्हीं की कृपा के सजे हम हैं, सजे हम हैं। इन्हीं की कृपा के सजे हम हैं, सजे हम हैं। युद्ध जीते इन्हीं के प्रसाद, युद्ध जीते इन्हीं के प्रसाद, इन्हीं के प्रसाद सोदान करे, इन्हीं के प्रसाद सोदान करे, इन्हीं की कृपा के सजे हम हैं, सजे हम हैं। करो शुक्राना इन्हीं की कृपा के सजे हम हैं, सजे हम हैं। अघ औघ डरे इन्हीं के प्रसाद, योग डरे इन्हीं के प्रसाद, इन्हीं की कृपा फुन धाम भरे, इन्हीं की कृपा फुन धाम भरे, इन्हीं की कृपा के सजे हम हैं, सजे हम हैं, सजे हम हैं, सजे हम हैं। इन्हीं के प्रसाद सो विद्यालयी, इन्हीं के प्रसाद सो विद्यालयी, इन्हीं की कृपा सब शतर मरे, इन्हीं की कृपा सब सतर मरे, इन्हीं की कृपा के सजे हम हैं, सजे हम हैं, सजे हम हैं, सजे हम हैं। नहीं मोसो गरी करोड़ परे, नहीं मोसो गरी करोड़ परे, इन्हीं की कृपा के सजे हम हैं, सजे हम हैं। जप भाई इन्हीं की कृपा
ਸਤਨਾਮ 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 ਜੀ ਵਾਹਿਗੁਰੂ 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 ਜੀ ਜਪ ਲਓ ਸਤਨਾਮ 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 ਜੀ ਵਾਹਿਗੁਰੂ 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 ਸਾਰੇ ਬੋਲੋ ਸਤਨਾਮ 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 ਜੀ ਵਾਹਿਗੁਰੂ ਕਹਿ ਦਿਓ ਸਾਰੇ ਸਤਨਾਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਨਹੀਂ ਮੋਹ ਸੋ ਗਰੀਬ ਕਰੋੜ ਪਰੇ ਨਹੀਂ ਮੋਹ ਸੋ ਗਰੀਬ ਕਰੋੜ ਪਰੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ 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 ਕਹਿੰਦੇ ਨੇ ਮੇਰੇ ਵਰਗੇ ਗਰੀਬ ਪਤਾ ਨਹੀਂ ਕਿੰਨੇ ਨੇ ਆਪਣੇ ਆਪ ਨੂੰ ਦਰਜਾ ਜਿਨ੍ਹਾਂ ਨੇ ਨੀਵਾ ਦਿੱਤਾ ਨਾ ਵੀ ਮੇਰਾ ਮੁਝ में किछ नहीं जो किछ है सो ਕਹਿਣਾ ਬੜਾ ਆਸਾਨ ਹੈ ਮੈਂ ਕੱਲ ਵੀ ਬੇਨਤੀ ਕੀਤੀ ਕਿਸੇ ਨੇ ਕੁਝ ਦਾਨ ਕੀਤਾ ਕਿਸੇ ਨੇ ਕੁਝ ਦਾਨ ਕੀਤਾ ਪਰ ਅੱਜ ਤੱਕ ਐਸਾ ਸੂਰਬੀਰ ਕੋਈ ਬਾਦਸ਼ਾਹ ਪੈਦਾ ਨਹੀਂ ਹੋਇਆ ਜਿਨੇ ਸਰਬੰਸ ਦਾਨ ਕੀਤਾ ਉਹ ਇੱਕੋ ਹੀ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਪੈਰਾਂ ਵਿੱਚ ਜੋੜਾ ਨਹੀਂ ਕਹਿੰਦੇ ਨੇ 54 ਲੱਖ ਦਾ ਮਹਾਰਾਜ ਨੂੰ ਰੋਜ਼ ਸ਼ਿੰਗਾਰ ਹੁੰਦਾ ਸੀ ਸੋਨੇ ਦੀ ਚੌਂਕੀ ਹੀਰੇ ਜਵਾਹਰਾਤ ਨਾਲ ਜੜੀ ਹੋਈ ਚਰਨਾਂ ਵਾਲੀ ਚੌਂਕੀ ਤੇ ਕਲਗੀ ਅਨਮੋਲ 54 ਲੱਖ ਉਸ ਵੇਲੇ ਦਾ ਅੱਜ ਦੀ ਕੋਈ ਗਿਣਤੀ ਮਿਣਤੀ ਨਹੀਂ ਬਾਦਸ਼ਾਹ ਤੇਰੇ ਵਰਗਾ ਕੋਈ ਨਹੀਂ ਪਰ ਜਦੋਂ ਦੇਣ ਦੀ ਵਾਰੀ ਆਈ ਫਕੀਰ ਵੀ ਤੇਰੇ ਵਰਗਾ ਕੋਈ ਨਹੀਂ ਤਿਆਗੀ ਵੀ ਤੇਰੇ ਵਰਗਾ ਕੋਈ ਨਹੀਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਜਦੋਂ ਕੈਦ ਕੀਤਾ ਨਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਔਰੰਗਿਆ ਤੇਰੀਆਂ ਸਾਰੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ ਤੂੰ ਸਾਨੂੰ ਫਤਿਹ ਨਹੀਂ ਪਾ ਸਕੇਗਾ ਹਲੇ ਵੀ ਮੌਕਾ ਹੈ ਮੇਰਾ 8 ਸਾਲ ਦਾ ਪੁੱਤਰ ਅਨੰਦਪੁਰ ਸਾਹਿਬ ਬੈਠਾ ਹੋਇਆ ਉਹ ਜ਼ੁਲਮ ਦਾ ਟਾਕਰਾ ਕਰੇਗਾ ਤੇ 4 ਮੇਰੇ ਪੋਤਰੇ ਹੋਣਗੇ ਉਹ ਆਪਣਾ ਖੂਨ ਡੋਲ ਕੇ ਸਿੱਖ ਪੰਥ ਦੀ ਜੜ੍ਹਾਂ ਨੂੰ ਇੰਨਾ ਮਜ਼ਬੂਤ ਕਰ ਦੇਣਗੇ ਕਿ ਪੰਥ ਦੇ ਵਰਲਡ ਦੇ ਕੋਨੇ-ਕੋਨੇ ਵਿੱਚ ਨਿਸ਼ਾਨ ਚੁੱਲਣਗੇ ਅੱਜ ਚੁੱਲ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਮੈਂ ਗੁੜਤੀ ਆਪਣੇ ਦਾਦੇ ਤੋਂ ਲਈ ਹੈ ਕੌਣ ਨੇ ਦਾਦਾ ਜੀ ਇੱਕ ਵਾਰੀ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿ ਦਿਓ ਸਾਰੇ ਧੰਨ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਿਰਤਾਜ ਜਿਨ੍ਹਾਂ ਨੂੰ ਆਪਾਂ ਕਹਿੰਦੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਗੁੜਤੀ ਆਪਣੇ ਦਾਦੇ ਤੋਂ ਲਈ ਹੈ ਤੇ ਮੈਂ ਬਚਪਨ ਤੋਂ ਆਪਣੇ ਬਾਪੂ ਦੀ ਗੋਦ ਵਿੱਚ ਮੀਰੀ ਤੇ ਪੀਰੀ ਦੀਆਂ ਖੁਸ਼ੀਆਂ ਮਾਣੀਆਂ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਤੂੰ ਸਾਨੂੰ ਫਤਿਹ ਨਹੀਂ ਪਾ ਸਕੇਗਾ ਪਰ ਜਿਨ੍ਹਾਂ ਨੇ ਮਾੜੇ ਕਰਮ ਕਮਾਏ ਮੈਂ ਕਹਿੰਦਾ ਹੁੰਨਾ ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਮੰਗ ਮੰਗ ਕੇ ਮਜਾਰੀ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਨੇ ਮੰਗ ਮੰਗ ਕੇ ਗੁਜ਼ਾਰਾ ਕਰਦੇ ਨੇ ਦੀਵਾ ਜਗਦਾ ਹੀ ਨਹੀਂ ਪਰ ਜਿਨ੍ਹਾਂ ਨੇ ਸੱਚ ਦੀ ਖਾਤਰ ਕੁਰਬਾਨੀਆਂ ਕੀਤੀਆਂ ਚਾਂਦਨੀ ਚੌਂਕ ਵਿੱਚ ਅੱਜ ਨਾਮ ਦਾ ਦੀਵਾ ਜਗਦਾ ਪਿਆ ਬੈਠਣ ਨੂੰ ਥਾਂ ਨਹੀਂ ਮਿਲਦੀ ਮਾਇਆ ਦੇ ਦਰਿਆ ਵਗਦੇ ਪਏ ਬੈਠਣ ਨੂੰ ਥਾਂ ਨਹੀਂ ਕੁਝ ਸੰਗਤਾਂ ਚਰਨ ਧੂੜੀ ਚੁੱਕ ਚੁੱਕ ਕੇ ਲੈ ਜਾਂਦੀਆਂ ਨੇ ਐ ਗੁਰੂ ਤੇਗ ਬਹਾਦਰ ਤੇਰੇ ਵਰਗੀ ਕਮਾਈ ਕੋਈ ਨਹੀਂ ਕਰ ਸਕਦਾ
ਫਿਰ ਜਿਹੜੀ ਕਮਾਈ ਤੇਰੇ ਪੁੱਤਰ ਨੇ ਕੀਤੀ, ਫਿਰ ਜਿਹੜੀ ਕਮਾਈ ਤੇਰੇ ਪੋਤਰਿਆਂ ਨੇ ਕੀਤੀ, ਤੇ ਜਿਹੜੀ ਕਮਾਈ ਪੋਤਰਿਆਂ ਦੇ ਦਾਦੀ ਨੇ ਕੀਤੀ, ਕੋਈ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਮੈਂ ਰਾਤੀ ਵੀ ਇਹ ਗੱਲ ਆਖੀ ਸੀ ਨਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਚਮਕੌਰ ਦੀ ਗੜੀ। ਭਾਈ ਦਇਆ ਸਿੰਘ ਕਹਿੰਦੇ ਕਫਨ ਤੇ ਪਾ ਦਿਓ, ਕਪੜਾ ਤੇ ਪਾ ਦਿਓ। ਮਹਾਰਾਜ ਕਹਿੰਦੇ ਨੇ ਮੇਰੇ ਹੋਰ ਵੀ ਪਏ ਨੇ, ਮੈਂ ਫਰਕ ਨਹੀਂ ਕੀਤਾ, ਨਾ ਜਿਉਂਦਿਆਂ ਜੀ ਨਾ ਸ਼ਹੀਦੀ ਤੋਂ ਬਾਅਦ ਕਿਸੇ ਤੇ ਕਪੜਾ ਨਹੀਂ ਪਾਇਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਦਇਆ ਸਿੰਘ ਫਿਕਰ ਨਾ ਕਰ, ਚਿੰਤਾ ਨਾ ਕਰ, ਗੜੀ ਭਾਵੇਂ ਕੱਚੀ ਏ, ਅੱਜ ਪੱਕਿਆਂ ਦੇ ਪੈਰ ਪੈ ਗਏ। ਜਿੱਥੇ ਜਿੱਥੇ ਮੇਰੇ ਸਾਹਿਬਜ਼ਾਦਿਆਂ ਨੂੰ ਕੋਈ ਯਾਦ ਕਰੇਗਾ, ਉੱਥੇ ਉੱਥੇ ਕੇਸਰੀ ਨਿਸ਼ਾਨ ਚੱਲਣਗੇ, ਉੱਥੇ ਉੱਥੇ ਗੁਰਦੁਆਰਾ ਬਣ ਜਾਏਗਾ, ਉੱਥੇ ਉੱਥੇ ਚੌਂਕੜੇ ਮਾਰ ਕੇ ਸੰਗਤਾਂ ਨਾਮ ਜਪਣਗੀਆਂ। ਇਹ ਤੁਸੀਂ ਨਾਮ ਜਪ ਰਹੇ ਹੋ, ਇਹ ਵਿਸਾਖੀ ਦੇ ਦਿਹਾੜੇ ਮਨਾ ਰਹੇ ਹੋ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰੋ। ਸਤਿਗੁਰੂ ਸਾਡੀ ਬਾਂਹ ਫੜ, ਸਾਡਾ ਹੱਥ ਤੇਰੇ ਹੱਥਾਂ ਵਿੱਚ ਆ ਜਾਏ ਤੇ ਹੋਰ ਸਾਨੂੰ ਕੀ ਚਾਹੀਦਾ ਏ? ਸਾਡਾ ਜੀਵਨ ਸਫਲਾ ਹੋ ਜਾਏਗਾ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਪੜੋ ਜੀ, ਨਾਨਕ ਗੁਰਮੁਖ ਫਿਰ ਵਿਛੋੜਾ ਕਦੇ ਨਾ ਹੋਏ। ਹਰ ਇੱਕ ਚੀਜ਼ ਵਿਛੜਨ ਵਾਲੀ ਹੈ। ਇੱਥੋਂ ਤੱਕ ਮਾਂ ਨੇ ਵੀ ਵਿਛੜ ਜਾਣਾ, ਫਿਰ ਇੱਕ ਦਿਨ ਪੁੱਤਰ ਨੇ ਵੀ ਵਿਛੜ ਜਾਣਾ, ਬੱਚਿਆਂ ਨੇ ਵੀ। ਫਿਰ ਕੌਣ ਹੈ ਜਿਹੜਾ ਵਿਛੜਦਾ ਹੀ ਨਹੀਂ? ਉਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ। ਜਿੱਥੋਂ ਇਹ ਬਾਣੀ ਆਈ ਤੇਰੀ ਆਤਮਾ ਨੂੰ ਵੀ ਉੱਥੇ ਲੈ ਜਾਏਗਾ। ਰੱਬ ਕਰੇ ਸਭ ਦੀ ਲੰਬੀਆਂ ਉਮਰਾਂ ਹੋਣ, ਪਰ ਇੱਕ ਦਿਨ ਤਾਂ ਵਿਛੋੜਾ ਹੋਣਾ ਹੈ ਨਾ। ਕੌੜਾ ਸੱਚ ਹੈ, ਸਾਨੂੰ ਸਮਾਂ ਮਿਲਿਆ ਹੈ। ਜਨਮ ਤੋਂ ਪਹਿਲਾਂ ਵੀ ਧਰਤੀ ਜਿੱਥੇ ਦਾਅਵੇ ਕਰਕੇ ਬੈਠਾ ਪੇਪਰ ਬਣਾ ਕੇ ਕਿਸੇ ਦੀ ਸੀ, ਤੇਰੀ ਮੌਤ ਤੋਂ ਬਾਅਦ ਵੀ ਕੋਈ ਹੋਰ ਹੱਕਦਾਰ ਬਣ ਜਾਏਗਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਤੇਰੇ ਨਾਲ ਜੇ ਕੋਈ ਜਾਏਗਾ ਨਾ, ਫਿਰ ਉਹ ਇਹੀ ਹੈ, ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ। ਬੜੇ ਪਿਆਰ ਨਾਲ, ਬੜੇ ਪਿਆਰੇ ਬਚਨ ਨੇ, ਕਰਿਓ ਅਰਦਾਸ ਸਾਰੇ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਜਪ ਲਾ ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਵਿਛੋੜਾ ਵਿਛੋੜਾ ਕਦੇ ਨਾ ਹੋਏ। ਵਿਛੋੜਾ ਕਦੇ ਨਾ ਹੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਭਗਤ ਕਰੇ ਮਰ ਜੀਵੜੇ, ਭਗਤ ਕਰੇ ਹਰ ਜੀਵੜੇ। ਗੁਰਮੁਖ ਭਗਤ ਸਦਾ ਹੋਏ। ਗੁਰਮੁਖ ਭਗਤ ਸਦਾ ਹੋਏ। ਗੁਰਮੁਖ ਭਗਤ ਸਦਾ ਹੋਏ। ਗੁਰਮੁਖ ਭਗਤ ਸਦਾ ਹੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਵਿਛੋੜਾ ਵਿਛੋੜਾ ਕਦੇ ਨਾ ਹੋਏ। ਵਿਛੋੜਾ ਵਿਛੋੜਾ
ਕਦੇ ਨਾ ਹੋਏ, ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ, ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ, ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਈ। ਖਾਲਸਾ मेरो रूप है खास, खालसे मैं हो करो निवास, खालसा मैं हो करो निवास। भलियो चिराग अंधियार में, सब कल उधरी एक नाम धर्म, प्रगट सगल हर भवन में, जन नानक गुर पार ब्रह्म। अमृत पीवो सदा चिर जीवो, हर सिमरत अनंत अनंता। पढ़ो अमृत पीवो सदा चिर जीवो, हर सिमरत अनंत अनंता। मंगो जी अमृत पीवो हर सिमरत अनंत अनंता। ਕਹਿੰਦੇ ਮੌਤ ਨਹੀਂ ਹੋਏਗੀ, ਫਿਰ ਸਦਾ ਹੀ ਜੀਓ, ਸਦਾ ਹੀ ਜਿਉਂਦੇ ਰਹੋ, ਕਿਉਂਕਿ ਹੁਣ ਉਹ ਬਖਸ਼ਿਸ਼ ਆ ਗਈ, ਜਨਮ ਤੇ ਮਰਨ ਦੀ ਜਿਹੜੀ ਚੱਕਰੀ ਮੁੱਕ ਹੀ ਗਈ। ਸਾਰੇ ਅਸੀਸ ਲੋ, ਮਹਾਰਾਜ ਕੋਲੋਂ ਇਹ ਬਖਸ਼ਿਸ਼ ਮੰਗੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਪੜੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਮਿਟ ਨ ਸਕੈ ਕੋਈ, 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 ਮਿਟ ਨ ਸਕੈ ਕੋਈ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ, ਫਿਰ ਵਿਛੋੜਾ ਕਦੇ ਨਾ ਹੋਏ, ਫਿਰ ਵਿਛੋੜਾ ਕਦੇ ਨਾ, ਕਦੇ ਕਦੇ ਨਾ ਹੋ। ਅੰਮ੍ਰਿਤ ਰਸ ਹਰ ਕੀਰਤਨੋ, को बिरला पीवे, को बिरला पीवे। अमृत रस हर को बिरला
हम चाकर गोबिंद के अज बन के जाए। फकीरी ऐसी पैरां विच जोड़ा नहीं, माछीवाड़े दा जंगल ते हवा नाल गल्लां करदे ने। मित्र प्यारे नूं हाल मुरीदां दा कहना, ऐ हवा मेरे प्रीतम नूं एक सुनेहा दे देई। केड़ा? तेरा गोबिंद सिंह जिस हाल विच है अज भी तेरा शुक्र मनाउंदा है। साडी ते अरदास लेट हो जाए ना, भाग जल्दी ना लगन ते मन बेईमान हो जाता है, किते होर चलीए। अज गुरु गोबिंद सिंह जी दे जीवन विचों ये बख्शिश लैके जाओ। बाबे नानक दे घर विच देर हो सकती है, अंधेर नहीं। साचे साहिबा क्या नहीं कर तेरे, घर तां तेरे सब कुछ है जिस दे सो पाओ। दाते दात रखी हत अपने जिस भावै। ਜਦੋਂ ਉਹਨੂੰ ਭਾ ਜਾਂਦੇ ਨੇ ਫਿਰ ਉਹ ਦਾਤਾਂ ਮਿਲਦੀਆਂ ਨੇ ਜੋ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਸਿੱਧੀ ਧਾਰਨਾ, ਕੋਈ ਰਸਨਾ ਖਾਲੀ ਨਾ ਜਾਏ। अमृत रस हर कीर्तनो को बिरला पीवै, को बिरला पीवै। अमृत रस हर कीर्तनो को बिरला पीवै, को बिरला पीवै। भजहु नानक मिले गना, रित जप जप जीवै, रित जप जप जीवै। अमृत रस हर कीर्तनो को बिरला पीवै, को बिरला पीवै। अमृत रस हर कीर्तनो पीवै, को बिरला पीवै। जाका ठाकुर तू ही प्रभ ताके वड भागा। ओह सोहेला सद सुखी सब भ्रम को भागा। को बिरला पीवै, 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 को बिरला। गाओ जी। अमृत रस हर कीर्तनो को बिरला पीवै, को बिरला पीवै, को बिरला पीवै। अमृत रस हर कीर्तनो को बिरला पीवै, को बिरला पीवै, को बिरला पीवै। हम चाकर गोबिंद के ठाकुर मेरा भारा। हम चाकर गोबिंद के ठाकुर मेरा भारा। कर्ण करावन सगल वेद सो सतगुरु हमारा। कर्ण करावन सगल वेद सो सतगुरु हमारा। को बिरला पीवै, 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 को बिरला पीवै। अमृत रस हर कीर्तनो को बिरला पीवै, को बिरला पीवै, को बिरला पीवै। जपो भैणो। अमृत रस को बिरला, को बिरला पीवै। दूजा नाही और
ਪਉ ਕਰੀਐ। ਗੁਰ ਸੇਵਾ ਮਹਿਲ ਪਾਈਐ, ਜਗ ਦੂਤਰ ਤਰੀਐ। ਦ੍ਰਿਸ਼ਟ ਤੇਰੀ ਸੁਖ ਪਾਈਐ, ਮਨ ਮਾਹੇ ਨਿਧਾਨਾ। ਜਾਂ ਕੋ ਤੁਮ ਕਿਰਪਾਲ ਭਏ, ਸੇਵਕ ਸੇ ਪਰਵਾਨਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਅੰਮ੍ਰਿਤ ਰਸ ਹਰ ਕੀਰਤਨੋ, ਕੋ ਬਿਰਲਾ ਪੀਵੈ, ਕੋ ਬਿਰਲਾ ਪੀਵੈ, ਕੋ ਬਿਰਲਾ ਪੀਵੈ। ਅੰਮ੍ਰਿਤ ਰਸ ਹਰ ਕੀਰਤਨੋ, ਕੋ ਬਿਰਲਾ ਪੀਵੈ, ਕੋ ਬਿਰਲਾ ਪੀਵੈ, ਕੋ ਬਿਰਲਾ ਪੀਵੈ। ਕੋ ਬਿਰਲਾ ਪੀਵੈ। ਜਕਾਰੇ ਖੁਸ਼ੀ ਦਾ ਪ੍ਰਤੀਕ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਤੇਗ ਬਹਾਦਰ ਜੀ, ਪਤਾ ਹੈ ਅੱਜ ਸੀਸ ਭਲਾਈ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਨਾ ਹੈ, ਪਰ ਚੜ੍ਹਦੀ ਕਲਾ ਵਿੱਚ ਬੈਠੇ। ਗੁਰੂ ਅਰਜਨ ਦੇਵ ਜੀ, ਪਤਾ ਹੈ ਤੱਤੀ ਤਵੀ ਤੇ ਅੱਜ ਨਿਰੰਕਾਰ ਦੇ ਦੇਸ ਜਾਣਾ, ਪਰ ਚੜ੍ਹਦੀ ਕਲਾ ਵਿੱਚ ਬੈਠੇ। ਯਾਦ ਰੱਖਣਾ, ਸਾਡੇ ਕੋਲ ਦੋ ਵੱਡੀਆਂ ਪਾਵਰਾਂ ਨੇ, ਇੱਕ ਸਵਾਸ, ਇੱਕ ਧਿਆਨ। ਧਿਆਨ ਮਾੜੇ ਪਾਸੇ ਲਾਵਾਂਗੇ ਤੇ ਮਾੜੇ ਦਰਵਾਜ਼ੇ ਖੁੱਲਦੇ ਜਾਣਗੇ, ਚੁਗਲੀ, ਨਿੰਦਿਆ, ਈਰਖਾ। ਜੇ ਧਿਆਨ ਜੋੜਨ ਵਾਲੇ ਪਾਸੇ ਲਾਵਾਂਗੇ ਤੇ ਮਹਾਰਾਜ ਕਹਿ ਰਹੇ ਨੇ ਫਿਰ ਮੇਰੇ ਵਰਗਾ ਹੀ ਤੇਰਾ ਸੁਭਾਅ ਬਣਦਾ ਜਾਏਗਾ। 5 ਮਿੰਟ ਦਾ ਸਮਾਂ ਬਾਕੀ ਹੈ। ਸ਼ਬਦਾਂ ਦੇ ਹੁਕਮਨਾਮੇ ਬਹੁਤ ਨੇ, 2-2 ਪੰਕਤੀਆਂ ਗਾ ਕੇ ਆਪਾਂ ਸਮਾਪਤੀ ਕਰਾਂਗੇ। ਸਤਿਗੁਰੂ ਕਹਿ ਰਹੇ ਨੇ ਸਵਾਸ, ਸਵਾਸ ਕੀਮਤੀ ਨੇ। ਇੱਕ ਸਵਾਸ ਤੇ ਦੂਜਾ ਧਿਆਨ। ਧਿਆਨ ਮਾੜੇ ਪਾਸੇ ਲਾਓ, ਟੁੱਟਦੇ ਜਾਂਦੇ ਨੇ ਬੰਦੇ। ਤੇ ਕੋਈ ਵਿਰਲਾ ਜੋੜਨ ਦਾ ਕੰਮ ਕਰੇ, ਉਹ ਫਿਰ ਪੰਥ ਵਿੱਚ ਆਪਣਾ ਹਿੱਸਾ ਪਾ ਦਿੰਦਾ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਮ ਦਮ ਕਰਕੇ ਮੈਂ ਵੀ ਤੇਰੇ ਘਰ ਦੀ ਸੇਵਾ ਨਿਭਾ ਸਕਾਂ। ਆਓ ਚੜ੍ਹਦੀ ਕਲਾ ਦੇ ਜਕਾਰਿਆਂ ਨਾਲ ਆਪਾਂ ਸਮਾਪਤੀ ਕਰਾਂਗੇ। 2-3 ਮਿੰਟਾਂ ਵਾਸਤੇ ਸਾਰੇ ਰਲ ਕੇ ਗਾਇਓ, ਕੋਈ ਵੀ ਰਸਨਾ ਖਾਲੀ ਨਾ ਜਾਏ। ਦਮ ਦਮ ਸਦਾ ਸੰਭਾਲਦਾ, ਹਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਹਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ। ਜਨਮ ਮਰਨ ਕਾ ਪਉ ਗਿਆ। ਗਾਓ ਜੀ। ਜਨਮ ਮਰਨ ਕਾ ਪਉ
दम सदा संभालदा। हम बैठे तुम देहो असीसां। गाओ जी। हम बैठे तुम देहो असीसां। ਅੱਜ ਕੁਝ ਵੀ ਨਾ ਮੰਗਿਓ, ਸਾਰੀ ਜ਼ਿੰਦਗੀ ਮੰਗਿਆ ਹੀ ਹੈ। ਅੱਜ ਊੜਾ ਤੇ ਜੋੜਾ ਮੰਗਿਆ। ਊੜਾ ਪੰਜਾਬੀ ਬੋਲੀ, ਊੜਾ ਸੰਭਾਲਣਗੇ ਨਾ ਸਾਡੇ ਬੱਚੇ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹਿਣਗੇ। ਸਭ ਤੋਂ ਵੱਡੀ ਕੀਮਤੀ ਚੀਜ਼ ਸਾਡੇ ਪੁੱਤਰ ਹੀ ਨੇ ਨਾ। ਇਸ ਤੋਂ ਵੱਡੀ ਪ੍ਰੋਪਰਟੀ ਦੁਨੀਆ 'ਚ ਕੋਈ ਨਹੀਂ। ਜੇ ਬੱਚੇ ਹੀ ਚਲੇ ਗਏ ਤੇ ਰਹਿ ਕੀ ਗਿਆ? ਊੜਾ ਮੰਗਿਓ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹੋਗੇ, ਤੇ ਜੇ ਜੋੜਾ ਵੀ ਮੰਗੋਗੇ ਚਾਰ ਸਾਹਿਬਜ਼ਾਦਿਆਂ ਨਾਲ ਜੁੜੇ ਰਹੋਗੇ। ਤੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਘਰ ਵਿੱਚ ਊੜਾ ਤੇ ਜੋੜਾ ਬਰਕਰਾਰ ਹੈ, ਉੱਥੇ ਮੇਰਾ ਵਾਸਾ ਹੈ। ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਪਾਈ। ਅਰਦਾਸ ਕਰੋ, ਉਹਦੇ ਘਰ ਵਿੱਚ ਕੋਈ ਝੋਲੀ ਖਾਲੀ ਨਹੀਂ ਜਾਂਦੀ। ਤੇਰੀ ਅਰਦਾਸ ਵਿੱਚ ਕੋਈ ਕਮੀ ਨਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਤੇਰੇ ਬੱਚਿਆਂ ਨੂੰ ਵੀ ਸੰਭਾਲਣਗੇ, ਕਿਉਂਕਿ ਉਹਨਾਂ ਨੇ ਇਹ ਗੱਲ ਆਖੀ ਸੀ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੁਵੇ ਤੋਂ ਕਿਆ ਹੁਆ? ਜੀਵਤ ਕਈ ਹਜ਼ਾਰ। ਆਖਿਆ ਸੀ ਗੁਰਮੁਖੋ ਗੁਰਦੁਆਰੇ ਜਦੋਂ ਆਇਆ ਕਰੋਗੇ ਨਾ, ਬੱਚੇ ਵੀ ਨਾਲ ਲੈ ਕੇ ਆਏ। ਸੰਗਤ ਕਹਿੰਦੀ ਬੱਚੇ ਰੋਲਾ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਤੁਹਾਡੇ ਬੱਚਿਆਂ ਵਿੱਚੋਂ ਮੈਂ ਆਪਣਾ ਅਜੀਤ ਤੇ ਜੁਝਾਰ ਵੇਖ ਲਿਆ ਕਰਾਂਗਾ। ਐਸੀ ਸੋਚ ਸੀ ਮਹਾਰਾਜ ਦੀ। ਗੱਜ ਕੇ ਗਾਇਓ ਸਾਰੇ। ਹਮ ਬੈਠੇ ਤੁਮ ਦੇਹੋ ਅਸੀਸਾਂ। ਜਪ ਲਓ हम बैठे तुम देहो असीसां। गाओ जी। हम बैठे तुम हम बैठे हम बैठे हम बैठे हम बैठे हम बैठे तुम देहो असीसां। हम बैठे तुम देहो असीसां। लाह ले गए लाह ले गए लाह ले गज के लाह ले गए 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 लाह 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 ले गए लाह ले गए लाह ले गए लाह लाह ले गए। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਜੀਤੋ ਜੀ, ਧੰਨ ਧੰਨ ਮਾਤਾ ਸੁੰਦਰੀ ਜੀ, ਧੰਨ ਧੰਨ ਮਾਤਾ ਸੁੰਦਰੀ ਜੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਵਾਹ ਵਾਹ ਭੈਣੋ ਜਪੋ। ਵਾਹਿਗੁਰੂ 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 ਵਾਹਿਗੁਰੂ। ਦਮ ਦਮ ਸਦਾ ਸਮਾਨਤਾ, ਸਦਾ ਸਮਾਨਤਾ, ਦਮ ਦਮ
ਸੰਭਾਲਦਾ ਵਾਹੇ। ਸਾਰੇ ਜਕਾਰੇ ਵੀਰਾਂ ਨੇ ਲਾਏ, ਭੈਣਾਂ ਵੱਲੋਂ ਕੋਈ ਜਕਾਰਾ ਨਹੀਂ ਆਇਆ। ਪੂਰੇ 5 ਕਰ ਦਿਓ ਜੀ। ਫਤਿਹ ਵੀ ਬੁਲਾਇਆ ਕਰੋ, ਜਕਾਰਾ ਵੀ ਬੁਲਾਇਆ ਕਰੋ। ਜੇ ਆਪਾਂ ਫਤਿਹ ਆਪਾਂ ਨਹੀਂ ਬੁਲਾਵਾਂਗੇ, ਆਪਾਂ ਕੀਰਤਨ ਨਹੀਂ ਗਾਵਾਂਗੇ, ਜਕਾਰੇ ਨਹੀਂ ਲਾਵਾਂਗੇ, ਤੇ ਫਿਰ ਕੌਣ ਲਾਏਗਾ? ਇਹ ਸਾਡੀ ਨਿਸ਼ਾਨੀ ਹੈ। ਇਹ 2 ਮੀਟਰ ਦਾ ਕੱਪੜਾ ਨਹੀਂ, ਸਿਰਾਂ ਤੇ ਇਹ ਬਖਸ਼ਿਆ ਹੋਇਆ 4 ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਤਾਜ ਹੈ। ਇਹਨੂੰ ਸੰਭਾਲ ਕੇ ਰੱਖਿਓ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਮਹਾਰਾਜ ਨੇ ਆਪ ਹੀ ਆਪਣੇ ਸੇਵਕਾਂ ਨੂੰ ਸਰਦਾਰ ਗੁਰਚਰਨ ਸਿੰਘ ਢਿੱਲੋਂ, ਭਾਈ ਪਰਮਜੀਤ ਸਿੰਘ ਜੀ ਦੁਸਾਂਝ, ਤਿਨਾਂ ਦੇ ਸਮੂਹ ਮੈਂਬਰ ਸਾਹਿਬਾਨ, ਗੁਰੂ ਘਰ ਦੇ ਵਜ਼ੀਰ ਸਾਹਿਬਾਨ ਭਾਈ ਗੁਰਦੀਪ ਸਿੰਘ ਜੀ, ਜਦੋਂ ਪਹਿਲੀ ਵਾਰ ਆਪ ਸੰਗਤਾਂ ਦਾ ਹੁਕਮ ਭਾਈ ਸਾਹਿਬ ਜੀ ਨੇ ਮੈਨੂੰ ਫੋਨ ਰਾਹੀਂ ਸੁਣਾਇਆ, ਤੇ ਸੱਚ ਮੰਨਿਓ ਗੁਰੂ ਦੀ ਹਜ਼ੂਰੀ ਵਿੱਚ ਇੰਨਾ ਮਾਣ ਤੇ ਸਨਮਾਨ ਇਹਨਾਂ ਦੀ ਬੋਲੀ ਵਿੱਚ ਨਜ਼ਰ ਆਇਆ, ਜਿਵੇਂ ਗੁਰੂ ਨੇ ਖਾਸ ਨਿਵਾਜਿਆ ਹੋਵੇ। ਭਾਈ ਗੁਰਦੀਪ ਸਿੰਘ ਜੀ ਔਰ ਬੜੇ ਅਨਮੋਲ ਬਚਨ ਤੁਹਾਨੂੰ ਸਾਨੂੰ ਸਰਵਣ ਕਰਾ ਰਹੇ ਸਨ, ਉਹਨਾਂ ਦਾ ਵੀ ਧੰਨਵਾਦ ਹੈ। ਔਰ ਭਾਈ ਸਤਪਾਲ ਸਿੰਘ ਜੀ ਹਜ਼ੂਰੀ ਰਾਗੀ, ਭਾਈ ਬਲਵਿੰਦਰ ਸਿੰਘ ਜੀ ਜਲੰਧਰ ਦੇ ਕੀਰਤਨੀਏ ਮੇਰੇ ਆਪਣੇ, ਭਾਈ ਸੁਰਿੰਦਰ ਸਿੰਘ ਜੀ, ਭਾਈ ਸੁਖਪਾਲ ਸਿੰਘ ਜੀ ਮੇਰਾ ਆਪਣਾ ਪਰਿਵਾਰ ਬੈਠਾ ਹੋਇਆ, ਭਾਈ ਹਰਜੀਤ ਸਿੰਘ, ਭੈਣ ਰਮਨਦੀਪ ਕੌਰ, ਜੇ ਸਭ ਦੇ ਨਾਮ ਲਵਾਂਗਾ ਤੇ ਹੋਰ ਸਮਾਂ ਲੱਗ ਜਾਏਗਾ। ਮਿੱਠੇ ਟਿਵਾਣੇ ਤੋਂ ਸਾਡੇ ਬਨੀ ਵੀਰ ਜੀ ਦੇ ਮਾਮਾ ਜੀ, ਉਹਨਾਂ ਦੀਆਂ ਭੈਣਾਂ, ਰਿਸ਼ਤੇਦਾਰ, ਸਭ ਨੂੰ ਜੀ ਆਇਆਂ ਨੂੰ। ਇਹ ਬੱਚਾ ਰਿਦਮਪ੍ਰੀਤ ਸਿੰਘ, ਜਦੋਂ ਗੁਰੂ ਦੀ ਕਿਰਪਾ ਹੋਵੇ ਬਹਾਨਾ ਕੋਈ ਵੀ ਬਣੇ, ਭਾਈ ਸਾਹਿਬ ਜੀ ਦਾ ਬੇਟਾ ਮੇਰੇ ਵੀਰ ਅਸੀਸ ਸਿੰਘ ਜੀ ਦਾ, ਦੇਖੋ 3-4 ਦੀਵਾਨਾਂ ਤੋਂ ਨਾਲ ਹੀ ਹਾਜ਼ਰੀ ਭਰ ਰਿਹਾ ਹੈ। ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਲਾਲਚ ਦੇ ਕੇ ਗੁਰਦੁਆਰੇ ਲੈ ਕੇ ਆਓ। ਪਤਾ ਨਹੀਂ ਕਿਸ ਬੱਚੇ ਤੇ ਕਦੋਂ ਕਿਹੜੀ ਮਿਹਰ ਦੀ ਨਿਗਾਹ ਪੈ ਜਾਏ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪੇ ਹੀ ਸੰਭਾਲ ਲੈਣਾ ਹੈ। ਤੁਹਾਡੇ ਚਰਨਾਂ ਤੇ ਹਜ਼ਾਰਾਂ ਵਾਰੀ ਨਮਸਕਾਰ। ਹੁਣ ਆਪ ਦੇ ਸਾਹਮਣੇ ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਬੜੇ ਪਿਆਰੇ ਮਿੱਠ ਬੋਲੜੇ ਉਹ ਸਰਵਣ ਕਰਾਉਣਗੇ, ਗਿਆਨੀ ਤਰਸੇਮ ਸਿੰਘ ਮੋਰਾਂ ਵਾਲੀ, ਜਿਨ੍ਹਾਂ ਨਾਲ ਸਾਡਾ 20-25 ਸਾਲ ਤੋਂ ਇਕੱਠੇ ਹੀ ਇਹ ਤੁਸੀਂ ਸੇਵਾਵਾਂ ਨਿਭਾਈਆਂ। ਉਹਨਾਂ ਨੂੰ ਵੀ ਜੀ ਆਇਆਂ ਨੂੰ। ਉਹ ਆਪ ਜੀ ਦੇ ਸਨਮੁਖ ਹੋਣਗੇ। ਗੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਦੀ ਬਹੁਤ ਬਹੁਤ ਵਧਾਈ ਹੋਵੇ। ਜਿਨ੍ਹਾਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜਿਨ੍ਹਾਂ ਵੀਰਾਂ ਨੇ ਵੀ ਵੱਧ ਤੋਂ ਵੱਧ ਕੀਤੀ, ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ। ਤੇ ਦੂਸਰੀ ਗੱਲ ਇਹ ਹੈ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਵੱਧ ਕੇ ਸੇਵਾ ਕਰਨ ਤੇ ਹੋਰ ਵੀ ਪ੍ਰੋਗਰਾਮ ਨੂੰ ਇਹਨੂੰ ਵਧੀਆ ਬਣਾਇਆ ਜਾ ਸਕੇ। ਸੋ ਹੁਣ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ, ਤੁਸੀਂ ਬਾਹਰ ਦੇਖਿਆ ਹੋਣਾ ਇੱਕ ਬੂਥ ਲੱਗਾ ਹੈ ਛੋਟਾ ਜਿਹਾ, ਆਪਣੀ ਕੁੜੀ ਜਸ਼ਨਪ੍ਰੀਤ ਖੋਰ, ਜਿਨ੍ਹਾਂ ਨੇ ਪਾਇਲਟ ਦਾ ਲਾਇਸੈਂਸ ਲਿਆ ਹੈ ਤੇ ਹੁਣ ਉਹ ਆਪਣੇ ਇੰਸਟਰਕਟਰ ਹੈ ਪਾਇਲਟ ਸਕੂਲ ਸਕਾਲਣ ਦੇ। ਸੋ ਇਹ ਇੱਕ ਆਪਣਾ ਨਵਾਂ ਐਵੀਨਿਊ ਬੱਚਿਆਂ ਦੇ ਵਾਸਤੇ, ਕਿਉਂਕਿ ਕੁੜੀਆਂ ਦੇ ਵਾਸਤੇ ਸਪੈਸ਼ਲੀ, ਤੇ ਫਲਾਈ ਕਰਨਾ, ਜਹਾਜ਼ਾਂ ਨੂੰ ਚਲਾਉਣਾ, ਤੇ ਉਹਦੇ ਬਾਰੇ ਬਹੁਤ ਹੀ ਸਾਡੀ ਪ੍ਰਾਊਡ ਦੀ ਗੱਲ ਹੈ। ਉਸ ਨੂੰ ਮੈਂ ਕਿਹਾ ਸੀ ਕਿ ਉਹ ਅੰਦਰ ਆ ਜਾਵੇ। ਆਈ ਥਿੰਕ ਜੇ ਜਸ਼ਨਪ੍ਰੀਤ ਤੁਸੀਂ ਇੱਥੇ ਆਏ ਹੋ ਅੰਦਰ, ਤੇ ਅੱਗੇ ਪਲੀਜ਼ ਕਮ ਫੋਰਵਰਡ। ਤੇ ਜਿਸ ਵੀ ਬੱਚੇ ਨੇ ਕੋਈ ਹੋਵੇ ਇੰਟਰਸਟਡ ਹੋਵੇ ਇਹਨਾਂ ਨੂੰ ਸਿੱਖਣ ਦੀ ਖਾਤਰ ਜਹਾਜ਼ ਨੂੰ, ਤੇ ਉਹ ਇਹਨਾਂ ਨਾਲ ਸੰਪਰਕ ਕਰੋ। ਬਾਹਰਲੇ ਪਾਸੇ ਇਹਨਾਂ ਦਾ ਬੂਥ ਲੱਗਾ ਹੈ, ਤੇ ਆਪਣੇ ਗੁਰਦੀਪ ਸਿੰਘ ਲਿਆਓ ਸਰੋਪਾ। ਬਹੁਤ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹਨ। ਬਹੁਤ ਹੀ ਬੱਚਿਆਂ ਨੇ ਇੱਥੇ ਜਾ ਕੇ ਇਹਨਾਂ ਨੂੰ ਕਾਫੀ ਨਾਂ ਲਿਖਾਏ ਹਨ। ਬਹੁਤ ਹੀ ਇਨਕਰੇਜਮੈਂਟ ਹੈ। ਹੁਣ ਜਿਸ ਤਰ੍ਹਾਂ ਦੇਖੋ ਵੀ ਆਪਣੇ ਪੰਜਾਬੀ ਮੁੰਡੇ ਇੱਥੇ ਜੱਜ ਬਣੇ ਹਨ ਬੇਕਰਸਫੀਲਡ ਦੇ ਵਿੱਚ, ਟੈਕਸ ਦੇ ਵਿੱਚ ਕੁੜੀ ਆਪਣੀ ਜੱਜ ਬਣੀ ਆ। ਸੋ ਇਹ ਸਾਰੀਆਂ ਗੱਲਾਂ ਦੇ ਆਪਣੇ ਪੰਜਾਬੀਆਂ ਨੂੰ
ਬਹੁਤ ਬਹੁਤ ਪ੍ਰਾਊਡ ਦੀ ਸੇਵਾ ਹੈ ਔਰ ਪ੍ਰਾਊਡ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਇਹ ਸੇਵਾ ਕਰਦੇ ਰਹਿਣ। ਅਸੀਂ ਬਹੁਤ ਹੀ ਇਹਨਾਂ ਦੇ ਮਾਣ ਦੀ ਗੱਲ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਇਹ ਅੱਗੇ ਤੋਂ ਅੱਗੇ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ। ਬਣੀ ਆ, ਆਪਣਾ ਸਕੂਲ ਖੋਲ੍ਹਿਆ। ਉਹ ਵੀ ਮੇਰੀ ਸਟੂਡੈਂਟ ਹੁੰਦੀ ਸੀ ਜੈਕਾਰਾ ਮੂਵਮੈਂਟ ਦੇ ਵਿੱਚ, ਸੋ ਮੈਨੂੰ ਪਰਸਨਲੀ ਬਹੁਤ ਤੇ ਇਹੋ ਜਿਹੀਆਂ ਹੀ ਆਪਣੀਆਂ ਬੱਚੀਆਂ ਹਰੇਕ ਇੰਡਸਟਰੀ ਦੇ ਵਿੱਚ ਤਰੱਕੀ ਕਰਨ ਅਤੇ ਹਰੇਕ ਮਾਂ ਪਿਓ ਆਪਣੀ ਬੇਟੀਆਂ ਨੂੰ ਅੱਗੇ ਲਿਆਉਣ ਤਾਂ ਕਿ ਉਹਨਾਂ ਨੂੰ ਉਹੀ ਇਨਕਰੇਜਮੈਂਟ ਦੇਣ ਕਿ ਕੋਈ ਵੀ ਆਪਣੇ ਲਈ ਕੋਈ ਵੀ ਮੁੱਦਾ ਜਾਂ ਕੋਈ ਵੀ ਆਪਣੇ ਲਈ ਮਕਸਦ ਦੂਰ ਨਹੀਂ ਹੈਗਾ। ਆਪਾਂ ਕੁਛ ਵੀ ਹਾਸਲ ਕਰ ਸਕਦੇ ਹਾਂ ਜਦੋਂ ਆਪਣੀ ਕਮਿਊਨਿਟੀ ਆਪਣੇ ਨਾਲ ਹੁੰਦੀ ਆ। ਆਪਾਂ ਮੋਢੇ ਨਾਲ ਮੋਢਾ ਲਾ ਕੇ ਆਪਾਂ ਇੱਕ ਦੂਜੇ ਦੀ ਜਦੋਂ ਸਾਥ ਦੇ ਵਿੱਚ ਐਜ਼ ਅ ਕਮਿਊਨਿਟੀ ਖੜਦੇ ਹਾਂ। ਇੱਦਾਂ ਹੀ ਮੇਰੀ ਅਰਦਾਸ ਹੈ ਕਿ ਵੀ ਆਪਣੀ ਕਮਿਊਨਿਟੀ ਇੱਦਾਂ ਹੀ ਤਰੱਕੀ ਕਰੇ, ਹਰੇਕ ਉਸ ਬੁਲੰਦੀਆਂ 'ਤੇ ਪਹੁੰਚੇ, ਕਿਉਂਕਿ ਤੁਹਾਡੀ ਕਿਰਤ ਕਮਾਈ ਨਾਲ ਹੀ ਅੱਜ ਆਪਾਂ ਗੁਰਦੁਆਰੇ ਬਣਾਏ ਆ, ਆਪਾਂ ਸੀਟਾਂ ਪ੍ਰਾਪਤ ਕੀਤੀਆਂ, ਆਪਣੀ ਅਗਲੀ ਪੀੜ੍ਹੀ ਅੱਗੇ ਵਧੀਆ। ਸੋ ਇਹੀ ਅਰਦਾਸ ਹੈ ਕਿ ਵੀ ਆਪਾਂ ਇੱਦਾਂ ਹੀ ਜੁੜ ਕੇ ਅੱਗੇ ਵਧੀਏ। ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਿਸਾਖੀ ਦੀ ਲੱਖ ਲੱਖ ਵਧਾਈਆਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਜੀ ਦਾ ਬਹੁਤ ਧੰਨਵਾਦ। ਅਸੀਂ ਇਹਨਾਂ ਨੂੰ ਸਰੋਪਾ ਦੇਵਾਂਗੇ, ਇਹ ਤੋਂ ਬਾਅਦ ਇਹਨਾਂ ਦੀ ਪਲੈਕ ਹੈ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੋ ਬੱਚਿਆਂ ਦਾ ਨਾ ਸਿੱਖ ਸਿੰਪੋਜ਼ੀਅਮ ਹੈ ਉਹ 6 ਜੂਨ ਨੂੰ ਐਂਡ ਸਟਾਈਨ ਘਰ ਗੁਰੂ ਹੋ ਰਿਹਾ ਹੈ। ਸਾਰੇ ਬੱਚਿਆਂ ਦੇ ਜੋ ਵੀ ਉੱਥੇ ਡਾਕਟਰ ਮਨਵੀਰ ਸਿੰਘ ਤੇ ਉਹਨਾਂ ਦੇ ਜੋ ਵੀ ਹੋ ਟੀਮ ਹੈ ਉਹਨਾਂ ਨੇ ਬੂਥ ਲਾਇਆ ਹੋਇਆ ਹੈ।
ਜੋ ਵੀ ਬੱਚੇ ਉਸ ਦੇ ਵਿੱਚ ਭਾਗ ਲੈਣਾ ਪਾਉਂਦੇ ਹਨ ਉਹ ਬਹੁਤ ਹੀ ਚੰਗੀ ਗੱਲ ਹੈ। ਸਾਡੇ ਵੀ ਗੁਰਦੁਆਰਾ ਸਾਹਿਬ ਤੋਂ ਕਾਫੀ ਬੱਚੇ ਉੱਥੇ ਗਏ ਹਨ ਜਿਨ੍ਹਾਂ ਨੇ ਕਾਫੀ ਪ੍ਰੋਗਰੈਸ ਕੀਤੀ ਹੈ। ਸੋ ਪਲੀਜ਼ ਜੋ ਵੀ ਆਪਾਂ ਸਟਾਪ ਕਰ ਸਕਦੇ ਹਾਂ ਇਹ ਬਹੁਤ ਵੱਡੀ ਗੱਲ ਹੈ। ਸੋ ਸਿੱਖ ਸਿੰਪੋਜ਼ੀਅਮ ਜੋ ਬੱਚਿਆਂ ਦਾ ਹੈਗਾ ਪੰਜਾਬੀ ਦਾ ਉਹ 6 ਜੂਨ ਨੂੰ ਸਟਾਈਨ ਘਰ ਗੁਰੂ ਸਾਹਿਬ ਹੋਵੇਗਾ। ਸੋ ਵਾਹਿਗੁਰੂ ਜੀ ਕੇ ਖਾਲਸਾ। ਹੁਣ ਮੈਂ ਆਪਣੇ ਭਾਈ ਸਾਹਿਬ ਤਰਸੇਮ ਸਿੰਘ ਜੀ ਮੋਰਾਵਾਲੀ ਐਂਡ ਜੋ ਕਿ ਪਿਛਲੇ 2 ਦਿਨਾਂ ਤੋਂ ਬਹੁਤ ਹੀ ਜੋਸ਼ੀਲੇ ਢੰਗ ਦੇ ਨਾਲ ਸੰਗਤਾਂ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰ ਰਹੇ ਹਨ ਅਤੇ ਉਹਨਾਂ ਨੂੰ ਮੈਂ ਹੁਣ ਬੇਨਤੀ ਕਰਾਂਗਾ ਕਿ ਉਹ 12:45 ਤਾਈਂ ਆਪਣਾ ਪ੍ਰਸੰਗ ਸੁਣਾਉਣ ਅਤੇ ਸੰਗਤਾਂ ਨੂੰ ਨਿਹਾਲ ਕਰਨ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਨੂੰ ਕਹਿੰਦੇ ਟਾਈਮ ਚ ਰਹੋ, ਢਾਡੀ ਸਿੰਘਾਂ ਨੇ ਧੱਕਾ ਹੁੰਦਾ ਸਾਰੇ ਪਾਸੇ। ਵਾਹਿਗੁਰੂ ਇਹਦੀ ਬਣਾ ਦੇ ਬਸ ਰੰਗੀ ਦੀ ਕਰਕੇ ਬਾਕੀ ਠੀਕ ਆ। ਹਰ ਜਗ੍ਹਾ ਚਾਹਤੇ ਹੂੰ ਬਜਾ ਆਪ ਹੀ ਬਜਾ। ਵਾਹਿਗੁਰੂ ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਤ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹਾਕਰਾ ਗਜ਼ੂਰ ਗੁਰੂ ਗੋਬਿੰਦ ਸਿੰਘ ਝੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਵਾਜ ਜੀ ਬੋਲਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਚੜ੍ਹਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ। ਪ੍ਰਗਟ ਹੋਣ ਦੀਆਂ ਤੈਨੂੰ ਨੇ ਮੁਬਾਰਕਾਂ ਜੀ ਤੈਨੂੰ ਨੇ ਮੁਬਾਰਕਾਂ। ਰੰਗ ਛੜੇ ਦੀਆਂ ਤੈਨੂੰ ਨੇ ਮੁਬਾਰਕਾਂ ਜੀ ਤੈਨੂੰ ਨੇ ਮੁਬਾਰਕਾਂ। ਪ੍ਰਗਟ ਹੋਣ ਦੀਆਂ ਤੈਨੂੰ ਨੇ ਮੁਬਾਰਕਾਂ ਜੀ ਤੈਨੂੰ ਨੇ ਮੁਬਾਰਕਾਂ। ਰੰਗ ਛੜੇ ਦੀਆਂ ਤੈਨੂੰ ਨੇ ਮੁਬਾਰਕਾਂ ਜੀ ਤੈਨੂੰ ਨੇ ਮੁਬਾਰਕਾਂ। ਬਖਸ਼ੀ ਗੁਰਾ ਬਖਸ਼ੀ ਐ ਉਮਰਨ ਮੇਰੀ ਤੇਗ ਤੇਰਾ ਸਿਰ ਤੇ ਚਲਾ। ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ। ਓ ਗੁਰੂ ਦਸ਼ਮੇਸ਼ ਨੀ ਕੀ ਬਹੁਲ ਪਿਲਾਈ ਗੁਰੂ ਦਾ ਸਰੀਰ ਵਿੱਚ ਫੇਰ ਜਿੰਦ ਪਾਈਏ। ਗੁਰੂ ਦਸ਼ਮੇਸ਼ ਨੇ ਕੀ ਬਹੁਲ ਪਿਲਾਈਏ ਜੀ ਬਹੁਲ ਪਲਾਈਏ। ਗੁਰੂ ਦੇ ਸਰੀਰ ਵਿੱਚ ਫੇਰ ਜਿੰਦ ਪਾਈਏ ਜੀ ਫੇਰ ਜਿੰਦ ਪਾਈਏ।
ਆਈਏ ਤੇਰੀ ਮੌਤ ਨੂੰ ਤੈਨੂੰ ਦੇਖ ਖਾਨ ਸਕ ਮੇਰੀ ਜਿਹਨੂੰ ਕਹਿੰਦੇ ਚੰਦਰੀ ਬਲਾ ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਕੋਈ ਪਰਮਾਨ ਨਹੀਂ ਅੱਗੇ ਪਰ ਤੱਕ ਦੇ ਜੀ ਅੱਗੇ ਪਰ ਤੱਕ ਦੇ ਕੱਲਾ ਲੜੇ ਆਏ ਨਾਲ 1.25 ਲੱਖ ਦੇ ਨਾਲ 1.25 ਲੱਖ ਦੇ ਜੀ ਨਾਲ 1.25 ਲੱਖ ਦੇ ਕੋਈ ਪਰਮਾਨ ਨਹੀਂ ਅੱਗੇ ਪਰ ਤੱਕ ਦੇ ਜੀ ਅੱਗੇ ਪਰ ਤੱਕ ਦੇ ਕੱਲਾ ਲੜੇ ਆਏ ਨਾਲ 1.25 ਲੱਖ ਦੇ ਨਾਲ 1.25 ਲੱਖ ਦੇ ਜੀ ਨਾਲ 1.25 ਲੱਖ ਦੇ ਹੌਸਲਾ ਤੇ ਜੋਸ਼ ਦਲੇਰੀ ਥੰਮ ਦੇ ਹਲਾ ਚੜ੍ਹਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਚੜ੍ਹਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਹੁਣ ਤੈਨੂੰ ਅਜ਼ਮਾਇਆ ਰੰਬੀ ਚਰਖੜੀ ਤੇ ਆ ਰਿਹਾ ਜੀ ਚਰਖੜੀ ਤੇ ਆ ਰਿਹਾ ਦੀਆਂ ਪੱਠੀਆਂ ਤੇ ਦੱਬਦੇ ਅੰਗਾਰਿਆਂ ਹੋ ਦੱਗਦੇ ਅੰਗਾਰਿਆਂ ਜੀ ਦੱਗਦੇ ਅੰਗਾਰਿਆਂ ਤੈਨੂੰ ਅਜ਼ਮਾਇਆ ਰੰਬੀ ਚਰਖੜੀ ਤੇ ਆ ਰਿਹਾ ਜੀ ਚਰਖੜੀ ਤੇ ਆ ਰਿਹਾ ਦੀਆਂ ਪੱਠੀਆਂ ਤੇ ਦੱਬਦੇ ਅੰਗਾਰਿਆਂ ਜੀ ਦੱਗਦੇ ਅੰਗਾਰਿਆਂ ਵਗੇ ਜਾ ਤੂਫਾਨ ਹਨੇਰੀ ਤੂੰ ਦੀਵਾ ਦੇਵੇ ਸੀਸ ਦਾ ਜੜਾ ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਰੇ ਖਾਲਸਾ ਤੇਰੀ ਜੁਗੋ ਜੁਗ ਚੜ੍ਹਦੀ ਕਲਾ ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਬੇਕਸਾਰਾਂ ਦੇ ਯਾਰ ਹੱਕ ਰਾ ਗੁੰਜ਼ਾਰ ਜ਼ੁਮਲਾ ਫੈਜ਼ੇ ਨੂਰ ਹੱਕ ਰਾ ਗੰਜ਼ੂਰ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ ਹੱਕ ਆਗਾਹ ਗੁਰ ਗੋਬਿੰਦ ਸਿੰਘ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਉਹ ਆਪਣੇ ਬਾਰੇ ਜਦੋਂ ਗੱਲ ਕਰਦੇ ਨਾ ਆਂਦੇ ਨੰਦ ਲਾਲ ਜੀ ਔਰੰਗਜ਼ੇਬ ਦੇ ਪੁੱਤਰ ਦੇ ਤੁਸੀਂ ਸਭ ਤੋਂ ਆਲਾ ਅਫਸਰ ਸੋ ਦਿੱਲੀ ਵਿੱਚ ਤੁਹਾਡੀ ਧੁਜਾ ਝੁਲਦੀ ਸੀ ਦੀਵਾਨ ਸਾਹਿਬ ਇੱਥੇ ਤੁਹਾਡਾ ਰੁਤਬਾ ਕਿਹੜਾ ਭਾਈ ਨੰਦ ਲਾਲ ਸਾਹਿਬ ਜਿਵੇਂ ਅੱਜ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਇਹ ਸਾਰੇ ਵਿਸ਼ਵ ਦੇ ਵਿੱਚ ਇਹ ਪੜ੍ਹੀ ਸੁਣੀ ਵਿਚਾਰੀ ਜਾਂਦੀ ਏ ਉਦੋਂ ਫਾਰਸੀ ਸੀ ਪਰਸ਼ੀਅਨ ਭਾਈ ਨੰਦ ਲਾਲ ਸਾਹਿਬ ਉਸ ਬੋਲੀ ਦੇ ਪ੍ਰੋਫੈਸਰ ਪ੍ਰਿੰਸੀਪਲ ਸਰਬੋਤਮ ਸਭ ਤੋਂ ਆਲਾ ਉਹ ਵਿਦਵਾਨ ਨੇ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਕੀ ਆ ਲਓ ਮੈਂ ਦੱਸਦਾ ਲਾਲ ਸੱਗ ਗੁਲਾਮ ਗੁਰ ਗੋਬਿੰਦ ਸਿੰਘ ਲਾਲ ਭਾਈ ਨੰਦ ਲਾਲ ਸਾਹਿਬ ਸੱਗ ਕੁੱਤਾ ਕੂਕਰ ਲਾਲ ਸੱਗ ਗੁਲਾਮ ਗੁਰ ਗੋਬਿੰਦ ਸਿੰਘ ਕਹਿੰਦੇ ਨਹੀਂ ਤੌਬਾ ਮੇਰੇ ਕੋਲੋਂ ਭੁੱਲ ਹੋ ਗਈ ਉਹ ਮੇਰੇ ਕੋਲੋਂ ਮਿਸਟੇਕ ਹੋ ਗਈ ਮੇਰੇ ਕੋਲੋਂ ਗਲਤੀ ਹੋ ਗਈ ਆਂਦੇ ਭਾਈ ਜੀ ਕਿਹੜੀ ਕਹਿੰਦੇ ਲਾਲ ਸੱਗ ਨਹੀਂ ਲਾਲ ਕੁੱਤਾ ਨਹੀਂ ਲਾਲ ਸੱਗ ਗੁਲਾਮ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸੱਗ ਕੁੱਤੇ ਨੇ ਨਾ ਕੂਕਰ ਨੇ ਉਹ ਨੰਦ ਲਾਲ ਤਾਂ ਉਹਨਾਂ ਦਾ ਵੀ ਗੁਲਾਮ ਏ ਸਿੱਖੀ ਅੱਖਰ ਨੇ ਦੋ ਸਿੱਖੀ ਜਿਨ੍ਹਾਂ ਤੱਕੀ ਉਹਨਾਂ ਕਿਹਾ ਖੰਡਿਓਂ ਤਿੱਖੀ ਸਿੱਖੀਏ ਨਹੀਂ ਦੋ ਅੱਖਰ ਤੇਰੇ ਲੱਗਦੇ ਬੜੇ ਪਿਆਰੇ ਵਾਹਿਗੁਰੂ ਜਿਨ੍ਹਾਂ ਸਿੱਖੀਏ ਤੈਨੂੰ ਕਮਾਇਆ ਉਹਨੇ ਸਿਰੀ ਫਰਾ ਲੈ ਆਰੇ ਚਰਖੜੀਆਂ ਤੇ ਚੜ ਗਏ ਹੱਸ ਛੱਡਦੇ ਰਹੇ ਜਕਾਰੇ ਹੈ ਕਿਤੇ ਦੁਨੀਆ ਤੇ ਇਹੋ ਜਿਹਾ ਇਤਿਹਾਸ ਪਰ ਸਿੱਖਿਆ ਉਹ ਗੁਰੂ ਨਾਨਕ ਦਾ ਸਿੱਖਾ ਤੇਰੇ ਵੱਲ ਵੇਖ ਕੇ ਅੱਜ ਦਾ ਵਿਦਵਾਨ ਤੈਨੂੰ ਕਹਿੰਦਾ ਤੂੰ ਕੀ ਜਾਣੇ ਸੋਹਣਿਆ ਸਿੱਖਾ ਉਹ ਗੁਰੂ ਕਿਹਾ ਸਿੱਖਾ
ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਹੈ ਸਿੱਖੀ। ਗਾੜਾ ਖੂਨ ਸ਼ਹੀਦਾਂ ਦਿੱਤਾ, ਚਮਕ ਰਹੀ ਏ ਤਾਂ ਹੈ ਸਿੱਖੀ। ਮੇਰੇ ਸਤਿਗੁਰ ਤੇਗ ਬਹਾਦਰ ਸਿੱਖੀ, ਪੂਜਿਆ ਗੁਜਰੀ ਮਾਂ ਹੈ ਸਿੱਖੀ। ਕੋਈ ਬਿਰਲਾ ਹੀ ਬਹਿ ਸਕਦਾ ਤਲਵਾਰਾਂ ਦੀ ਸ਼ਾਂ ਹੈ ਸਿੱਖੀ। ਦੇਗਾ ਭਾਈ ਦਿਆਲੇ ਜੀ ਦਾ, ਮਤੀ ਦਾਸ ਦਾ ਆਰਾ ਸਿੱਖੀ। ਕੇਸਗੜ੍ਹ ਵਿੱਚ ਉਹ ਸਿਰ ਕਟਵਾ ਕੇ ਮਿਲਦੀ ਫਿਰ ਸਰਦਾਰਾ ਸਿੱਖੀ। ਸਿਰਾਂ ਬੱਟੇ ਸਿੱਖੀ ਮਿਲਦੀ ਆ। ਸਰਦਾਰ ਕੋਈ ਪੋਚਵੀਂ ਪੱਗ ਬੰਨ ਲਏ, ਉਹਨੂੰ ਸਰਦਾਰ ਆਖਿਆ ਜਾ ਸਕਦਾ? सरदार है कि करे जो फूल की रक्षा उसी को खार कहते हैं। गुलाब दे फूल करे जो फूलों की रक्षा उसे खार कहते हैं, जो बदलते जमाने को उसे विचार कहते हैं। मैं बड़े फक्र से कहता हूं ऐ दुनिया वालों, जो सर को दार पे रख दे उसे सरदार कहते हैं। सरदार कौन है? फुੱਲ ਦੀ ਰੱਖਿਆ ਕਰਦਾ ਕੰਡਾ। ਗੁਲਾਬ ਦੇ ਫੁੱਲ ਬੜੇ ਸੋਹਣੇ ਸੋਹਣੇ ਇੱਥੇ ਵੇਖੇ, ਔਰ ਉਹਨਾਂ ਵਿੱਚ ਖੁਸ਼ਬੂ ਵੀ ਹੈ। ਆਪਣੇ ਪੰਜਾਬ ਵਰਗੀ ਧਰਤੀ, ਇਹ ਧਰਤੀ ਹੈ ਪਿਆਰੀ ਧਰਤੀ। ਔਰ ਗੁਰੂ ਕੀ ਕਿਰਪਾ ਵੇਖੋ ਕਿੱਡੀ, ਜਿੱਥੇ ਗੁਰੂ ਘਰਾਂ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਪ੍ਰਬੰਧਕ ਸੱਜਣ ਸੋਹਣੀ ਮੈਨੇਜਮੈਂਟ ਕਰਕੇ ਸੇਵਾਵਾਂ ਨਿਭਾਉਂਦੇ ਨੇ, ਉੱਥੇ ਸਾਡੀਆਂ ਧੀਆਂ ਧਿਆਣੀਆਂ, ਸਾਡੀਆਂ ਬੱਚੀਆਂ ਇੱਥੋਂ ਦੀ ਕੌਂਸਲ ਦੇ ਅੰਦਰ ਅਸੀਂ ਤੇ ਅਰਦਾਸ ਕਰਦੇ, ਮਹਾਰਾਜ ਕਾਉਂਸਲਰ ਮੇਅਰ ਇਹ ਤੇ ਬਣਾ, ਏਡੀਆਂ ਵੱਡੀਆਂ ਮਿਹਰਾਂ ਕਰ, MP MLA ਵੱਡੇ ਪੱਧਰ ਤੇ ਮੋਹਰਲੀ ਕਤਾਰ 'ਚ ਆਪ ਜੀ ਦੇ ਬੱਚੇ ਪਹੁੰਚਣ, ਉੱਚੇ ਮਰਾਤਵੇ। ਵੇਖੋ ਆਪਣਾ ਕੋਈ ਕਿਸੇ ਉੱਚੇ ਰੁਤਬੇ ਤੇ ਹੋਏਗਾ ਨਾ, ਉਹ ਇਮਦਾਦ ਕਰੇਗਾ। ਔਰ ਖੁਸ਼ੀ ਹੋਈ ਧੀ ਦੇ ਦਰਸ਼ਨ ਕਰਕੇ, ਔਰ ਉਹਨਾਂ ਬੜੇ ਪ੍ਰੇਮ ਦੇ ਬਚਨ ਕਰੇ। ਭਾਈ ਸਤਿਕਾਰਯੋਗ ਪਰਮਜੀਤ ਸਿੰਘ ਜੀ ਦੁਸਾਂਝ, ਸਤਿਕਾਰਯੋਗ ਢਿੱਲੋਂ ਸਾਹਿਬ, ਉਹ ਵੀ ਅਦਬ ਨਾਲ ਦੱਸ ਰਹੇ ਸੀ। ਇਹ ਮਾਣ ਵਾਲੀ ਗੱਲ ਏ ਸਾਧ ਸੰਗਤ ਜੀ, ਮਾਣ ਆਪਣਿਆਂ ਤੇ ਹੁੰਦਾ। फूल दे नाल कंडा करे जो फूल की रक्षा उसी को खार कहते हैं, बदल डाले जो इंसान को उसी को प्यार कहते हैं। प्यार दुश्मनों को भी मित्र बना देंदा अगर प्यार विच आ जाइए। सुनो दुनिया वालों, मैं तुझे बेदर्द कहता हूं जो सर को दार पे रख दे। दार की हुंदा? ओ सूली नूं भी आख्या जांदा दार, जिथे ऐसे रखिया जांदा ते वड्ढिया जांदा। जेड़ा सर को दार पे रख दे उसे सरदार कहते हैं। जेड़ा सिर तली ते धरे, जेड़ा देश बदले, कौम बदले, नेकी बदले, सच बदले, गैरत बदले, अणख बदले, पंथ बदले, कुछ ना कुछ करके विखाए, ओनू वड्डा मान मिलदा। प्यारे खालसा जी, वैसाखी दा दिहाड़ा आया, शायर कहंदा नहीं भागा भरी विसाखी है, तैनू जियो आया। क्यों? क्योंकि तू सानू मुर्दियां नू, असी मर चुके सी, असी मर गए सां, असी मिट गए सां, असी खत्म सां। तई कृपा कीती, रहमत कीती, भागा भरी विसाखी है, जियो आया ते मुर्दियां नू जीवन दान कीता। दिन अज दे बाजां वालड़े ने पंथ खंडे धार दे विचों तैयार कीता। किरपा कीती कलगियां वालड़े ने। और अज दा ओ दिहाड़ा वैसाख भला शाखां बेस करे, वैसाख सुहावा तां लगा। बेशक वो दिन आने वाले समय च ने, पर खालसा जी महाराज सच्चे पातशाह जी किरपा, असी हर वेले लोकां पंज वेले तो सानू हर वेले कलगी वाले दियां यादां बणियां ही रहिंदियां। बड़े प्रेम दे विच अदब दे विच जुड़ के बैठे हो। समा अपनी रफ्तार नाल जा रहा, तुसी बड़े प्यार वाले हो, अदब वाले हो। आओ तुहाडे सारियां दे दर्शन दीदारियां दी खुशी च फतेह दा सिमरन करन लगे आ। ते तुहानू भी बेनती, सारी अपनी रसना तो सिमरन करो जी। वाहिगुरु जी का खालसा, वाहिगुरु जी की वाहिगुरु जी की फतेह। आप जी ने कीर्तन सरवण कीता, विचार सरवण कीते, ढाडी वार, ढाडी कला। साध संगत जी, ये ढाडी कला ये कोई ए नहीं भी कद्दू तोड़िया, कद्दू ओदी तूंबी बना ली, कहंदे जी कद्दू विच डंडा पाया ते डंडे विच तार, ऐ तार पा ली, चल मेरे भाई ग्रुप हो गया तैयार, तुंग लुंग। ये ओ नहीं, ये 100 रंगी, जेदे 100 रंग ने,
ਸੁਰੰਗੀ ਸੋਹਣੇ ਰੰਗਾਂ ਵਾਲੀ ਸਰੰਗੀ ਵੱਜਦੀ ਸੀ। ਜ਼ਿਕਰ ਕੀਤਾ ਸੀ ਗੁਨੀਬ ਸਾਹਿਬ ਹੋਰਾਂ, ਢਾਡੀ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਨੂੰ ਵੀ ਆਖਿਆ ਜਾਂਦਾ। ਢਾਡੀ, ਆ ਜਿਹੜੀ ਢੱਡ, ਉਹ ਢੱਡੇ ਹੀ ਆ ਦੋਨੋਂ, ਢਾਡੀ ਜਿਹੜਾ ਆ ਢੱਡੇ ਤੇ ਅਧਕ ਤੇ ਡੱਡਾ, ਇਹ ਢੱਡ ਤੇ ਸਰੰਗੀ ਆ। ਉਹ ਢਾਡੀ ਆ, ਉਹ ਪ੍ਰਭੂ ਦੇ ਗੁਣ ਗਾਉਣ ਵਾਲਾ, ਇਹ ਵੀ ਤੇ ਗੁਣ ਗਾਉਂਦੇ ਨੇ। ਇਹ ਮੁਰਦਿਆਂ ਨੂੰ ਮਰਦ ਬਣਾਉਣ ਵਾਲਾ ਇਤਿਹਾਸ ਜੋ ਸਤਿਗੁਰਾਂ ਮਿਹਰ ਕੀਤੀ। ਸਾਧ ਸੰਗਤ ਜੀ, ਪਹਿਲਾ ਢਾਡੀ ਕੌਣ ਹੋਇਆ? ਜਦੋਂ ਪੜ੍ਹਿਆ ਸੁਣਿਆ ਵਿਚਾਰਿਆ, ਭੈਰੋਂ ਨਾਮ ਸੁਣਿਆ ਹੋਵੇਗਾ, ਉਹ ਵੀ ਛਤਰੀ ਆ, ਉਹਦੇ ਵੀ ਆਪਣੇ ਗੁਣ ਨੇ। ਉਹਨੂੰ ਮੰਨਣ ਵਾਲੀ ਦੁਨੀਆ ਵੀ ਹੈ। ਜਿੱਥੇ ਦੁਰਗਾ ਦੀ ਪੂਜਾ ਹੁੰਦੀ ਨਾ, ਉਹਦੇ ਤੋਂ ਪਹਿਲਾਂ ਉਹਦੀ ਪੂਜਾ, ਉਹ ਆਂਦੇ ਪਿਓ ਦਾ ਪੋਤੇ। ਭੈਰੋਂ ਢੱਡ ਨਾਲ ਗਾਉਂਦਾ। ਉਹ ਜਦੋਂ ਉਹਨੇ ਵਜਾਇਆ ਨਾ ਨਾਦ, ਤੇ ਜਿਹਨੂੰ ਭੋਲਾ ਭੰਡਾਰੀ ਕਹਿੰਦੇ ਹੋ, ਉਹ ਭੋਲੇ ਭੰਡਾਰੀ ਨੂੰ ਬੜਾ ਚੰਗਾ ਲੱਗਾ। ਉਹਨੇ ਆਖਿਆ ਵੀ ਬਾਬਾ ਜੀ ਇੱਕ ਅੱਧੀ ਢੱਡ ਮੈਨੂੰ ਵੀ ਦੇ ਦਿਓ। ਉਹ ਲੈ ਆ, ਉਹ ਜਿਹਨੂੰ ਡਮਰੂ ਕਹਿਣ ਲੱਗ ਗਏ, ਉਹ ਢਾਡੀ ਆ। ਉਹ ਜਦੋਂ ਲੈ ਆ, ਪਰ ਉਹਨੇ ਇੱਕ ਸ਼ਰਤ ਤੇ ਦਿੱਤੀ ਸੀ ਵੀ ਇਹ ਨਾਦ ਮੀਂਡ ਜਿਹੜੀ ਇਹਦੇ ਵਿੱਚੋਂ ਪੈਦਾ ਹੁੰਦੀ ਨਾ, ਉਹ ਬੰਦੇ ਨੂੰ, ਬਿਸੁਰੇ ਨੂੰ, ਉਹ ਬੰਦੇ ਨੂੰ ਇੱਧਰ ਉੱਧਰ ਭਟਕਦੇ ਨੂੰ ਪਰਮੇਸ਼ਰ ਦੀ ਲਿਵ ਨਾਲ ਜੋੜਦੀ ਹੈ। ਮੀਂਡ ਇਹ ਜਿਹੜੀ ਐਸੀ ਆਵਾਜ਼ ਏ, ਇਹ ਨਾਦ ਹੀ ਏ, ਅਨਹਦ ਨਾਦ ਇਹਨੂੰ ਕਹਿੰਦੇ ਆ, ਜਿਹੜਾ ਉਹਦੇ ਵਿੱਚੋਂ ਪੈਦਾ ਹੁੰਦਾ, ਢੱਡ ਵਿੱਚੋਂ, ਸਾਜ਼ ਵਿੱਚੋਂ। ਸਾਧ ਸੰਗਤ ਜੀ, ਤਾਲ। ਤੇ ਉਹ ਜਿਹੜਾ ਭੋਲਾ ਭੰਡਾਰੀ ਨਾ, ਉਹਨੂੰ ਕਿਹਾ ਬਈ ਵੇਖ ਤੂੰ ਸੁੱਖ ਨਿਧਾਨ ਛਕ ਲਈ ਨਾ, ਇਹ ਨਾ ਹੋਵੇ ਵੀ ਇਹ ਕਿਤੇ ਐਵੇਂ ਸਿੱਟੀ ਫਿਰੇ, ਇਹਦਾ ਨਰਾਦਰ ਨਾ ਕਰੀ। ਉਹ ਆਂਦਾ ਨਹੀਂ ਜੀ ਨਹੀਂ ਕਰਦਾ। ਪਰ ਇੱਕ ਦਿਨ ਕਿਤੇ ਆਇਆ ਭੈਰੋਂ, ਉਹਨੇ ਵੇਖਿਆ ਢੱਡ ਪੈਰਾਂ 'ਚ, ਤੇ ਉਹ ਮਸਤ ਹੋਇਆ ਪਿਆ ਆਨੰਦ ਦੇ ਵਿੱਚ। ਉਹਨੇ ਉਹਦੇ ਕੋਲ ਖੜਤੌਲਾ ਸੀ, ਅਣਘੜਤ ਜੀ ਲੱਕੜ, ਉਹਨੇ ਦੋ ਇੱਧਰੋਂ ਦੋ ਉੱਧਰੋਂ। ਭੋਲਾ ਭੰਡਾਰੀਆਂ ਦਾ ਮਾਰੇ, ਪ੍ਰਭੂ ਕਾਹਨੂੰ ਮਾਰਦੇ ਹੋ? ਆਂਦੇ ਉਹ ਤੈਂ ਕਿਹਾ ਸੀ ਅਦਬ ਰੱਖਾਂਗਾ, ਇਹ ਬੇਅਦਬ ਕੀਤਾ। ਆਂਦਾ ਜੀ ਇੱਕ ਵਾਰੀ ਬਖਸ਼ ਦਿਓ, ਮੁੜ ਕੇ ਨਹੀਂ ਇਹ ਗਲਤੀ ਕਰਦਾ। ਅੱਜ ਵੀ ਵੇਖ ਲਿਓ ਕਿਤੇ ਭੋਲੇ ਭੰਡਾਰੀ ਜਿਹਨੂੰ ਸ਼ਿਵ ਜੀ, ਪਰ ਮਹਾਰਾਜ ਨੇ ਤੇ ਕਿਹਾ ਵੀ ਜਿਹੜਾ ਸ਼ਿਵ ਹੈ ਨਾ, ਉਹ ਪਰਮੇਸ਼ਰ ਦਾ ਹੀ ਨਾਮ ਹੈ। ਰਾਮ ਵੀ ਪਰਮੇਸ਼ਰ ਦਾ ਹੀ ਨਾਮ ਹੈ। ਤੇ ਰਾਮ ਸ਼ਿਵ ਜੇ ਪਰਮੇਸ਼ਰ ਦੇ ਨਾਮ ਨੇ, ਤੇ ਪਰਮੇਸ਼ਰ ਸਾਰਿਆਂ ਵਿੱਚ, ਫਿਰ ਰਾਮ ਵਿੱਚ ਤੇ ਸ਼ਿਵ ਵਿੱਚ ਵੀ ਤੇ ਹੈਗਾ ਹੀ ਆ, ਉਹਨਾਂ ਵਿੱਚ ਵੀ ਇਹ ਨਹੀਂ ਵੀ ਉਹਨਾਂ ਵਿੱਚ ਨਹੀਂ। ਅੱਜ ਵੀ ਵੇਖਿਓ ਤਰਸ਼ੂਲ ਉਹਦਾ ਗੱਡਿਆ ਹੋਇਆ, ਤੇ ਢੱਡ ਉੱਚੀ ਕਰਕੇ ਬੰਨੀ ਹੋਈ ਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਢਾਡੀ ਸ਼ਬਦ ਲੈ ਕੇ ਬੇਅੰਤ ਬਾਣੀ ਉਚਾਰੀ, ਦੂਜੇ ਸਤਿਗੁਰਾਂ ਨੇ ਵੀ ਉਚਾਰੀ। ਫਿਰ ਕਿਰਪਾ ਹੋ ਗਈ। ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਮੌਜਾਂ ਵਾਲੇ, ਚੌਜਾਂ ਵਾਲੇ ਸਤਿਗੁਰੂ ਗੁਰੂ। ਇੱਕ ਪੁੱਤ ਨਹੀਂ ਸੀ ਮਿਲਿਆ, ਕੋਈ ਦਰ ਛੱਡਿਆ ਨਹੀਂ ਸੀ ਸੁਲੱਖਣੀ ਨੇ, ਜਿੱਥੇ ਨਾ ਗਈ ਹੋਵੇ। ਅੰਤ ਮੀਰੀ ਪੀਰੀ ਦੇ ਮਾਲਕ ਦੇ ਘੋੜੇ ਦੀਆਂ ਵਾਗਾਂ ਫੜੀਆਂ। ਉਹ ਵਾਗਾਂ ਫੜਨੇ ਦੀ ਜਾਂਚ ਕਿਹਨੇ ਦੱਸੀ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਵਿਦਵਾਨ ਪੁਰਸ਼, ਬੜਾ ਕੁਝ ਪੰਥ ਨੂੰ ਬਖਸ਼ਦੇ ਨੇ, ਅਨਮੋਲ ਦਾਤਾਂ। ਇਹ ਗੁਰਮੁਖ ਪਿਆਰਿਓ, ਗੁਰਬਾਣੀ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਜੈਸੇ ਖਨਵਾਰਾ, ਉਹ ਕਿੱਦਾਂ ਹੁਣ ਸੁਨਿਆਰ ਕਿੰਨੇ ਸੋਹਣੇ ਗਹਿਣੇ ਘੜ ਦਿੰਦਾ ਸਾਡੇ ਵੀਰੇ ਗਿੱਲ ਸਾਹਿਬ, ਔਰ ਉਹ ਚੀਜ਼ ਦੇ ਵਿੱਚੋਂ ਹੀ ਔਰ ਕਮਾਲ ਕਰ ਦਿੰਦੇ। ਸਾਰੇ ਤੁਸੀਂ ਵੇਖਦੇ ਹੋ। ਇਦਾਂ ਹੀ ਸਮੁੰਦਰ ਵਿੱਚ ਬੇਅੰਤ ਪਦਾਰਥ ਨੇ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਗੁਰੂ ਮਾਰ ਨੇ ਸਭ ਦਾਤਾਂ ਦੇ ਕੇ ਨਵਾਜ਼ਿਆ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਘੋੜੇ ਦੀ ਵਾਗ ਫੜੀ ਹੋਈ ਆ, ਤੇ ਮਹਾਰਾਜ ਕਹਿੰਦੇ ਮਾਈ ਤੂੰ ਮੁੜ ਕੇ ਫਿਰ ਆ ਗਈ। ਆਣ ਲੱਗੀ, ਮਹਾਰਾਜ ਤੁਸੀਂ ਆਂਦੇ ਹੋ ਨਾ ਤੇਰੇ ਕਰਮਾਂ ਵਿੱਚ ਔਲਾਦ ਹੀ ਹੈ ਨਹੀਂ। ਮਹਾਰਾਜ ਮੇਰਾ ਕਸੂਰ ਨਹੀਂ, ਤੁਹਾਡਾ ਹੀ ਕਸੂਰ ਆ। ਮਹਾਰਾਜ ਕਹਿੰਦੇ ਸਾਡਾ ਕਿਵੇਂ? ਆਂਦੇ ਮਹਾਰਾਜ ਲਿਖਣ ਵਾਲੇ ਤੁਸੀਂ, ਲਿਖਾਉਣ ਵਾਲੇ ਤੁਸੀਂ, ਦਾਤੇ ਤੁਸੀਂ, ਦਾਤਾਂ ਦੇਣ ਵਾਲੇ ਤੁਸੀਂ। ਜੇ ਉਦੋਂ ਲਿਖਣਾ ਭੁੱਲ ਗਏ ਹੋ ਤੇ ਹੁਣ ਲਿਖ ਦਿਓ। ਮਹਾਰਾਜ ਕਹਿੰਦੇ ਕਾਹਦੇ ਤੇ ਲਿਖਦੇ? ਮੈਂ ਇੱਥੇ ਕਲਮਾਂ ਦਵਾਤਾਂ ਚੁੱਕੀ ਫਿਰਦਾ। ਮਾਈ ਨੇ ਠੀਕਰ ਚੱਕਿਆ, ਉੱਥੇ ਠੀਕਰ ਪਿਆ, ਉਹ ਠੀਕਰਾ ਚੁੱਕ ਕੇ ਆਂਦੇ ਲੈ ਮਹਾਰਾਜ ਇਹਦੇ ਉੱਤੇ ਲਿਖ ਦਿਓ, ਭੋਲੇ ਪਾ
ਤੇ ਕਿਆ ਪਤਾ ਕੀ ਬੀਬੀਏ ਦਾੜੀਏ ਚਿੱਟੀਏ ਪੱਗੇ ਮੈਂ ਅਰਜ਼ ਕਰਨੀ ਆ ਗੁਰੂ ਹਰਗੋਬਿੰਦ ਅੱਗੇ ਮੇਰਾ ਨਾਮ ਹੈ ਸੁਲੱਖਣੀ ਪਰ ਹਾਂ ਸਖਣੀ ਤੇ ਮੇਰਾ ਪਿੰਡ ਚੱਬੇ ਮੀਰੀ ਪੀਰੀ ਦਿਆ ਮਾਲਕਾ ਫਲ ਜਾਂਦੀ ਨੂੰ ਸੜੀ ਹੋਈ ਸਖਣੀ ਨੂੰ ਭਈ ਇੱਕ ਫਲ ਤਾਂ ਲੱਗੇ। ਸਾਧ ਸੰਗਤ ਜੀ ਇੱਕ ਨਹੀਂ 7 ਪੁੱਤ ਦੇ ਕੇ ਨਵਾਜੀ। ਅੱਜ ਵੀ ਚੱਬਾ ਉਹਦੀਆਂ 7 ਪੱਤੀਆਂ ਇੱਥੇ ਹੀ ਵਸ ਨਹੀਂ ਭੱਠ ਮੱਚਦਾ ਪੱਟੀ ਵਿੱਚ ਤੇ ਸਤਿਗੁਰੂ ਬੈਠੇ ਡਰੋਲੀ ਵਿੱਚ ਖੂਹ ਵੀ ਹੈਗਾ, ਗਾਗਰਾਂ ਵੀ ਹੈਗੀਆਂ ਤੇ ਪੱਟੀ ਵਿੱਚ ਉਹ ਭੱਠ ਵੀ ਹੈਗਾ ਜਿਹਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਬੈਠੇ ਆ, ਅੱਜ ਵੀ ਹੈਗਾ। ਪੱਟੀ ਵਿੱਚ ਭੱਠ ਵਲਦਾ ਤੇ ਸਤਿਗੁਰ ਸੇਕ ਡਰੋਲੀ ਵਿੱਚ ਸਹਿੰਦੇ ਝੱਲਿਆ ਬਲ ਦੇ ਪੱਠਾਂ ਵਿੱਚ ਰਾਖੀ ਕਰਨ ਵਾਲੇ ਉਹਨਾਂ ਕੀਤੀ ਕਿਰਪਾ। ਢਾਡੀ ਸਿੱਖ ਸਟੇਜ ਉੱਤੇ ਲਿਆਂਦੇ। ਪਹਿਲਾਂ ਗਾਇਆ ਬਾਬੇ ਨੱਥੇ ਨੇ, ਬਾਬੇ ਅਬਦੁੱਲੇ ਨੇ, ਢੱਡਾਂ ਦੀਆਂ ਟੁਣਕਾਰਾਂ ਪਾਈਆਂ। ਅੱਜ ਤੁਹਾਡੀ ਖਿਦਮਤ ਦੇ ਵਿੱਚ ਯਤਨ ਕਰਨ ਲੱਗੇ ਆ। ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 30 ਮਾਰਚ 1699 13 ਜਾਂ 14 ਅਪ੍ਰੈਲ ਨਹੀਂ ਭੁਲੇਖਾ ਖਾਂਦੇ ਆ ਕਿਉਂਕਿ ਅੰਗਰੇਜ਼ਾਂ ਦਾ ਸਾਲ ਉਹ ਵਾਧਾ ਘਟਦਾ ਸੀ, ਉਹਨਾਂ ਨੇ ਦਿਨ ਘਟਾਏ ਨੇ। ਉਹ ਸਾਰੀ ਖੋਜ ਵਿਦਵਾਨਾਂ ਨੇ ਲਿਖੀ ਏ। ਜਿਵੇਂ ਬੋਲਣ ਲੱਗਾ 15-20 ਮਿੰਟ ਉਹਦੇ ਤੇ ਐਵੇਂ ਖਰਾਬ ਹੋਣਗੇ, ਬਸ ਇੰਨਾ ਹੀ ਜਾਣ ਲਓ। ਉਹਨਾਂ ਵਿੱਚੋਂ ਦਿਨ ਕੱਢ ਦਿੱਤੇ। ਜਿਵੇਂ ਹੁਣ ਟਾਈਮ 1 ਘੰਟਾ ਕਦੇ ਅੱਗੇ ਹੁੰਦਾ ਕਦੇ ਪਿੱਛੇ ਹੁੰਦਾ, ਇਹਨਾਂ ਮੁਲਕਾਂ 'ਚ ਕਰਦੇ ਨੇ। ਇੰਗਲੈਂਡ ਵਿੱਚ ਹੋਇਆ। ਔਰ ਸਾਧ ਸੰਗਤ ਜੀ ਇਦਾਂ ਹੀ ਉਹ ਦਿਨ ਕੱਢਣ ਕਰਕੇ ਸਾਡੀ ਵਿਸਾਖੀ ਈਸਵੀ 'ਚ ਅਪ੍ਰੈਲ ਨੂੰ ਆਉਣ ਲੱਗੇ, ਨਹੀਂ ਤਾਂ 30 ਮਾਰਚ 1699 ਸੀ। ਹੁਣ ਤੇ ਰਿਕਾਰਡ ਮਿਲ ਜਾਂਦਾ ਸਾਰਾ। 30 ਮਾਰਚ 1699 ਦੀ ਵਿਸਾਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਕਲ ਕੇ ਤੰਬੂ ਚੋਂ ਬਾਹਰ ਆ ਕੇ ਸਟੇਜ ਦੇ ਉੱਤੇ ਖੜ ਗਏ। ਆਉਂਦੀਆਂ ਹੀ ਗਰਜ ਕੇ ਆਖਿਆ ਕੋਈ ਹੈ ਸਿੱਖ ਬੇਟਾ, ਕੋਈ ਹੈ ਸਿੱਖ ਬੇਟਾ ਜੋ ਕਰੇ ਸੀਸ ਭੇਟਾ, ਕੋਈ ਹੈ ਜਿਹੜਾ ਸੀਸ ਦੀ ਭੇਟ ਚਾੜੇ। ਪਹਿਲੀ ਵਾਰੀ ਕਿਹਾ ਕੋਈ ਨਹੀਂ ਉੱਠਿਆ। ਮਹਾਰਾਜ ਨੇ ਦੂਜੀ ਵਾਰੀ ਫਿਰ ਦੁਹਰਾਇਆ, ਕਹਿੰਦੇ ਮੈਨੂੰ ਤੁਸੀਂ ਦਿਓ ਸ਼ਾਹ ਰਗ ਦਾ ਲਹੂ, ਮੈਂ ਵਾਅਦਾ ਕਰਦਾ ਮੈਂ ਤੁਹਾਡੀ ਉਮਤ ਨੂੰ ਆਉਣ ਵਾਲੀ ਨਸਲ ਨੂੰ ਸਰਦਾਰੀ ਬਖਸ਼ ਦਿਆਂਗਾ। Give me blood and I give you freedom। ਇਹ ਨਾਰਾ ਲਾਇਆ ਨਾ ਸੁਭਾਸ਼ ਚੰਦਰ ਬੋਸ ਨੇ, ਇਹ ਉਹਦਾ ਨਾਰਾ ਨਹੀਂ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਐਲਾਨ ਸੀ। ਮੈਨੂੰ ਖੂਨ ਦਿਓ ਤੇ ਮੈਂ ਤੁਹਾਨੂੰ ਰੁਤਬਾ ਦਿਆਂਗਾ, ਸਰਦਾਰੀ ਦਾ ਰੁਤਬਾ ਦਿਆਂਗਾ, ਗੈਰਤ ਦਾ ਰੁਤਬਾ ਦਿਆਂਗਾ, ਮਰਦਊਪੁਣੇ ਦਾ। ਓਏ ਲੋਕੀ 5-4 ਸਾਲ ਲਈ ਰੁਤਬਾ ਦਿੰਦੇ ਨੇ, ਮੈਂ ਉਹ ਰੁਤਬਾ ਦਿਆਂਗਾ ਜਿਹੜਾ ਸਦਾ ਵਾਸਤੇ ਤੁਹਾਡੀ ਸਰਦਾਰੀ ਨੂੰ ਕਾਇਮ ਰੱਖੇਗਾ। ਤੀਜੀ ਵਾਰੀ ਜਦੋਂ ਮਹਾਰਾਜ ਨੇ ਕਿਹਾ ਇੱਕ ਗੁਰੂ ਕਾ ਪਿਆਰਾ ਲਾਹੌਰ ਦੇ ਰਹਿਣ ਵਾਲਾ, ਇਹ ਭਾਈ ਪਾਰੋ ਦੀ ਵੰਸ਼ ਵਿੱਚੋਂ ਆ, ਦੁਆਬੇ ਦੀ ਧਰਤੀ ਤੇ ਸੁਲਤਾਨਪੁਰ ਦੇ ਕੋਲ ਡੱਲਾ, ਜਿੱਥੋਂ ਜਗਜੀਤ ਸਿੰਘ ਹੋਰੀ ਸਾਡੇ ਸਰੰਗੀ ਮਾਸਟਰ ਸਾਹਿਬ ਨੇ। ਸਾਧ ਸੰਗਤ ਜੀ ਬੇਅੰਤ ਬ੍ਰਹਮ ਗਿਆਨੀ 72 ਕਹਿੰਦੇ ਆ। ਭਾਈ ਪਾਰੋ ਜੀ ਬੜੀ ਕਮਾਈ ਵਾਲੀ ਰੂਹ, ਉਹਨਾਂ ਦੀ ਵੰਸ਼ ਲਾਹੌਰ ਵਸਦੀ ਏ, ਲਾਹੌਰ ਵਿੱਚ ਵਸਦਾ। ਉਹ ਭਾਗੜੀ ਅਮੜੀ, ਉਹ ਭਾਗਾਂ ਵਾਲਾ ਪਿਤਾ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਆ ਲਓ ਗੁਰੂ ਪਿਆਰਿਓ ਲਾਹੌਰ ਦੀ ਧਰਤੀ ਤੋਂ ਜਿਹੜਾ ਬਹੁਤਾ ਦੇਰ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਪਹਿਲਾਂ ਹੀ ਪ੍ਰੇਮ ਦੇ ਵਿੱਚ ਉੱਠ ਕੇ ਖੜਾ ਹੋ ਗਿਆ। ਮਹਾਰਾਜ ਕਹਿੰਦੇ ਓਏ ਦੇਰ ਲਾ ਕੇ ਕਿਉਂ ਉੱਠਿਆ? ਆਂਦਾ ਮਹਾਰਾਜ ਮੈਂ ਤੇ ਸੋਚਦਾ ਸੀ ਇਹ ਚੜਿਆ ਹੋਇਆ ਜਿਹੜੀ ਚੀਜ਼ ਚੜਾ ਦਈਏ ਉਹ ਮੁੜ ਕੇ ਵੀ ਚੜਾਈ ਜਾ ਸਕਦੀ ਹੈ। ਮਹਾਰਾਜ ਇਸ ਤੇ ਸਿਰ ਪਹਿਲਾਂ ਹੀ ਚੜਾਏ ਹੋਏ ਆ। ਮਹਾਰਾਜ ਕਹਿੰਦੇ ਗੱਲਾਂ ਵਾਵਾ ਕਰਦਾ ਅੱਜ ਪਰਖੇ ਤੂੰ ਮੈਨੂੰ ਨਹੀਂ ਤੇ ਮੈਂ ਤੈਨੂੰ ਨਹੀਂ ਜਾਣਦਾ, ਦੱਸ ਕੌਣ ਏ? ਆਦਾ ਜੀ ਤੁਹਾਡਾ ਬੱਚਾ ਦਇਆ ਰਾਮ। ਕਿੱਥੋਂ ਆਇਆ? ਮਹਾਰਾਜ ਲਾਹੌਰ ਤੋਂ। ਮਹਾਰਾਜ ਕਹਿੰਦੇ ਕਮਾਲ ਹੋ ਗਈ, ਸਹਿਰ ਕਹਿਰ ਸਵਾ ਪਹਿਰ। ਬਾਬਾ ਨਾਨਕ ਕਹਿੰਦਾ ਜਿਹੜੇ ਲਾਹੌਰ ਨੂੰ ਉਹ ਜਿੱਥੇ ਅੰਮ੍ਰਿਤ ਵੇਲੇ ਗਊਆਂ ਵੜਦੇ ਆ ਉਹ ਲਾਹੌਰ ਵਿੱਚੋਂ ਦਇਆ ਆਇਆ ਹੀ। ਤੈਨੂੰ ਲੜਾ ਕੇ ਵੇਖਾਂ, ਯੁੱਧ ਲੜਨੇ ਪੈਣ, ਤੈਨੂੰ ਕੋਈ ਆਲਾ ਕੁਛ ਕਰਵਾ ਕੇ ਵੇਖੀਏ, ਗੱਤਕਾ ਖੇਡਣਾ ਆਉਂਦਾ ਹੀ, ਸ਼ਸਤਰ ਵਿਦਿਆ ਦਾ ਅਭਿਆਸ ਹੈ? ਕਹਿੰਦਾ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਤੇਰਾ ਅਭਿਆਸ ਕਾਹਦਾ?
ਕਹਿੰਦਾ ਜੀ ਬਾਪੂ ਰੇੜੀਆਂ ਪਤਾਸੇ ਤੋਲਦਾ ਸੀ ਲਾਹੌਰ, ਤੇ ਕੰਮ ਹਮਾਰਾ ਵੀ ਤੋਲੂ ਹੀ ਤੱਕੜੀ, ਤੇ ਸਾਡਾ ਕੰਮ ਵੀ ਤੱਕੜੀਆਂ ਤੋਲਣ ਦਾ। ਕੰਮ ਹਮਾਰਾ ਤੋਲੂ ਤੱਕੜੀ, ਮੈਂ ਨੰਗੀ ਕਰਦ ਕभी ਨਹੀਂ ਪਕੜੀ। ਚਿੜੀ ਉੜੇ, ਜੇ ਮੇਰੇ ਕੋਲੋਂ ਤਾਂ ਸਰਰ ਕਰਦੀ ਚਿੜੀ ਲੰਘਦੀ, ਮੈਂ ਡਰ ਜਾਨਾ। चिड़ी उड़े डर से मर जाऊं, फिर दुश्मन से कैसे लड़ पाऊं। मारे फिर कहते खिंच के, कहते बोले गज दशमेश जी दया राम, इधर आओ ऊंच नीच दा भेद मिटा देंगा। जेड़ी तेग तो थर थर कंबदा है, तेनू उसे ही तेग ते नचना सिखा देंगा। खिंच के महाराज सच्चे पातशाह ओनू जदों हलूना दिंदे हन ते ओ एक अधीनगी नाल, एक प्रेम नाल बेनती करदा। ओ बेनती रूपी छंद मोरां वालियां दा जथा कहण लगा, प्रेम नाल सुनियो भाई। शीस पातशाह लो हाजर, लो हाजर तू सादे मेरा शीस पातशाह लो हाजर। उठिया राम सिख पहला उठिया दीवान चो, हाथ जो कहन लगा अपनी जबान चो। राम सिख पहला उठिया दीवान चो, हाथ जोड़ कहन लगा अपनी जबान चो। पातशाह लो हाजर, हाजर तू सांदे मेरा शीस पातशाह लो हाजर। शीस देणो सेवक दा कोई इनकार ना, कट लवो झट हुण पावो अटकार ना। शीस देणो सेवक दा कोई इनकार ना, कट लवो झट हुण पावो अटकार ना। मैं मनदा, मैं नहीं मनदा, मैं नहीं मनदा दिया ते चीस पातशाह हाजर, लो हाजर तू सांदे मेरा शीस पातशाह लो हाजर, लो हाजर तू सांदे मेरा शीस पातशाह लो हाजर। चढ़ो नग जिंदगी दा जिथे तुसी चढ़ना, मोरा वाली सिक्खी दे स्कूल च मैं पढ़ना। चढ़ो नग जिंदगी दा जिथे तुसी चढ़ना, मोरा वाली सिक्खी दे स्कूल विच पढ़ना। अपनी अज अपनी वसूल करो फीस पातशाह लो हाजर, लो हाजर तू सांदे मेरा शीस पातशाह लो हाजर, लो हाजर तू सांदे मेरा शीस पातशाह लो हाजर। मैनू मंजूर दाता जिवें तुसी आखिया, ओ धोती टोपी जंजू अते टिकियां दे रखिया। मैनू मंजूर दाता जिवें तुसी आखिया, ओ धोती टोपी जंजू अते टिकियां दे रखिया। कोई करे की, कोई करे की, कोई करे की तूफान तेरी रीस पातशाह लो हाजर, लो हाजर तू सांदे मेरा शीस पातशाह लो हाजर, लो हाजर तू सांदे मेरा शीस पातशाह लो हाजर। दया राम महाराज दे सन्मुख खड़ गया, कहंदा महाराज ਇਹ ਸੀਸ ਤੇਰਾ ਤਨ ਮਨ ਤੇਰਾ ਖਿੱਚ ਕੇ ਤੰਬੂ ਦੇ ਵਿੱਚ ਲੈ ਕੇ ਗਏ, ਕੋਈ ਲਿਹਾਜ਼ ਥੋੜੀ ਕਰਨਾ ਸੀ। ਓਏ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ, ਭੱਜ ਜਾਣ। ਉਹ ਕਿੱਧਰ ਕਿਰਪਾਨ ਹੇਠੋਂ
ਜਿਹੜੇ ਪ੍ਰੇਮ ਦੇ ਗੁਨਾਹ ਵਿੱਚ ਫੜੇ ਹੋਵਣ। ਸਾਧ ਸੰਗਤ ਜੀ, ਖੌਫ ਉਹਨਾਂ ਨੂੰ ਕੀ ਇਹ ਜ਼ਿੰਦਗੀ ਦਾ, ਨਾਗ ਇਸ਼ਕ ਦੇ ਜਿਨ੍ਹਾਂ ਨੂੰ ਲੜੇ ਹੋਵਣ। ਪਰ ਇਸ਼ਕ ਕਿਹੜਾ? ਹਕੀਕੀ ਇਸ਼ਕ। ਇਸ਼ਕ ਨਹੀਂ ਆਖਿਆ ਇਸ਼ਕ ਹੁੰਦਾ, ਪਤਾ ਇਸ਼ਕ ਦਾ, ਇਸ਼ਕ ਦੇ ਡੰਗਿਆਂ ਨੂੰ। ਰੰਗ ਰੰਗ ਨਹੀਂ ਆਖਿਆ ਰੰਗ ਚੜਦਾ, ਪਤਾ ਰੰਗ ਦਾ, ਰੰਗ ਵਿੱਚ ਰੰਗਿਆਂ ਨੂੰ। ਕਿਹੜੇ ਭਾ ਸ਼ਹਾਦਤ ਦਾ ਜਾਮ ਮਿਲਦਾ ਤੇ ਪਤਾ ਧਾਰ ਤਲਵਾਰ ਦੀ ਲੰਘਿਆਂ ਨੂੰ। ਅੰਦਰ ਤਲਵਾਰ ਚੱਲੀ, ਜਿਵੇਂ ਸੱਟ ਪੈਂਦੀ ਨਾ, ਚਟਕ ਆਵਾਜ਼ ਆਈ ਤੇ ਖੂਨ। ਸਾਧ ਸੰਗਤ ਜੀ, ਤੰਬੂ ਦੇ ਵਿੱਚੋਂ ਜਦੋਂ ਕੋਚਰ ਮਾਰਨ ਆਏ ਤੇ ਲੋਕਾਂ ਵੇਖਿਆ, ਇੱਕ ਵਾਰੀ ਸੰਨਾਟਾ ਛਾ ਗਿਆ। ਏਡਾ ਵੱਡਾ ਇਕੱਠ, ਕੋਈ ਬੋਲਦਾ ਹੀ ਨਹੀਂ। ਹਾਲੇ ਮਨ ਦੇ ਵਿੱਚ ਕੋਈ ਵਿਚਾਰ ਹੀ ਕਰਦੇ, ਇਹਨੇ ਨੂੰ ਲਹੂ ਦੇ ਨਾਲ ਭਿੱਜੀ ਹੋਈ ਤਲਵਾਰ ਸ੍ਰੀ ਸਾਹਿਬ ਐ ਦਸਤੇ ਮੁਬਾਰਕ ਵਿੱਚ ਫੜੀ ਹੋਈ ਤੇ ਮਾਰੇ ਦੂਜੀ ਵਾਰੀ ਫਿਰ ਸਟੇਜ ਦੇ ਉੱਤੇ ਆ ਗਏ। ਤਖਤ ਦੇ ਉੱਤੇ ਆ ਕੇ ਫਿਰ ਬੰਗਾਰ ਕੇ ਕਿਆ ਕੋਈ ਹੈ ਜਿਹੜਾ ਫਿਰ ਸੀਸ ਦੇਵੇ? ਸਾਧ ਸੰਗਤ ਜੀ, ਜਦੋਂ ਦੂਜੀ ਵਾਰੀ ਕਿਹਾ ਹੀ ਨਾ ਮਹਾਰਾਜ ਜੀ ਨੇ ਭਈ ਮੈਨੂੰ ਸਿਰ ਚਾਹੀਦਾ, ਤੇ ਨਾਲੇ ਇੱਕ ਹੋਰ ਕਹਿ ਦਿੱਤੀ, ਕਹਿੰਦੇ ਜਲਦ ਜਲਦ ਆਈਏ ਬਹੁਤ ਸੀਸ ਚਾਹੀਏ। ਛੇਤੀ ਛੇਤੀ ਆਓ, ਟਾਈਮ ਨਾ ਲਾਓ, ਮੈਨੂੰ ਬੜੇ ਸਿਰਾਂ ਦੀ ਲੋੜ ਏ। ਜਦੋਂ ਕਿਹਾ ਫਿਰ ਤੀਜੀ ਵਾਰੀ ਸੈਫਾਬਾਦ, ਸੈਫਾਬਾਦ ਆਪਾਂ ਦਿੱਲੀ ਕਹਿੰਦੇ ਰਹੇ ਹਾਂ, ਸੁਣਦੇ ਰਹੇ ਵੀ ਦਿੱਲੀੋਂ ਆਇਆ, ਦਿੱਲੀ ਦਾ ਨਹੀਂ, ਮੇਰਠ, ਮੇਰਠ ਦੇ ਬਿਲਕੁਲ ਨਾਲ ਆ ਉਹ ਪਿੰਡ ਏ ਭਾਈ ਸਾਹਿਬ ਦਾ। ਧਰਮ ਦਾਸ ਉੱਠਿਆ, ਜੱਟ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲਾ, ਤੇ ਜਦੋਂ ਮਹਾਰਾਜ ਕੋ ਗਿਆ ਨਾ, ਮਹਾਰਾਜ ਵੇਖ ਕੇ ਡੀਲ ਡੌਲ ਭਾਈ ਧਰਮ ਸਿੰਘ ਦੀ, ਆਂਦੇ ਲੜਨ ਭਿੜਨ ਵਾਲੀ ਤੇ ਗੱਲਬਾਤ ਵਾਹਵਾ ਹੀ ਲੱਗਦੀ ਆ। ਆਂਦਾ ਮਹਾਰਾਜ ਲੜਨ ਭਿੜਨ ਵਾਲਾ ਹੀ ਕੰਮ ਆ ਸਾਡੀ ਵੰਸ਼ ਕੋ, ਹੋਰ ਤਾਂ ਕੁਝ ਹੈ ਨਹੀਂ, ਤੇਰੀ ਕਿਰਪਾ ਜਿੱਥੇ ਮਰਜੀ ਹੁਕਮ ਕਰੀ ਮਹਾਰਾਜ। ਇਹ ਮਹਾਰਾਜ ਜੱਟਪੁਣਾ ਜੱਟ ਬਹਿੜਾਂ ਦਾ ਇਸੇ ਗੱਲ 'ਚ ਪਰਖਿਆ ਜਾਂਦਾ। ਮਹਾਰਾਜ ਕਹਿੰਦੇ ਤੇਰਾ ਜੱਟਪੁਣਾ ਹੀ ਕੱਢਣਾ, ਮੈਂ ਸੋਢੀ ਨਹੀਂ ਰਹਿਣਾ ਤੇ ਤੈਨੂੰ ਇਹ ਜੱਟ ਨਹੀਂ ਰਹਿਣ ਦੇਣਾ। ਇੱਕ ਇਹੋ ਜਿਹਾ ਤੈਨੂੰ ਖਾਲਸ ਸ਼ੁੱਧ ਸਰੂਪ ਵਾਲਾ ਮੈਂ ਵਰਤ ਬਣਾਵਾਂਗਾ। ਉਹ ਭਾਈ ਸਾਹਿਬ ਨੂੰ ਲੈ ਕੇ ਜੋ ਮਹਾਰਾਜ ਅੰਦਰ ਗਏ ਨਾ, ਹੁਣ ਅੱਗੇ ਅੱਗੇ ਜਿਹੜੇ ਬੈਠੇ ਸੀ ਹੋਣ ਲੱਗੀਆਂ ਗੱਲਾਂ। ਕਹਿੰਦੇ ਓਏ ਮਹਾਰਾਜ ਨੂੰ ਕੀ ਹੋ ਗਿਆ? ਉਹ ਕਹਿੰਦਾ ਹੋਣਾ ਕੀ ਆ, ਤੈਨੂੰ ਨਹੀਂ ਦੱਸਦਾ? ਉਹ ਬੰਦੇ ਹੀ ਝਟਕੀ ਜਾਂਦੇ ਆ। ਮਹਾਰਾਜ ਨੂੰ ਤੇ ਪਤਾ ਨਹੀਂ ਕਿਹੜੀ ਗੱਲ ਦਾ, ਉਹ ਇਹ ਤੇ ਕਹਾਣੀ ਹੋਰ ਹੋ ਗਈ। ਉਹ ਨਾਲ ਦਾ ਕਹਿੰਦਾ ਉਹ ਗੱਲ ਸੁਣ, ਗੱਲਾਂ 'ਚ ਹੀ ਸਮਾਂ ਬਰਬਾਦ ਨਾ ਕਰੀਏ, ਉੱਠੀਏ ਤੇ ਭੱਜੀਏ। ਉਹ ਕਹਿੰਦਾ ਭੱਜੀਏ ਕਿੱਦਾਂ, ਆਪਾਂ ਤਾਂ ਅੱਗੇ ਬੈਠੇ ਆ। ਉਹ ਕਹਿੰਦਾ ਕਮਲਿਆ ਤਾਂ ਹੀ ਤਾਂ ਕਹਿਣਾ, ਅੱਗੇ ਤੇ ਆ ਕੇ ਕੱਲੇ ਕੱਲੇ ਨੂੰ ਕਹਿੰਦੇ ਉੱਠੋ ਸਿਰ ਦਿਓ, ਕੀ ਪਤਾ ਉੱਤਰ ਕੇ ਇੱਕ ਪਾਸਿਓਂ ਹੀ ਲੱਗ ਪਏ ਵੱਢ ਵੱਢ ਕੇ ਸਿਰ। ਆਪਾਂ ਤਾਂ ਮੋਹਰੇ ਬੈਠੇ ਆ, ਆਪਣਾ ਕੰਮ ਪਹਿਲਾਂ ਹੋਣਾ। ਇਹ ਹਾਲੇ ਗੱਲਾਂ ਹੀ ਕਰਦੇ, ਮਾਰਨੇ ਲਲਕਾਰਾ ਮਾਰਤਾ, ਤੀਜੀ ਵਾਰੀ ਆ ਗਏ। ਇਹਨਾਂ ਨੇ ਨੀਵੀਆਂ ਪਾ ਲਈਆਂ, ਕੋਈ ਕੁਸਕਦਾ ਨਹੀਂ। ਸਮਾਂ ਰਫਤਾਰ ਨਾਲ ਜਾ ਰਿਹਾ, ਮੈਂ ਕੁਝ ਨਗਮੇ ਅੱਗੇ ਦੇ ਕਹਿਣੇ ਨੇ, ਬਾਹਰ ਵੀ ਆਪ ਜੀ ਨਾਲ ਸਾਂਝਾਂ ਪਾਉਣੀਆਂ ਨੇ। ਸਾਧ ਸੰਗਤ ਜੀ, ਜਦੋਂ ਹੁਣ ਇਹ ਤੀਜੀ ਵਾਰੀ ਮਹਾਰਾਜ ਆਏ, ਹੁਣ ਤੀਜੀ ਵਾਰੀ ਫਿਰ ਸੀਸ ਦੀ ਮੰਗ ਕੀਤੀ। ਹਿੰਮਤ ਰਾਏ ਜਗਨਨਾਥਪੁਰੀ ਭਗਵਾਨ ਕ੍ਰਿਸ਼ਨ ਦਾ ਮੰਦਿਰ ਹੈ, ਉੱਥੇ ਬਿਨਾਂ ਹੱਥਾਂ ਪੈਰਾਂ ਤੋਂ, ਤੇ ਮਹਾਰਾਜ ਨੇ ਉੱਥੇ ਹਿੰਮਤ ਪੈਦਾ ਕੀਤੀ। ਵੇਖੋ, ਤੇ ਇੱਕ ਮੈਂ ਹੋਰ ਬੇਨਤੀ ਕਰਾਂ, ਇਹ ਪੰਜ ਪਿਆਰੇ ਜਿਹੜੇ ਭਲੇਖੇ ਖਾਂਦੇ ਨਾ ਵੀ ਦੂਜੇ ਸੂਬਿਆਂ ਦੇ ਨੇ, ਇਹਨਾਂ ਦੇ ਖਾਨਦਾਨ ਪੰਜਾਬ ਚੋਂ ਹੀ ਗਏ ਨੇ ਪੁਰਾਤਨ। ਜਿਹੜਾ ਛੱਜੂ ਝੀਵਰ ਬੋਲਾ ਸੀ ਤੇ ਗੂੰਗਾ ਸੀ, ਪੰਜੋਖਰਾ ਸਾਹਿਬ, ਜਿਹਦੇ ਸਿਰ ਤੇ ਛੜੀ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਅਰਥ ਕਰਾਏ ਨਾ, ਭਾਈ ਹਿੰਮਤ ਸਿੰਘ ਉਹਦੀ ਵੰਸ਼ ਆ। ਤੇ ਇੱਥੋਂ ਪੰਜਾਬ ਚੋਂ ਤੇ ਗਏ ਨੇ ਸਾਰੇ ਖਾਨਦਾਨ। ਔਰ ਜੇ ਬੇਨਤੀ ਕਰਾਂ ਅਗਾਂਹ ਪੰਜਾਂ ਪਿਆਰਿਆਂ ਦੀ ਬਾਹਰ, ਉਹ ਸਾਰਾ ਡਿਟੇਲ ਨਾਲ ਸਮਝਾਵਾਂਗਾ। ਖੈਰ ਸੰਗਤ ਜੀ, ਹੁਣ ਮਹਾਰਾਜ ਇੱਕ ਇੱਕ ਕਰਕੇ ਸਿਰ ਮੰਗਦੇ ਨੇ। ਫਿਰ ਹਿੰਮਤ ਤੋਂ ਬਾਅਦ ਭਾਈ ਤੋਂ ਬਾਅਦ ਭਾਈ ਸਾਹਿਬ ਸਿੰਘ, ਜਦੋਂ ਪੰਜੇ ਗੁਰੂ ਕੇ ਲਾਲ, ਉਹਨਾਂ ਨੂੰ ਲੈ ਕੇ ਮਹਾਰਾਜ ਚਲ ਗਏ ਅੰਦਰ। ਸਮਾਂ ਵਾਹਵਾ ਹੋ ਗਿਆ ਨਾ, ਭੱਜਣ ਵਾਲੇ ਕਊਏ ਇੱਥੇ ਕੁਣ ਕੇ ਭਾਜ ਗਏ, ਇਕੱਠੁਣ ਕੇ ਭੱਜਦੇ ਆ। ਜਦੋਂ ਕਿਸਾਨੀ ਅੰਦੋਲਨ ਸੀ ਨਾ, ਜਦੋਂ ਤੇ ਪਹਿਲਾਂ ਬਦਾਮਾਂ ਦੇ ਲੰਗਰ, ਆ ਪਿਰ ਵਾਲੇ ਉਹ ਪਿੰਨੀਆਂ ਦਾ ਟਰੱਕ ਭਰ ਲਿਆ ਏ, ਸਿਹਤਾਂ ਚੰਗੀਆਂ ਬਣ ਲੱਗੀਆਂ। ਤੇ ਜਿੱਦਣ 26 ਜਨਵਰੀ ਨੂੰ ਮੜ ਜਾ ਖੜਕਾ ਦੜਕਾ ਹੋਇਆ, ਉਹ ਜਿਹੜੇ ਨਹੀਂ
ਉਹ ਤੇ ਫਿਰ ਥੋੜੇ ਹੀ ਸੀ। ਦੀਪ ਸਿੱਧੂ ਬੇਵਕਤ ਗਿਆ ਆਪਣੇ ਕੋਲੋਂ। ਪਰ ਭਰਾਓ, ਮੈਂ ਮਹਾਰਾਜ ਦੇ ਚਰਨਾਂ 'ਚ ਖੜਾ, ਹਾਜ਼ਰ ਨਾਜ਼ਰ। ਜੇ ਝੂਠ ਬੋਲਾਂ ਇੱਥੇ ਹੀ ਮਹਾਰਾਜ ਮੇਰੇ ਸਵਾਸ ਕੱਢ ਦੇਣ। ਉਹ ਬਹੁਤ ਨੇਕ ਦਿਲ ਬੰਦਾ ਸੀ, ਇੰਨਾ ਪਾਕ ਸਾਹਿਬ ਔਰ ਏਡਾ ਨਿਸ਼ਚਾ ਮਹਾਰਾਜ ਤੇ। ਅਸੀਂ ਬਾਹਰੋਂ ਸਜੇ ਸਜਾਏ, ਅਸੀਂ ਬਾਹਰੋਂ ਵੱਧ ਵੇਖਦੇ, ਉਹ ਅੰਦਰੋਂ ਉਹਨੂੰ ਰੰਗ ਲੱਗ ਚੁੱਕਾ ਸੀ। ਬਾਜ਼ਾਂ ਦੀ ਖੇਡ ਉਹਦੇ ਨਾਲ ਬਣਦੀ, ਉਹ ਸਰਕਾਰਾਂ ਦਾ ਨਹੀਂ ਸੀ, ਉਹ ਸੱਚੀਆਂ ਸਰਕਾਰਾਂ ਦਾ ਬਣ ਚੁੱਕਾ। ਰੋਜ਼ ਬਚਨ ਕਰਦਾ ਸੀ, ਸਰਬਲੋ ਦਾ ਬਾਟਾ ਵੇਖ ਕੇ ਉਹਨੂੰ ਹੀ ਮੱਥੇ ਟੇਕਦਾ ਰਹਿੰਦਾ ਵੀ ਇਹ ਮੇਰੇ ਗੁਰੂ ਦਾ ਬਾਟਾ, ਇਹ ਗੁਰੂ ਦਾ ਬਾਣਾ, ਇਹ ਗੁਰੂ ਦੀ ਬਖਸ਼ਿਸ਼ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ, ਕਾਮਰੇਡਾਂ ਨੇ ਤੇ ਭੰਡਣਾ ਸੀ, ਕੁਝ ਆਪਣਿਆਂ ਨੇ ਵੀ ਉਦੋਂ ਭੰਡਿਆ। ਪਰ ਸੱਚ ਜੇ ਉਹਨੇ ਕਿਹਾ ਸੀ, ਉਹ ਤੁਸੀਂ ਭੋਗਾਂ ਤੇ ਇਕੱਠ ਕਰਨ ਜੋਗੇ ਹੋਏ, ਜਿਉਂਦਿਆਂ ਦੀ ਕਦਰ ਨਹੀਂ ਕਰਦੇ। ਕਦਰ ਕਰਨੀ ਚਾਹੀਦੀ। ਖੈਰ, ਉਹ ਇਦਾਂ ਹੀ ਗੁਰਮੁਖ ਪਿਆਰੇ ਹੁਣ ਭੱਜਣ ਵਾਲੇ ਭੱਜੇ, ਅੜਨ ਵਾਲੇ ਖੜਨ ਵਾਲੇ ਖੜੇ। ਤੇ ਹੁਣ ਜਿਹੜੇ ਬੈਠੇ ਨਾ ਮੋਹਰੇ, ਉਹ ਆਂਦੇ ਮਹਾਰਾਜ ਆਏ ਨਹੀਂ। ਇੱਕ ਕਹਿੰਦਾ ਪਛਤਾਉਂਦੇ ਹੋਣੇ ਹੁਣ ਵੀ ਐਵੇਂ ਹੀ ਵੱਢ ਲੈ। ਉਹਨਾਂ ਦੇ ਕੋਲ ਬੈਠੇ ਹੋਣਗੇ, ਪਛਤਾਉਂਦੇ ਹੋਣਗੇ। ਇੰਨੇ ਨੂੰ ਕੀ ਨਾ ਆਵਾਜ਼ ਸੁਣਦੀ ਆ, ਕੀ ਮਹਾਰਾਜ ਅੱਗੇ ਅੱਗੇ ਬੋਲਦੇ ਆ, ਤੇ ਉਹਨਾਂ ਦੇ ਮਗਰ ਜਿਵੇਂ ਇੱਕ ਨਹੀਂ ਬੇਅੰਤ ਸਰੀਰ ਬੋਲਦੇ ਹੋਣ। ਮਹਾਰਾਜ ਨੇ ਕੀ ਕਿਹਾ? ਇੱਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆਦਿ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈ ਭੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ। ਵਾਹਿਗੁਰੂ। ਵੇਖਿਆ ਵੀ ਇਹ ਕੌਣ ਸਿਮਰਨ ਕਰਦਾ? ਅੱਖਾਂ ਚੋਂ ਦੇ ਆ ਗਈਆਂ, ਓਏ ਇਹ ਤੇ ਉਹੀ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਅੰਦਰ ਲਗਾਇਆ ਸੀ। ਪਰ ਇਹਨਾਂ ਦੇ ਰੂਪ ਬਦਲੇ ਜਾ ਚੁੱਕੇ ਨੇ। ਇਹਨਾਂ ਦੇ ਸੀਸ ਦੇ ਉੱਤੇ ਸੋਹਣੇ ਦਮਾਲੇ ਸਜੇ ਹੋਏ ਆ, ਇਹਨਾਂ ਦੇ ਸੋਹਣੇ ਚੋਲੇ ਸਜਾਏ ਹੋਏ ਆ, ਤੇੜ ਕਸ਼ਹਿਰੇ ਨੇ, ਲੱਕ ਦਾ ਕਮਰ ਕੱਸੇ ਨੇ, ਉੱਪਰ ਦੀ ਤਿੰਨ ਤਿੰਨ ਕਿਰਪਾਨਾਂ, ਡੋਰੀ ਵਾਲੀ, ਗਾਤਰੇ ਵਾਲੀ, ਵੱਡਾ 3 ਫੁੱਟਾ ਤੇਗਾ ਗਾਤਰੇ ਸਜਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਹਨਾਂ ਦੇ ਰੂਪ ਵੱਖਰੇ ਕਰ ਦਿੱਤੇ, ਇਹਨਾਂ ਦੀ ਬੋਲੀ ਵੱਖਰੀ ਕਰ ਦਿੱਤੀ, ਇਹਨਾਂ ਨੂੰ ਨਿਰਾਨੀ ਜਿਹਾ ਰੰਗ ਚਾੜ ਦਿੱਤਾ। ਤੇ ਮਹਾਰਾਜ ਹੁਣ ਸਟੇਜ ਤੇ ਖੜ ਗਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹ ਜਿਹੜੇ ਮੋਹਰੇ ਸੀ ਨਾ ਤੇਜ ਤਰਾਰ ਬੰਦੇ, ਉਹ ਗੱਲ ਥੋੜੀ ਭੁੰਜੇ ਪੈਣ ਦਿੰਦੇ ਉਹਦੇ। ਉਹ ਕਹਿੰਦਾ, ਓਏ ਧਨੀ ਰਾਮਾ, ਮੈਂ ਤੈਨੂੰ ਇੱਕ ਗੱਲ ਦੱਸਾਂ। ਕਹਿੰਦਾ ਦੱਸ ਲਾ, ਮੈਂ ਵੀ ਦੱਸਣੀ ਇੱਕ। ਆਂਦਾ ਮੈਂ ਨਾ ਮਨ ਬਣਾ ਲਿਆ ਸੀ। ਆਂਦਾ ਕਾਹਦਾ? ਆਂਦਾ ਵੀ ਜੇ ਮਹਾਰਾਜ ਆ ਜਾਂਦੇ ਨਾ 6ਵੀਂ ਵਾਰੀ ਮੈਂ ਸਿਰ ਦੇ ਦੇਣਾ ਸੀ। ਉਹ ਕਹਿੰਦਾ ਤੂੰ ਤਾਂ ਮੇਰੇ ਮੂੰਹ ਦੀ ਗੱਲ ਕਹੀ ਜਾਣਾ। ਮਹਾਰਾਜ ਕਹਿੰਦੇ ਕੋਈ ਨਹੀਂ, ਫਿਕਰ ਨਾ ਕਰੋ ਸਿੱਖੋ, ਮੈਨੂੰ ਬੜੇ ਸਿਰ ਚਾਹੀਦੇ ਆ। ਇਹ ਨਹੀਂ ਫਿਰ ਨੀਵੀਂ ਪਾ ਲਈ। ਕਹਿੰਦੇ ਕਿਤੇ ਕਹੀ ਨਾ ਤੇ ਉੱਠ ਕੇ ਆ ਜਾ। ਮਹਾਰਾਜ ਕਹਿੰਦੇ ਪਰ ਹੁਣ ਏਦਾਂ ਨਹੀਂ, ਹੁਣ ਸਿਰ ਮੈਦਾਨੇ ਜੰਗ 'ਚ। ਪਰ ਸੁਣਿਓ, ਪਹਿਲਾਂ 5 ਪਿਆਰੇ, ਫਿਰ 5 ਉੱਠੇ। ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ, ਭਾਈ ਫਤਿਹ ਸਿੰਘ, ਭਾਈ ਟਹਿਲ ਸਿੰਘ, ਰਾਮ ਸਿੰਘ, ਇਹ 5 ਨੇ। 5 ਮੁਕਤੇ ਪਾਵਨ ਸਿੰਘ ਬਲੀ। ਔਰ ਇਹਨਾਂ ਨੂੰ 5 ਵੀਰ ਵੀ ਕਿਹਾ। ਮਰ ਕਹਿੰਦੇ ਉਹ ਤੇ ਪਿਆਰੇ ਨੇ, ਪਿਆਰੇ ਬਣ ਗਏ ਨੇ। ਹਾਂ, ਫਿਰ ਭਾਈ ਮਨੀ ਸਿੰਘ ਸਾਹਿਬ, ਉਹਨਾਂ ਦੇ ਪਰਿਵਾਰ ਦੇ 11 ਮੈਂਬਰ, ਉਹਨਾਂ ਅੰਮ੍ਰਿਤ ਛਕਿਆ। ਫਿਰ ਧਿਆਨਵੀ ਜਿਹੜੇ ਅਜਮੇਰ ਸਿੰਘ ਬਣਦੇ ਆ, ਔਰੰਗਜ਼ੇਬ ਦਾ ਰਿਪੋਰਟਰ, ਆਂਦਾ ਆ ਬਾਦਸ਼ਾਹ ਸਲਾਮਤ, 80,000 ਦਾ ਇਕੱਠ ਤੇ 20,000 ਬੰਦੇ ਨੇ ਅੰਮ੍ਰਿਤ ਛਕ ਲਿਆ। ਤੇ ਮੈਂ ਵੀ ਇਹ ਆਖਰੀ ਰਿਪੋਰਟ ਭੇਜ ਰਿਹਾ, ਕਿਉਂਕਿ ਹੁਣ ਲਾਈਨ ਲੱਗ ਗਈ ਆ ਅੰਮ੍ਰਿਤ ਛਕਣ ਵਾਲਿਆਂ ਦੀ, ਤੇ ਮੈਂ ਵੀ ਲਾਈਨ 'ਚ ਖੜ ਗਿਆ। ਜਿਹੜੇ ਅੰਮ੍ਰਿਤ ਛਕ ਰਹੇ ਨਾ, ਮੈਂ ਵੀ ਉਸ ਲਾਈਨ ਵਿੱਚ ਖੜਾ ਹੋ ਗਿਆ। ਹੁਣ ਤੈਨੂੰ ਰਿਪੋਰਟਾਂ ਨਹੀਂ, ਉਹ ਮੈਂ ਮੋਜ਼ਾ ਅੱਖਾਂ ਨਾਲ ਵੇਖਿਆ। ਕਲਗੀਆਂ ਵਾਲੇ ਨੇ ਵੱਡੀ ਖੇਡ ਵਰਤਾ ਦਿੱਤੀ। ਉਹਨੇ ਸਰ ਕਰਦੀ ਤੇਗ करके बेमियान उन्हें पंचों तैयार करके पंचों पड़ी है बाणी, पंचों दिए ककारा। अब बेहयात जिसका मुतलाशी था सिकंदर, जो इम्तिहान में उतरे उनको असल पीलारा। तासीरें इस दुआ की अक्सीरें ऐसी आई, मुर्दों में जाने आई चिड़ियों ने बाज मारा। इत्थे चिड़ियां ने बाजा नु ढा लिया, इत्थे
ਉਹ ਕੱਲਾ ਕੱਲਾ ਸਿੰਘ ਉਹ ਤਿਆਰ ਬਰ ਤਿਆਰ ਹੋ ਗਿਆ ਤੇ ਮੈਂ ਵੀ ਅਜਮੇਰ ਸਿੰਘ ਬਣ ਗਿਆ। ਮੈਂ ਹੁਣ ਤੇਰਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ। ਐਡਾ ਅਸਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਪਰ ਖਾਲਸਾ ਜੀ ਪੰਜਾਂ ਨੂੰ ਤੇ ਅੰਮ੍ਰਿਤ ਬਖਸ਼ ਦਿੱਤਾ। ਉਹਨਾਂ ਨੂੰ ਅੰਮ੍ਰਿਤ ਬਖਸ਼ ਕੇ ਨਾ, ਜਿਵੇਂ ਕਿਸੇ ਕੋਲੋਂ ਕੋਈ ਚੀਜ਼ ਲੈਣ ਜਾਈਦੀ ਨਾ ਅਧੀਨਗੀ ਨਾਲ ਹੀ ਲਈਦੀ ਨਾ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਜਿਹੜਾ ਗਲ ਦੇ ਵਿੱਚ ਹਜੂਰੀਆ ਸੀ ਨਾ, ਇਹਨੂੰ ਇਦਾਂ ਪਕੜ ਕੇ ਹੱਥ ਜੋੜ ਲਏ ਉਹਨਾਂ ਪੰਜਾਂ ਮੋਹਰੇ। ਕਹਿੰਦੇ ਦਇਆ ਰਾਮਾ, ਤੇ ਹੁਣ ਦਇਆ ਰਾਮ ਨਹੀਂ, ਤੁਸੀਂ ਦਾਸ ਨਹੀਂ, ਤੁਸੀਂ ਚੰਦ ਨਹੀਂ, ਤੁਸੀਂ ਗੁਲਾਮ ਨਹੀਂ, ਤੁਸੀਂ ਸਿੰਘ ਸੱਜ ਗਏ ਹੋ। ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੁਹਕਮ ਸਿੰਘ ਤੇ ਪਿਆਰੇ ਸਾਹਿਬ ਸਿੰਘ। ਹੁਣ ਅੱਜ ਕੈਸੀ ਨਕੰਮੀ ਜੀ ਗੱਲ, ਸਾਨੂੰ ਪੰਜਾਂ ਪਿਆਰਿਆਂ ਦੇ ਨਾਮ ਵੀ ਨਹੀਂ ਚੇਤੇ ਰਹਿੰਦੇ। ਜੋੜ ਮਿਲਿਆ ਤੇ ਪੁੱਛਦੇ ਆ ਤੇ ਅਸੀਂ ਹੋਰ ਹੀ ਦੱਸੀ ਜਾਂਦੇ ਆ। ਉਹ ਇੱਕ ਬੀਬੀ ਬਾਲੀ ਛੋਲੀ, ਉਹ ਆਂਦੀ ਪੰਜਾਂ ਪਿਆਰਿਆਂ ਦੇ ਨਾਂ ਕਿਹੜਾ ਦੱਸ ਤੂੰ। ਉਹ ਕੋਈ ਪੁੱਛਣ ਲੱਗਾ ਵੀ ਕਿਉਂ, ਆਂਦੀ ਹਰ ਪਿੰਡ ਦੇ ਵਿੱਚ ਤੇ ਹੋਰ ਹੀ ਹੁੰਦੇ ਆ, ਵੀ ਹਰ ਪਿੰਡ ਤਾਂ ਬਦਲੇ ਹੁੰਦੇ, ਵੀ ਕਮਲੀਏ ਜਿਹੜੇ ਪਹਿਲੇ ਪੰਜ ਪਿਆਰੇ ਨਾਂ ਤੇ ਉਹਨਾਂ ਦੇ ਦੱਸਣੇ ਆ। ਐਡਾ ਅਸੀਂ ਅਕਲ ਦਾ ਆਪਣੀ ਦਾ ਜਨਾਜ਼ਾ ਕੱਢਦੇ ਆ ਨਾ ਸੰਗਤ ਜੀ। ਹੁਣ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਅੱਗੇ ਖੜੇ, ਕਹਿੰਦੇ ਕੀ ਪਤਾ, ਮੋਹੇ ਬੇਨਤੀ ਪੰਚਨ ਆਗੇ, ਤੁਸੀਂ ਪੰਚੋਂ ਪੰਜਾਂ ਚ ਪਰਮੇਸ਼ਰ ਏ, ਤੇ ਮੇਰੀ ਬੇਨਤੀ ਤੁਹਾਡੇ ਅੱਗੇ ਆ। ਹਮ ਸੇਵਕ, ਮੈਂ ਸੇਵਕ, ਮੈਂ ਤੁਹਾਡਾ ਸੇਵਾਦਾਰ, ਤੁਮ ਸਤਿਗੁਰ ਲਾਗੇ। ਦੱਸੋ ਐਡੀ ਗੱਲ ਕਿਸੇ ਨੇ ਕਹੀ। ਜਿਮ ਤੁਮ ਸਿਆਰ ਤੇ ਸਿੰਘ ਭਇਓ। ਸਿਆਰ ਕਹਿੰਦੇ ਨੇ ਗਿੱਦੜ ਨੂੰ, ਜਿਵੇਂ ਗਿੱਦੜ ਤੋਂ ਸਿੰਘ ਬੱਬਰ ਸ਼ੇਰ ਬਣੇ ਹੋ। ਅੰਮ੍ਰਿਤ ਛਕ ਅਮਰ ਹੋਏ ਗਏ ਹੋ, ਤਿਮ ਮਮ ਗਰੀਬ ਪਰ ਕਿਰਪਾ ਕੀਜੈ, ਖੈਰ ਪਹੁਲ ਕੀ ਦਾਸ ਕੋ ਦੀਜੈ। ਵਿਛੜੇ ਹੋਏ ਕੋ ਸਾਥ ਰਲਾਓ, ਗੋਬਿੰਦ ਰਾਏ ਤੇ ਸਿੰਘ ਸਜਾਓ। ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ। ਦਇਆ ਸਿੰਘ ਹੋਰੀ, ਭਾਈ ਧਰਮ ਸਿੰਘ ਪਿਆਰੇ ਆਂਦੇ ਮਹਾਰਾਜ ਨੀਚ ਜ਼ਾਤ ਕੁੱਲਨ ਕੇ ਹਮ ਬੱਚੇ, ਕੋਈ ਕਿਤਿਓਂ ਆਇਆ ਕੋਈ ਕਿਤਿਓਂ, ਤੁਹਾਨੂੰ ਅੰਮ੍ਰਿਤ ਦਈਏ। ਨਾਲੇ ਮਹਾਰਾਜ ਤੁਸੀਂ ਬੇਅਮਰਤੀਏ ਥੋੜੇ ਹੋ। ਪਰ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘ ਜੀ, ਬਚਨ ਮੰਨੋ। ਹੁਣ ਚਰਨ ਪਾਹੁਲ ਦੀ ਪ੍ਰਥਾ ਖਤਮ ਕਰਕੇ ਖੰਡੇ ਕੀ ਪਾਹੁਲ ਇਹ ਛਕਾਈ ਜਾਵੇਗੀ। ਪੀਓ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਹੁਣ ਕਿਰਪਾ ਕਰੋ। ਹੁਣ ਦਇਆ ਸਿੰਘ ਪ੍ਰੇਮ ਵਿੱਚ ਪਿਆਰ ਵਿੱਚ ਆਂਦਾ ਮਹਾਰਾਜ ਫੇਰ ਇੱਕ ਬੇਨਤੀ ਸਾਡੀ ਵੀ ਆ। ਮਹਾਰਾਜ ਕਹਿੰਦੇ ਉਹ ਕਿਹੜੀ, ਜੇ ਏਡਾ ਵੱਡਾ ਅਖਤਿਆਰ ਦਿੰਦੇ ਹੋ ਨਾ, ਤੇ ਮਹਾਰਾਜ ਤੁਸੀਂ ਅੰਮ੍ਰਿਤ ਸਾਨੂੰ ਤੇ ਸਿਰ ਲੈ ਕੇ ਦਿੱਤਾ ਨਾ। ਤੇ ਦਇਆ ਸਿੰਘ ਦੇ ਬਚਨ ਜਿਹੜੇ ਸ਼ਾਇਰ ਨੇ ਲਿਖੇ, ਕਮਾਲ ਕੀਤੀ। ਕਹਿੰਦੇ ਕਿਹਾ ਦਇਆ ਸਿੰਘ, ਸਿੰਘ ਬਣਨ ਬਹੁਤ ਹੀ ਔਖਾ। ਮਹਾਰਾਜ ਸਿੰਘ ਬਣਨਾ ਤੇ ਔਖਾ ਹੀ ਕੰਮ ਜੇ, ਸੌਖਾ ਥੋੜੀ। ਕਿਹਾ ਦਇਆ ਸਿੰਘ, ਸਿੰਘ ਬਣਨ ਬਹੁਤ ਹੀ ਔਖਾ, ਹਮ ਸਿੰਘ ਬਣੇ ਸੀਸ ਆਪਣੇ ਕਟਾਏ ਕੇ। पहले तुम शीस लियो, पाछे तुम पौल दियो, हम भी देंगे अमृत तो क्या दोगे गनाए के। पहला तुसी सिर कट्टिया, तुसी भी इसे तरह आवो इस गली, शीस तली पे टकाए के। मारे कहते दया सिंह जी, पाहुल का दाम तो दे ना सकूं, मैं अमृत का मुल नहीं दे सकता। असी नहीं समझ सके अमृत किड्डी बेशकीमती वस्तु, अकाल दी किरपा, बहुत वड्डी दात, नहीं जानिया, नहीं तो सारे ही अमृतधारी होंदे। महाराज कहते पाहुल का दाम तो दे ना सकूं, ना जाए दिया तन पावक पाके, अग च सड़ के भी मुल नहीं तोरिया दिता जा सकता। सभी आकाश पताल देऊं, रब सस सूरज चंद्रमा दोनों साथ रलाए के, सचखंड 100 बार देऊं, इंद्रपुरी का राज सजाए के, तो भी पाहुल का दाम न पूजस, कहे कभी बालम शीश चुकाए। महाराज सच्चे पातशाह कहते पर हाँ दया सिंगा, दाम तो ना दे सकूं, भेटा मंजूर करो। एक भेंट जे ओ जे परवान कर लो, तद मैं बड़भागा समझांगा।
दाम तो ना दे सकूं भेंटा मंजूर करो, सुनो दया सिंह जो जो भेंट मैं चढ़ाऊंगा। पिता को कटाई के जैसे खून की खलाई होली, तैसी होली बेटों के मैं खून की खिलाऊंगा। सेरे कुर्बानियों के बांध पर शीस पर, मौत की घोड़ी पे बेटे अपने बैठाऊंगा। दो को चमकौर में कटा दूंगा कटारों संग, दो को सरहंद की दीवारों में चनाऊंगा। शीस पहना ताज होगा, हाथ पहना बाज होगा, खुश गया राज होगा, लवारस कहलाऊंगा। सुखों के समेत सरबंस सब भेंट की, अब तो पिला दो पौल सेवक कहलाऊंगा। है कलगियां वाले वर्गा कोई गुरु? सत श्री अकाल। गुरु गुरु ही रहे, चेले नहीं बने। ਉਹ ਗੁਰੂ ਵੀ ਤੇ ਚੇਲੇ ਵੀ। ਪਰ ਹਾਂ ਦਇਆ ਸਿੰਘਾ ਆ ਲੈ ਕੁਝ ਜੋ ਅੰਮ੍ਰਿਤ ਵਲਟੇ ਮੈਂ ਕਰਾਂਗਾ ਪ੍ਰੇਮ ਦੇ ਨਾਲ, ਹੱਲੇ ਨਾਲ ਹੀ ਛੰਦ ਤੇ ਇੱਕ ਅੱਧਾ ਹੋਰ ਕਹਿ ਕੇ ਫਿਰ ਸਮਾਪਤੀ ਵੱਲ ਆਉਨੇ ਆ। ਹੋ ਬਖਸ਼ਿਸ਼ ਕਰੋ ਬੇਨਤੀ ਨੂੰ ਪ੍ਰਵਾਨ ਕਰੋ। ਹੋ ਕੇ ਗੁਰੂ ਦੀ ਕਿਰਪਾ ਇੱਕ ਮਹਾਨ ਕਰੋ। ਅੰਮ੍ਰਿਤ ਬਖਸ਼ਿਸ਼ ਕਰੋ ਬੇਨਤੀ ਨੂੰ ਪ੍ਰਵਾਨ ਕਰੋ। ਗੁਰੂ ਅਤੇ ਚੇਲੇ ਦਾ ਵੀ ਮੈਂ ਭਰਮ ਮਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਤੂੰ ਫੁੱਲੂਗਾ ਸਿੱਖੀ ਬੂਟਾ ਸਦਾ ਆਬਾਦ ਰਹੂ। ਮੈਂ ਜੋ ਦਿਲ ਫੁੱਲ ਭੇਟ ਕਰੂੰ ਉਹ ਸਭ ਨੂੰ ਯਾਦ ਰਹੂ। ਤੂੰ ਫੁੱਲੂਗਾ ਸਿੱਖੀ ਬੂਟਾ ਸਦਾ ਆਬਾਦ ਰਹੂ। ਮੈਂ ਜੋ ਦਿਲ ਫੁੱਲ ਭੇਟ ਕਰੂੰ ਉਹ ਸਭ ਨੂੰ ਯਾਦ ਰਹੂ। ਇੱਕ ਇੱਕ ਫੁੱਲ ਮੈਂ ਆਪਣਾ ਇਸ ਦੀ ਭੇਟ ਚੜਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਸਿੰਘ ਜਦ ਦੁਸ਼ਮਣ ਦੇ ਸਕ ਜਾਊ ਜੰਗ ਲੜੀ। ਵੱਡੇ ਪੁੱਤਰ ਭੇਟ ਕਰੂੰਗਾ ਮੈਂ ਚਮਕੌਰ ਗੜੀ। ਉਹਨਾਂ ਦੀਆਂ ਲਾਸ਼ਾਂ ਤੇ ਮੈਂ ਹੱਫਣ ਪਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਸਭ ਕੁਝ ਆਪਣਾ ਵਾਰ ਸੁਰਖਰੂ ਜਦ ਹੋ ਜਾਵਾਂਗਾ। ਮੋਰਾ ਵਾਲਿਆ ਉਸ ਮਾਲਕ ਦਾ ਸ਼ੁਕਰ ਮਨਾਵਾਂਗਾ। ਸਭ ਕੁਝ ਆਪਣਾ ਵਾਰ ਸੁਰਖਰੂ ਜਦ ਹੋ ਸ਼ੁਕਰ ਮਨਾਵਾਂਗਾ। ਝੂਲਣ ਲੱਖ ਤੂਫਾਨ ਵੀ ਲਿਆ ਨਾ ਘਬਰਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਮੈਂ ਅੰਮ੍ਰਿਤ ਦੇ ਘੁੱਟ ਬਦਲੇ ਸਰਬੰਸ ਲਟਾਵਾਂਗਾ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਡੀਆਂ ਬਰਕਤਾਂ ਬਖਸ਼ਾਂ ਦਾ ਮੀਂਹ ਬਰਸਾਉਂਦੇ ਨੇ। ਖੈਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਜਿਵੇਂ ਪੰਜਾਂ ਪਿਆਰਿਆਂ ਨੇ ਛਕਿਆ ਨਾ ਉਦਾਂ ਹੀ ਮਹਾਰਾਜ ਨੂੰ ਛਕਾਇਆ ਗਿਆ। ਰਹਿਤਾਂ ਤੇ ਰਹਿਤਾਂ, ਪੰਜ ਰਹਿਤਾਂ ਗੁਰਮੁਖ ਪਿਆਰਿਓ, ਪੰਜ ਕੱਕੇ। ਕੱਕਾ ਕੇਸ ਵੀ ਏ ਤੇ ਕੇਸਾਂ ਨਾਲ ਕੇਸਕੀ ਵੀ ਰੱਖਣੀਆਂ। ਕੇਸਕੀ ਤੋਂ ਬਿਨਾਂ ਕੇਸਾਂ ਦੀ ਹਿਫਾਜ਼ਤ ਨਹੀਂ ਹੁੰਦੀ। ਕੱਕਾ ਕੇਸ,
ਕੰਘਾ, ਕਿਰਪਾਨ, ਕੜਾ ਤੇ ਕਛਹਿਰਾ, ਇਹਨਾਂ ਪੰਜਾਂ ਦੀ ਇਹ ਜਿਹੜਾ ਕੰਘਾ ਹੀ ਨਾ, ਇਹ ਤਨ ਚਰਵਾਉਂਦਾ ਤਾਂ ਜਾ ਕੇ ਸੀਸ ਦਾ ਸ਼ਿੰਗਾਰ ਬਣਦਾ। ਕੰਘਾ ਬਹੁਤ ਵੱਡੇ ਗੁਣ ਦਿੰਦਾ, ਔਰ ਲੱਕੜ ਦਾ ਕੰਘਾ, ਸੋਨੇ ਦਾ, ਚਾਂਦੀ ਦਾ, ਸਮਝੇ ਨਾ ਪਜਾਮਾ ਕੋਈ ਹੋਰ ਨਹੀਂ, ਲੱਕੜੀ ਦਾ, ਜੋ ਕੇਸਾਂ ਦੇ ਅੰਦਰ ਗੁਰਮੁਖ ਪਿਆਰਿਓ ਗਰਮਾਹਟ ਪੈਦਾ ਹੁੰਦੀ ਆ, ਇਹ ਕੇਸਾਂ ਦੀਆਂ ਠੰਡਾ ਠਾਰ ਰੱਖਦਾ। ਕਈਆਂ ਨੂੰ ਲੱਗਦਾ ਸ਼ਾਇਦ ਜਿਹੜੇ ਇਹ ਬੁੰਗੇ ਨੇ ਨਾ ਕਰਕੇ ਪਤਾ ਨਹੀਂ ਇਹ ਕਿੱਡੇ ਕੁ ਤੰਗ ਹੁੰਦੇ ਹੋਣੇ, ਸਗੋਂ ਇਹ ਜਿਹੜਾ ਬੁੰਗਾ, ਇਹਨੂੰ ਬੁੰਗਾ ਕਹਿੰਦੇ, ਉੱਚਾ ਬੁੰਗਾ, ਜੋ ਸਜੇ ਸੋਇਆ ਸਿੰਘ ਸੁਜਾਨ। ਮਾਰਨ ਨੇ ਵੀ ਇਹ ਕੱਢਿਆ, ਉਹਦੇ ਪੁੱਤਾਂ ਨੇ ਵੀ ਕੱਢੇ, ਅੱਜ ਵੀ ਗੁਰੂ ਕੇ ਲਾਲ ਸਜਾਉਂਦੇ ਨੇ। ਐਸਾ ਆਨੰਦ, ਠੰਡਾ ਆਨੰਦ ਵਿੱਚ ਰਹਿੰਦਾ ਹੀ ਬੰਦਾ। ਮਹਾਰਾਜ ਨੇ ਮਿਹਰਾਂ ਕਰ ਦਿੱਤੀਆਂ, 5 ਕੱਕੇ ਬਖਸ਼ ਦਿੱਤੇ, 4 ਕਰੈਤਾਂ। ਮਹਾਰਾਜ ਕਹਿੰਦੇ ਅੱਜ ਤੋਂ ਸਿਰ ਦੀ ਚੋਟੀ ਤੋਂ ਪੈਰ ਦੇ ਅੰਗੂਠੇ ਤੱਕ ਜਿੰਨੇ ਵੀ ਰੋਮ ਨੇ ਬੇਅਦਬੀ ਨਹੀਂ ਕਰਨੀ। ਰੋਮ ਪਰਮੇਸ਼ਰ ਦੀ ਕਿਰਪਾ, ਇਹ ਦਾੜੇ, ਇਹ ਗੁਰੂ ਕੀ ਮੋਹਰ ਜੇ ਹਿਫਾਜ਼ਤ ਰੱਖਣੀ। ਫਿਰ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ, ਪਰ ਇਸਤਰੀ ਪਰ ਪੁਰਸ਼ ਗਾਮੀ ਨਹੀਂ ਹੋਣਾ, ਏਦਾਂ ਹੀ ਕੁੱਠਾ ਨਹੀਂ ਖਾਣਾ। ਕੁੱਠਾ ਕੀ ਆ? ਮੁਸਲਮਾਨੀ ਮੱਤ ਦੇ ਨਾਲ ਤਿਆਰ ਕੀਤਾ ਮਾਸ। ਅੱਜ ਵੀ ਹਜੂਰ ਸਾਹਿਬ, ਪਟਨਾ ਸਾਹਿਬ, ਤਖਤਾਂ ਤੇ, ਦਲਾਂ ਪੰਥਾਂ ਦੇ ਅੰਦਰ, ਕਈ ਗੁਰਸਥਾਨਾਂ ਦੇ ਉੱਤੇ ਮਹਾਰਾਜ ਦੇ ਵੇਲੇ ਤੋਂ ਚੱਲਦੀ ਚਤੰਗੀਆਂ ਦੀ ਪਰੰਪਰਾ ਇਨ ਬਿਨ ਚੱਲੀ ਆਉਂਦੀ ਏ। ਖੈਰ ਖਾਲਸਾ ਜੀ ਉਹ ਕਨਸੈਪਟ ਬਹੁਤੇ ਦਿਨ ਐਵੇਂ ਆਨੰਦਾਂ 'ਚ ਸਵਾਦ 'ਚ ਹੀ ਪਏ। ਇਹ ਜੀ ਪੁੱਛਣਗੇ ਆ ਕੇ, ਇਹ ਜੀ ਛਕਣਾ ਚਾਹੀਦਾ ਕਿ ਨਹੀਂ? ਜੇ ਪੁੱਛੋ ਵੀ ਤੂੰ ਕਿੱਦਾਂ ਆਂਦਾ ਜੀ ਹਾਂਜੀ ਹਾਂਜੀ, ਉਹ ਜਿਹੜਾ ਹਾਂਜੀ ਹੁੰਦੀ ਉਹਦਾ ਮਤਲਬ ਇਹ ਹੀ ਆ ਵੀ ਬਸ ਚੜ੍ਹਦੀ ਕਲਾ ਹੀ ਆ। ਆਪ ਉਹਦਾ ਮੈਂ ਖਾਂਦਾ ਨਹੀਂ ਤੇ ਮੂੰਹ 'ਚੋਂ ਲਾਲਾਂ ਡਿੱਗਦੀਆਂ ਫਿਰਨ, ਉਹ ਛੱਡਿਆ ਕਾਹਦਾ ਹੁੰਦਾ? ਗੁਰਮੁਖ ਪਿਆਰਿਓ, ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮਾਸ ਮਾਸ ਕਰ ਮੂਰਖ ਝਗੜੇ। ਮਹਾਰਾਜ ਕਹਿੰਦੇ ਉਹ ਬੇਵਕਤੇ ਬਿਨਾਂ ਹੀ ਮਤਲਬ ਐਵੇਂ ਹੀ ਲਾਲਾਂ ਸਿੱਟੀ ਜਾਣੀਆਂ, ਐਵੇਂ ਕਹੀ ਜਾਣਾ ਜੀ ਮੈਂ ਨਹੀਂ ਜੀ ਮੈਂ ਨਹੀਂ ਜੀ, ਤੇ ਮਨ ਕਰੀ ਜਾਣਾ। ਉਹ ਜਿਹੜੀਆਂ ਅੰਦਰੋਂ ਲਾਲਾਂ ਡਿੱਗਦੀਆਂ ਨਾ, ਉਹ ਖਾਣ ਤੋਂ ਵੀ ਭੈੜਾ ਕੰਮ ਜੇ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਛੱਡੋ ਦਿਲੋਂ ਛੱਡੋ। ਖੈਰ ਏਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਝੂਠ ਤਮਾਕੂ ਨੂੰ ਕਿਹਾ। ਨਿਹੰਗ ਸਿੰਘ ਨਾਂ ਨਹੀਂ ਸੀ ਲੈਂਦੇ, ਉਹ ਚੀਜ਼ ਕਹਿੰਦੇ ਜਿਹਦਾ ਨਾਂ ਨਹੀਂ ਲੈਣਾ ਉਹ ਤਮਾਕੂ ਨੂੰ ਕਹਿੰਦੇ ਸੀ। ਪਰ ਅਫਸੋਸ ਅੱਜ ਸਿੱਖਾਂ ਵਿੱਚ ਵੀ ਵੜ ਗਿਆ। ਸਾਡੇ ਨੌਜਵਾਨ ਇਹਦੇ ਆਦੀ ਬਣ ਗਏ। ਉਹ ਵੀਰੋ ਰੋਕਣਾ ਚਾਹੀਦਾ। ਤੁਹਾਡੇ ਉੱਤੇ ਮਹਾਰਾਜ ਨੇ ਬੜੀਆਂ ਮਿਹਰਾਂ ਕੀਤੀਆਂ। ਆਪਣੇ ਪਿੰਡਾਂ ਨੂੰ ਬਚਾਈਏ, ਆਪਣੇ ਇਲਾਕਿਆਂ ਨੂੰ ਬਚਾਈਏ, ਪਰਿਵਾਰਾਂ ਨੂੰ ਬਚਾਈਏ, ਇੱਥੇ ਵੀ ਆਪਣੇ ਬੱਚਿਆਂ ਨੂੰ ਸ਼ੁਭ ਸੰਸਕਾਰ ਦਈਏ। ਢਿੱਲੋਂ ਸਾਹਿਬ, ਬੀਬੀ ਪਰਮਜੀਤ ਸਿੰਘ ਹੋਰੀ, ਉਹਨਾਂ ਕਈ ਫਰਮਾਇਸ਼ਾਂ ਕੀਤੀਆਂ ਬੀਬੀਆਂ ਭੈਣਾਂ ਵੱਲੋਂ। ਦੀਪ ਸਿੱਧੂ ਉਹ ਨੌਜਵਾਨ ਦੇ ਨਾਮ ਤੇ ਵੀ ਗੁਰਮੁਖ ਪਿਆਰੇ ਹੁਕਮ ਹੋਇਆ, ਸਾਡੇ ਨਾਲ ਬੜਾ ਪਿਆਰ ਸੀ। ਪੰਜਾਬ ਦੀ ਪੁਲਿਸ, ਸੈਂਟਰ ਦੀਆਂ ਏਜੰਸੀਆਂ ਐਲਾਨ ਕਰ ਦਿੱਤਾ, ਇਹਨੂੰ ਜਿਹੜਾ ਬੁਲਾਏਗਾ ਨਾ ਉਹਦੇ ਉੱਤੇ ਵੱਡੀ ਕਾਰਵਾਈ ਹੋਵੇਗੀ। ਕਈ ਜਗ੍ਹਾ ਆ ਕੇ ਉਹਨੂੰ ਬੋਲਣਾ ਸੀ, ਉਹਨਾਂ ਪਾਬੰਦੀ ਲਾਤੀ। ਉਹਨਾਂ ਨੇ ਪ੍ਰਬੰਧਕਾਂ ਨੇ ਹੱਥ ਜੋੜਤੇ ਤੇ ਬੜੀ ਵੱਡੀ ਬੇਇੱਜ਼ਤੀ ਹੋ ਗਈ। ਤੇ ਉਹਨਾਂ ਦਿਨਾਂ 'ਚ ਨਗਰ ਮੋਰਾਂ ਵਾਲੀ 15 ਅਗਸਤ ਨੂੰ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਜਿੱਥੇ ਦੇ ਬਾਬਾ ਸੇਵਾ ਸਿੰਘ ਜੀ ਨੌਰੇ ਤੋਂ, ਇੱਥੇ ਵੀ ਗੁਰੂ ਪਿਆਰੇ ਨੌਰੇ ਨਗਰ ਦੇ ਬੇਅੰਤ ਗੁਰੂ ਕੇ ਲਾਲ ਨੇ। ਔਰ ਸਾਧ ਸੰਗਤ ਜੀ ਉਹ ਬਡਭਾਗੜੀ ਨਗੜੀ, ਜਿੱਥੇ ਬਾਬਾ ਸੇਵਾ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਬਾਬਾ ਬਿਹਾਰੀ ਜੀ, ਬੇਅੰਤ ਮਹਾਂਪੁਰਖ ਉਹ ਨਗਰ ਨੇ ਪੈਦਾ ਕੀਤੇ। ਅੱਜ ਵੀ ਇਸ ਧਰਤੀ ਤੇ ਪੰਜਾਬ ਸਵੀਟਸ, ਗੁਰੂ ਨਾਨਕ ਸਵੀਟਸ, ਹੋਰ ਵੱਡੇ ਵੱਡੇ ਕੰਮ ਕਾਜ ਉਹ ਸਾਡੇ ਭਰਾਵਾਂ ਦੇ ਨੇ। ਵੀਰ ਜਿਹੜੇ ਬੜਾ ਵੱਡਾ ਅਦਬ ਦਿੰਦੇ ਨੇ, ਸਰਬਜੀਤ ਸਿੰਘ ਹੋਰੀ, ਉਹੀ ਕਾਰ ਸੇਵਾ ਜਿਹੜਾ ਰਾਹ ਆਨੰਦਪੁਰ ਸਾਹਿਬ ਦਾ ਸਰਕਾਰਾਂ ਨਹੀਂ ਬਣਾ ਸਕੀਆਂ, ਕਿਲ੍ਹਾ ਆਨੰਦਗੜ੍ਹ ਸਾਹਿਬ ਸਾਡੀ ਸੰਪਰਦਾਇ ਬਣਾਉਂਦੀ ਆ। ਜਿਹੜੇ ਕਾਰ ਸੇਵਾ ਵਾਲਿਆਂ ਨੂੰ ਨਿੰਦਦੇ ਹੀ ਰਹਿੰਦੇ ਨਾ, ਠੀਕ ਕੁਝ ਕਹੋਣਗੇ, ਗੁਨਾਹ ਹੋ ਗਏ, ਭੁੱਲਾਂ ਹੋਈਆਂ, ਪਰ ਐਸੇ ਵੀ ਨੇ ਆਨੰਦਪੁਰ ਸਾਹਿਬ ਤੇ ਗੁਰਦੁਆਰੇ ਹੀ ਢਾਤੇ ਸੀ, ਉਹ ਨਹੀਂ ਸਾਰੇ ਸਾਡੇ। ਕੱਲਾ ਸੀਸਗੰਜ ਸਾਹਿਬ ਸਲਾਮਤ ਸੀ। ਕਈ ਐਵੇਂ ਹੀ ਉੱਠ ਕੇ ਜੋ ਮਰਜ਼ੀ ਬੋਲੀ ਜਾਂਦੇ ਆ। ਉਹ ਬਾਬਾ ਸੇਵਾ ਸਿੰਘ ਜੀ ਉਹ ਤੇ ਹਲਵਾਈ ਦਾ ਕੰਮ ਕਰਦੇ ਸੀ, ਉਹ ਤੇ ਰਹਿੰਦੇ ਸੀ ਅੰਮ੍ਰਿਤਸਰ ਸਾਹਿਬ। ਦਰਸ਼ਨ ਕਰਨ ਵਾਸਤੇ ਹੀ ਗਏ। ਜੇ ਉਹ ਦਰਸ਼ਨ ਕਰਨ ਵਾਸਤੇ ਗਏ ਨਾ ਉੱਥੇ, ਸਾਧ ਸੰਗਤ ਜੀ ਇੱਕ ਮਾਈ ਕਹਿੰਦੀ ਖੰਡਰਾਂ ਨੂੰ ਮੱਥੇ ਟੇਕੀ ਜਾਂਦੇ ਹੋ, ਉਹ ਸਿੱਖੋ ਤੁਹਾਡੇ ਕੋਲੋਂ ਤੁਹਾਡੇ ਗੁਰੂ ਦੇ ਸਥਾਨ ਨਹੀਂ ਬਣਨੇ। ਉਹ ਬਾਬੇ ਨੇ ਫਿਰ ਉੱਥੇ ਖੜ ਕੇ ਪ੍ਰਣ ਕਰ ਲਿਆ, ਖੁੰਡਾ ਗੱਡਤਾ। ਕਹਿੰਦਾ ਲੈ ਮਾਈ ਹੁਣ ਗੁਰੂ ਕੇ ਘਰ ਬਣਾ ਕੇ ਇੱਥੋਂ ਜਾਵਾਂਗਾ, ਨਹੀਂ ਤਾਂ ਦੁਨੀਆ ਤੋਂ ਚਲ ਜਾਵਾਂਗਾ। ਔਰ ਬਣਾਏ ਗੁਰੂ ਕੇ ਲਾਹੌਰ
ਸੀਸ ਮਹਿਲ ਕੀਰਤਪੁਰ ਸਾਹਿਬ, ਜਿੱਥੇ 7ਵੇਂ ਤੇ 8ਵੇਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਉੱਥੇ ਮੰਦਿਰ ਸੀ। ਉਹਨੇ ਮੰਦਿਰ ਬਣਾ ਲਏ। ਉਹਨਾਂ ਨੂੰ ਮੰਦਿਰ ਵੱਡਾ ਬਣਾ ਕੇ ਨਾਲ ਹੋਰ ਬੇਅੰਤ ਜਗ੍ਹਾ ਲੈ ਕੇ ਤੇ ਗੁਰੂ ਕੇ ਸਥਾਨ ਬਣਾਏ ਬਾਬਾ ਸੇਵਾ ਸਿੰਘ ਹੋਰਾਂ, ਘਰ ਸੇਵਾ ਵਾਲਿਆਂ। ਖੈਰ, ਉਹਨਾਂ ਦੀਆਂ ਵੱਡੀਆਂ ਸੇਵਾਵਾਂ, ਉਹ ਜਿਹੜਾ ਕਿਸਾਨੀ ਅੰਦੋਲਨ ਸੀ ਨਾ, ਉਹਦੇ ਵਿੱਚ ਵੀ ਉਹ ਲੰਗਰ ਦੀ ਸੇਵਾ, ਅਸੀਂ ਸਾਰੇ ਇਕੱਠੇ ਹੀ ਰਹੇ। ਦੀਪ ਸਿੱਧੂ ਉਹ ਵੀ ਨਾਲ, ਤੇ ਬਾਬਾ ਜੀ ਨੇ ਮੋਰਾਂ ਵਾਲੀ ਬਾਬਾ ਭਗਤੂ ਜੀ ਦਾ ਸਥਾਨ ਹੈ। ਗੁਰੂ ਨਾਨਕ ਸਾਹਿਬ ਦੇ ਗੁਰਸਿੱਖ ਹੋਏ ਬਾਬਾ ਭਗਤੂ ਜੀ, ਉਹ ਨੀਂਹ ਪੱਥਰ ਰੱਖਿਆ। ਉਸੇ ਦਿਨ ਅਸੀਂ ਜੋੜ ਮੇਲਾ ਕਰਦੇ ਹਾਂ। ਮੈਂ ਕਿਹਾ ਦੀਪ ਵੀਰਿਆ, ਲੈ ਤੇਨਾਂ ਵਾਅਦਾ ਕਰਦੇ ਹਾਂ, ਮਨਜੀਤ ਕਰਤਾਰਪੁਰੀ, ਹਰਨੇਕ ਸਿੰਘ ਫੌਜੀ, ਅੱਜ ਵੀ ਸਾਰੇ ਇਕੱਠੇ ਆ। ਲਾਡੀ ਵੀਰ ਕਈ ਸਿੰਘ ਇੱਥੇ ਵੀ ਆਏ ਹੋਏ ਆ, ਉਹਨਾਂ ਨੂੰ ਮਿਲੇ ਆ। ਔਰ ਇਹਨਾਂ ਸਾਰਿਆਂ ਆਂਦੇ ਵੀ ਆਪਾਂ ਮੋਰਾ ਵਾਲੀ ਬੁਲਾਵਾਂਗੇ। ਸਾਧ ਸੰਗਤ ਜੀ, CID ਵਾਲੇ ਉਹ ਤੇ ਆਉਂਦੇ ਜਾਂਦੇ ਹੀ ਰਹਿੰਦੇ ਆ, ਕੀ ਕਰਨਾ ਜੀ ਕੀ ਕਰਨਾ। ਪਰ ਸੈਂਟਰ ਦੀਆਂ ਵੱਡੀਆਂ ਏਜੰਸੀਆਂ ਉਦਣ ਹਿਲ ਗਈਆਂ ਜਿੱਦਣ ਐਲਾਨ ਕਰ ਦਿੱਤਾ ਵੀ ਦੀਪ ਸਿੱਧੂ ਇੱਥੇ ਆ ਕੇ ਬੋਲੇਗਾ। ਜਿਹੜੇ ਕਹਿੰਦੇ ਨਾ ਵੀ ਸਰਕਾਰ ਦਾ ਸੀ, ਜੇ ਸਰਕਾਰ ਦਾ ਸੀ ਤੇ ਏਜੰਸੀਆਂ ਸਾਨੂੰ ਕਿਉਂ ਆ ਕੇ ਕਹਿੰਦੀਆਂ ਸੀ ਵੀ ਬਾਬਾ ਜੀ ਰਹਿਣ ਦਿਓ, ਨਾ ਕਰੋ, ਫਾਈਲਾਂ ਖੁੱਲ ਜਾਣਗੀਆਂ। ਮੈਂ ਕਿਹਾ ਸਾਡੀਆਂ ਫਾਈਲਾਂ ਅੱਜ ਦੀਆਂ ਨਹੀਂ ਬਣੀਆਂ, ਬੜੀ ਦੇਰ ਦੀਆਂ ਬਣੀਆਂ ਫਿਰਦੀਆਂ। ਜਾ ਕੇ ਕਹਿ ਦਿਓ ਬਾਜਾਂ ਵਾਲੇ ਦੇ ਪੋਤਿਆਂ, ਮਣੀ ਸਿੰਘਾਂ ਨਾ ਕਾਣ ਕਾਹੂ ਦੀ। ਉਹ ਜਦੋਂ ਸਿਰ ਤੇ ਕਲਗੀਆਂ ਵਾਲਾ ਬਾਜਾਂ ਵਾਲਾ ਆਪੇ ਹੀ ਵੇਖੇਗਾ। ਖੈਰ, ਦੀਪ ਆਇਆ, ਜੋ ਉੱਥੇ ਬੋਲਿਆ ਨਾ, ਉਹ ਕਿਤੇ ਵੀ ਨਹੀਂ ਬੋਲਿਆ। ਉਹ ਜਿਹੜੀਆਂ ਗੱਲਾਂ ਕੀਤੀਆਂ ਵੀ ਸਾਡੇ ਨਗਰ ਕੀਰਤਨ ਮਨਹੈਟਨ USA ਨਿਕਲਦੇ ਆ ਔਰ ਉੱਥੇ ਸਾਡੇ ਨਿਸ਼ਾਨ ਝੂਲਦੇ ਆ, ਉਹ ਮੋਰਾਂ ਵਾਲੀ ਕੀਤੀਆਂ। ਸਾਧ ਸੰਗਤ ਜੀ, ਅਸੀਂ ਆਪਣਿਆਂ ਨੂੰ ਜਾਣਦੇ ਪਛਾਣਦੇ ਨਹੀਂ। ਕਈ ਉਹ ਜਿਹੜੇ ਹੁੰਦੇ ਆ ਨਕਲੀ, ਉਹਨਾਂ ਨੂੰ ਵੱਧ ਮੰਨ ਲੈਂਦੇ ਆ। ਜਿਹੜੇ ਚੰਗੇ ਸੀ ਨਾ, ਉਹਨਾਂ ਨੂੰ ਜਾਣਿਆ। ਬੋਲ, ਉਹਨੂੰ ਬੜੇ ਟੌਰਚਰ ਕਰਕੇ ਉਹਨਾਂ ਮਾਰਿਆ। ਆਪਾਂ ਆਪ ਹੀ ਕਹੀ ਜਾਂਦੇ ਵੀ ਉਹਦਾ ਜੀ ਐਕਸੀਡੈਂਟ ਕਿਤੇ ਵੀ ਹੋਵੇ ਝੱਟ ਵੀਡੀਓ ਬਣਦੀ ਆ। ਕੋਈ ਇੱਕ ਵੀ ਵੀਡੀਓ ਅੱਗੇ ਆਈ, ਉਹਦੇ ਨਾਲ ਬੜਾ ਵੱਡਾ ਧਰੋਹ ਹੋਇਆ। ਖੈਰ, ਲੱਖਾਂ ਦੇ ਇਕੱਠ 'ਚ ਜਦੋਂ ਗੁਰਮੁਖ ਪਿਆਰਿਓ ਸਮਾਗਮ ਹੋਇਆ, ਸਾਹਿਬਜ਼ਾਦਿਆਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ, ਉਸ ਦੀਵਾਨ ਹਾਲ 'ਚ ਜਿੱਥੇ ਤੇ ਇੱਕ ਵਾਰ ਉਹ ਫਿਰ ਬਾਅਦ 'ਚ ਜ਼ਿਕਰ ਕਰਦੇ ਆ ਹੌਲੇ ਨਾਲ। ਇਹ ਨਗਮਾ ਸੁਣ ਲਓ, ਕਦੋਂ ਅਣਖ ਸਿਦਕ ਤੋਂ ਬਿਨਾ ਜਗਤ ਤੇ ਨਾਮੇ ਹੁੰਦੇ ਹੋ, ਜਦੋਂ ਅਣਖ ਸਿਦਕ ਤੋਂ ਬਿਨਾ ਜਗਤ ਤੇ ਲਾੜੇ ਟਾਵੇਂ ਹੁੰਦੇ ਨੇ। ਵਕਤ ਤੇ ਵਿਪਤਾ ਕਦੇ ਟਾਲਿਆ, ਉਹ ਟਲਿਆ ਨਹੀਂ ਕਰਦੇ। ਉਹ ਝੁੰਡ ਸ਼ੇਰਾਂ ਦੇ ਗਿੱਦੜਾਂ ਦੇ ਨਾਲ ਰਲਿਆ ਨਹੀਂ ਕਰਦੇ। ਜਿਓ ਗੱਦਾਰ ਦੀ ਤਖਤੀ ਦੇਣ ਵਾਲਿਓ, ਇੰਨਾ ਸੋਚ ਲਿਓ। ਉਹ ਲਾਲ ਕਿਲੇ ਦੀ ਹਿੱਕ ਤੇ ਫਰ ਨਹੀਂ ਕਰਦੇ। ਉਹ ਲਾਲ ਕਿਲੇ ਦੀ ਹਿੱਕ ਤੇ ਲੋਫਰ ਚੜਿਆ ਨਹੀਂ ਕਰਦੇ। ਹੁੰਦੇ ਨੇ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਉਹ ਕਿੱਥੋਂ ਮੋੜੀਏ ਰਾਹ ਮੌਤ ਦੇ, ਮੁੜ ਗਏ ਯੋਧੇ ਨੂੰ। ਉਹ ਲੱਖਾਂ ਅੱਖਾਂ ਰੋਂਦੀਆਂ ਨੇ ਅੱਜ, ਤੁਰ ਗਏ ਯੋਧੇ ਨੂੰ। ਉਹ ਕਿੱਥੋਂ ਮੋੜੀਏ ਰਾਹ ਮੌਤ ਦੇ, ਮੁੜ ਗਏ ਯੋਧੇ ਨੂੰ। ਉਹ ਲੱਖਾਂ ਅੱਖਾਂ ਰੋਂਦੀਆਂ ਨੇ ਅੱਜ, ਤੇ ਭਰਿਆ ਨਹੀਂ ਕਰਦਾ। ਉਹ ਪੰਥ ਅਣਖ ਲਈ ਕਦੇ ਲਾਲਚੀ, ਉਹ ਲੜਿਆ ਨਹੀਂ ਕਰਦੇ। ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਉਹ ਸੂਰਜ ਬਣ ਕੇ ਚੜ੍ਹਦੇ ਜਿਹੜੇ, ਕਦੇ ਚੰਦਰਮੇ ਚੜਿਆ ਨਹੀਂ ਕਰਦੇ। ਉਹ ਅਮਰ ਹੁੰਦੇ ਨੇ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਉਹ ਚੜ੍ਹਦੀ ਕਲਾ ਦੇ ਆਸ਼ਿਕ ਹੋਏ, ਮਰਦ ਜੁਝਾਰੂ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ, ਮਰਿਆ ਨਹੀਂ ਕਰਦੇ। ਛਾਤੀ ਡੋਬ ਕਮ ਜਰਨੈਲਾ ਦਾ, ਨਕਿਆਂ ਦੀ ਪਰਵਾਹ ਕਦੇ ਵੀ ਦਰਿਆ ਨਹੀਂ
ਨਹੀਂ ਕਰਦੇ। ਉਹ ਤਖਤਾਂ ਮੂਰੇ ਛਾਤੀ ਢੌੜੀ, ਓਏ ਕੰਮ ਓਏ ਕੰਬਦਾ ਹੱਥ ਦਾ ਕੌਮ ਦਾ ਢਿੱਡਾ ਫੜਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ। ਉਹ ਸੂਰਮਿਆਂ ਲਈ ਸਦਾ ਨਿਕਲਦੀ ਦਿਲ ਤੋਂ ਹੂਕ ਜਹੀ। ਉੜਨ ਵਾਲਿਆ ਜੰਗ ਢਿੱਲਿਆ ਤੇਰੀ ਕਲਮ ਬੰਦੂਕ ਜਹੀ। ਸੋ ਸੂਰਮਿਆਂ ਲਈ ਸਦਾ ਨਿਕਲਦੀ ਦਿਲ ਚੋਂ ਹੂਕ ਜਹੀ। ਉਹ ਸੂਰਬੀਰਾਂ ਦੇ ਉਹ ਸਿਵੇ ਕਦੇ ਵੀ ਉਹ ਠਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ। ਅੱਖਾਂ ਯੋਧੇ ਸਜਦਾ ਡੁੱਲਿਆ ਖੂਨ ਸ਼ਹੀਦਾਂ ਦਾ। ਨੰਗਿਆਂ ਦੀ ਪਰਵਾਹ ਕਦੇ ਵੀ ਦਰਿਆ ਨਹੀਂ ਕਰਦੇ। ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ। ਅਮਰੀਕਾ ਨੇ ਬਹੁਤ ਕੁਝ ਬਣਾ ਲਿਆ ਪਰ ਸਾਊਂਡ ਪੰਜਾਬ ਵਾਲਾ ਹੀ ਵਧੀਆ। ਸਾਨੂੰ ਦੱਸਦੇ ਅਸੀਂ ਬੰਗਿਆਂ ਤੋਂ ਲੱਦ ਕੇ ਲਿਆਉਣਾ ਸੀ ਢਿੱਲੋਂ ਸਾਹਿਬ ਟਰੱਕ, ਆਪਣਾ ਹੀ ਲਿਆਉਂਦੇ, ਨਾ ਚੂੰ ਚਾਂ ਹੁੰਦੀ ਨਾ ਸਾਂ। ਜਦੋਂ ਮੜ ਜਾ ਆਨੰਦ ਜਿਹਾ ਬਣਦਾ ਚਰ ਜੀ ਹੋਰੀ ਕਰ ਦਿੰਦਾ, ਇਹ ਆਪਣੇ ਹੀ ਚਕਾਰੇ ਛੱਡੀ ਜਾਂਦਾ। ਖੈਰ ਚਲੋ ਕੋਈ ਨਹੀਂ, ਹੁਣ ਗੱਲ ਤੇ ਬਣਾਉਣੀ ਪੈਣੀ ਨਾ, ਬੋਲਣਾ ਤੇ ਪੈਣਾ। ਪਰ ਸੱਚੀ ਗੱਲ ਜੇ ਉੱਥੇ ਵੀ ਉਹ ਕੋਈ ਗੱਡਾ ਲੱਦ ਕੇ ਲਿਆਉਣਗੇ, ਚਲਾਉਣਾ ਆਉਂਦਾ ਹੀ ਨਹੀਂ ਹੁੰਦਾ। ਤੇ ਕਈ ਚਾਰ ਕਈ ਬੌਕਸੇ ਹੁੰਦੇ ਆ ਆਨੰਦ ਬਣਾਉਂਦੇ। ਇਹਨੂੰ ਤਾਂ ਕੱਲ ਗਨੀਬ ਸਾਹਿਬ ਤੁਸੀਂ ਵਧੀਆ ਸੈੱਟ ਕੀਤਾ ਸੀ ਮਹਾਰਾਜ, ਪਰ ਵੀਰੇ ਦਾ ਧੰਨਵਾਦ, ਗੁੱਸਾ ਨਾ ਕਰੀ ਹੁੰਦਾ। ਤੂੰ ਵੀ ਵਧੀਆ ਹੀ ਆਪਣੇ ਚਤੋ ਤੇ ਕਰਦਾ। ਉਹ ਕਈ ਵਾਰੀ ਨੀਮ ਹਕੀਮ ਖਤਰਾ ਏ ਜਾਨ ਕੰਮ ਹੋ ਜਾਂਦਾ। ਉਹਨਾਂ ਡਾਕਟਰ ਦੋ ਇਕੱਠੇ ਬੈਠੇ, ਉਹ 2-3 ਅਰਥੀਆਂ ਲੰਘ ਗਈਆਂ। ਉਹ ਕਹਿੰਦਾ ਆ ਦਵਾਈ ਤੇਰੇ ਕੋਲੋਂ ਲੈ ਕੇ ਗਿਆ ਸੀ? ਕਹਿੰਦਾ ਆਹੋ। ਕਹਿੰਦਾ ਮੈਂ ਸਮਝ ਗਿਆ ਸੀ ਵੀ ਤੇਰੀ ਦਵਾਈ ਨਾਲ ਹੀ ਕੰਮ ਹੋਇਆ। ਉਹ ਆਂਦਾ ਆਹ ਕੌਣ ਹੈ? ਇਹ ਤੇਰੇ ਕੋਲੋਂ ਦਵਾਈ ਲੱਗਿਆ? ਕਹਿੰਦਾ ਨਹੀਂ ਮੇਰੇ ਕੋਲੋਂ ਤਾਂ ਲੈ ਕੇ ਨਹੀਂ ਗਿਆ। ਜਿਹੜਾ ਕਿਤੇ ਨਾ ਕਿਤੇ ਇੱਧਰ ਉੱਧਰ ਦਵਾਈ ਦਾ ਦਵਾ ਦਾਰੂ ਕਰ ਜਾਂਦਾ। ਪਰ ਇੱਕ ਗੱਲ ਹੈਗੀ ਸਾਧ ਸੰਗਤ ਜੀ, ਇਹ ਸੱਚ ਜੇ ਪੰਜਾਬ ਦੇ ਅਹੂਜਾ ਉਹਨਾਂ ਦਾ ਵਿਸ਼ਵ ਪੱਧਰ ਤੇ ਨਾ ਹੋਇਆ। ਬੇਸ਼ੱਕ ਇੱਥੇ ਬਹੁਤ ਵੱਡੇ ਤਕੜੇ ਸਾਊਂਡ ਜਦੋਂ ਮੜ ਜਾ ਗੱਜਦੇ, ਉਹ ਫਿਰ ਲੋਡ ਜਿਹਾ ਪੈ ਜਾਂਦਾ, ਉਹ ਚੁੱਪ ਹੀ ਕਰ ਜਾਂਦੇ ਆ। ਪਰ ਤੁਸੀਂ ਪ੍ਰੇਮ ਵਿੱਚ ਬੈਠੇ ਹੋ, ਕੋਈ ਗੱਲ ਨਹੀਂ, ਅਸੀਂ ਪਿੱਛੇ ਜੇ ਰਹਿ ਕੇ ਬੋਲੀ ਜਾਂਦੇ ਆ। ਲਓ ਇੱਕ ਹੁਣ ਜਿਹੜਾ ਕੰਮ ਕਰਦੇ ਹੋ, ਕੰਮ ਤੇ ਹੈਗਾ ਥੋੜਾ ਖਤਰਨਾਕ ਹੀ, ਪਰ ਕਰਨਾ ਪੈਣਾ। ਪਤਾ ਕਿਉਂ? ਢਿੱਲੋਂ ਸਾਹਿਬ ਕਹਿੰਦੇ ਵੇਖੋ, ਤੇ ਜਿਹਦੇ ਹੁਕਮਾਂ ਨਾ ਹੋਇਆ ਉਹ ਫਿਰ ਸੁੱਕੀ ਥੋੜੀ ਜਾਣੀ ਚਾਹੀਦੀ ਆ। ਇਹ ਵੇਖੋ ਢਾਡੀ ਸਿੰਘਾਂ ਨੂੰ ਕਿੱਡਾ ਮਾਣ ਦਿੱਤਾ ਮਹਾਰਾਜ ਨੇ। ਉਹ ਬੇਅੰਤ ਸੁਣੀ ਤੇ ਇੱਕ ਵਾਰੀ ਗੋਲੀਆਂ ਮਾਰੀਆਂ, ਜਿੱਥੇ ਮਰਜ਼ੀ ਮਾਰ ਦਿੰਦੇ ਆ, ਜਿੱਥੇ ਮਰਜ਼ੀ ਵਾਰ ਗਾ ਕੇ ਨਾ। ਤੇ ਲਓ ਉਹ ਵਾਰ ਨਾਲੇ ਥੋੜਾ ਜਿਹਾ ਆਪਾਂ ਨਗਰ ਕੀਰਤਨ 'ਚ ਜਾਣਾ। ਨਗਰ ਕੀਰਤਨ ਪਹਿਲਾਂ ਜਲੂਸ ਵੀ ਕਹਿੰਦੇ ਸੀ। ਨਿਹੰਗ ਸਿੰਘ ਕੀ ਕਹਿੰਦੇ? ਮਹੱਲੇ ਦੇ ਅਰਥ ਕੀ? ਉਹ ਇੱਕ ਵਾਰੀ ਨਿਹੰਗ ਸਿੰਘ ਗਏ ਦਿੱਲੀ, ਦਲ ਲੈ ਕੇ, ਬੁੱਢਾ ਦਲ, ਤਰਨਾ ਦਲ। ਉੱਥੇ ਦਾ ਜਿਹੜਾ ਸੀ ਨਾ, ਉਹ ਸੀ ਭਿੰਡਰ। ਕਹਿੰਦਾ ਬਾਬਾ ਜੀ ਇੱਥੇ ਜਲੂਸ ਨਹੀਂ ਤੁਸੀਂ ਕੱਢ ਸਕਦੇ। ਉਹ ਕਹਿੰਦੇ ਨਿਹੰਗ ਸਿੰਘ ਬਾਬਾ ਸਾਹਿਬ ਤੋਂ ਕਹਿੰਦਾ ਜਲੂਸ ਨਿਕਲੇ ਤੇਰਾ, ਸਾਡੇ ਤੇ ਮਹੱਲੇ ਹੁੰਦੇ ਆ, ਅਸੀਂ ਜਲੂਸ ਨਹੀਂ, ਸਾਡੇ ਬੋਲੇ ਹੀ ਵੱਖਰੇ ਆ। ਬੱਸ ਕੀ ਉਹਦੀ ਗੱਲ ਕੀ? ਇਹ ਬੱਸ ਨਹੀਂ, ਇਹ ਨੱਕ ਵੱਡੀ ਆ, ਉਮਰ ਸਿੱਧੀ ਜੀ ਹੁੰਦੀ ਨਾ। ਲੋਕੀ ਕਹਿੰਦੇ ਟ੍ਰੇਨ, ਇਹ ਕਹਿੰਦੇ ਭੂਤਨੀ। ਤੇ ਜਿਹੜਾ ਮੋਰੇ ਇੰਜਣ ਉਹ ਤੇਜਾ ਸਿੰਘ। ਉਹ ਪਤਾ ਕਿਉਂ? ਕਿਉਂਕਿ ਨਿਹੰਗ ਸਿੰਘਾਂ ਨੇ ਡਾਂਗ ਦੇ ਬਰਸ਼ਿਆਂ ਦੇ ਜ਼ੋਰ ਤੇ ਬਾਬਾ ਤੇਜਾ ਸਿੰਘ ਬੁੱਢੇ ਦਲ ਦਾ ਜਥੇਦਾਰ ਸੀ, ਉਹਦੇ ਵੇਲੇ ਕਿਰਾਇਆ ਫ੍ਰੀ ਕਰਾਇਆ। ਨਿਹੰਗ ਸਿੰਘਾਂ ਨੂੰ ਕਿਰਾਇਆ ਨਹੀਂ ਦੇਣਾ ਪੈਂਦਾ। ਉਹ ਟ੍ਰੇਨੇ ਚੜਿਆ ਨਿਹੰਗ ਸਿੰਘ, ਉਹ ਟੀਟੀ ਆ ਕੇ ਕਹਿੰਦਾ ਬਾਬਾ ਜੀ ਟਿਕਟ ਹੈ। ਉਹਨੇ ਬਰਸ਼ਾ ਰੱਖਤਾ ਇੱਥੇ, ਕਹਿੰਦਾ 10 ਰਾਹ ਦੀ ਦਿਆਂ ਕਿ ਦਰਗਾਹ ਦੀ, ਕਿਹੜੀ ਚਾਹੀਦੀ ਹੈ? ਕਹਿੰਦਾ ਬੈਠੋ ਜੀ ਬੈਠੋ, ਰੱਬ ਨੇੜੇ ਕਿ ਸੁਣ। ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਮਾਰਨੇ ਛੋਟਾਂ ਦਿੱਤੀਆਂ। ਪਰ ਇੱਕ ਗੱਲ ਹੈਗੀ, ਜੇ ਤੇ ਕੁਝ ਕਰ ਦੇਣ ਨਾ, ਕਹਿੰਦੇ ਹਾਏ ਉਹ ਰੱਬਾ ਨਿਹੰਗਾਂ ਨੇ ਕੀ ਕਰਤਾ। ਜੇ ਕੁਝ ਕਰਨ ਨਾ, ਉਹ ਕਹਿੰਦੇ ਵਿਹਲੇ ਖਾਈ ਜਾਂਦੇ, ਕਰਦੀ ਕੁਛ ਨਹੀਂ, ਚਟੰਗੇ ਝਟਕੀ ਜਾਂਦੇ ਆ, ਰਗੜੇ ਲਾਈ ਜਾਂਦੇ ਆ।
ਜੇ ਮਾਰ ਕੇ ਕਾਂ ਨੂੰ ਟੰਗਿਆ ਸੀ ਨਾ ਦਿੱਲੀ ਬੇਅਦਬੀਆਂ ਕਰਨੋਂ ਹਟ ਗਏ ਸੀ। ਕਈ ਵਾਰੀ ਦਿਖਾਉਣਾ ਪੈਂਦਾ। ਖੈਰ ਖਾਲਸਾ ਜੀ, ਲਓ ਵਾਰ ਅੰਮ੍ਰਿਤਸਰ ਸਾਹਿਬ ਉੱਤੇ ਜਦੋਂ ਚਾੜਤੀਆਂ ਨਾ ਟੈਂਕਾਂ ਤੋਪਾਂ ਤੇ ਭਾਈ ਬੇਅੰਤ ਸਿੰਘ, ਇਹ ਕਿਤੇ ਸੋਚ ਕੇ ਵੇਖਿਓ ਕਿੱਡਾ ਵੱਡਾ ਰੁਤਬਾ। ਅੱਜ ਉਹਦਾ ਬੱਚਾ ਬੇਸ਼ੱਕ ਤੁਸੀਂ ਖਾਲਸਾ ਜੀ ਅਸੀਂ ਵੀ ਗਏ, ਅਰਦਾਸਾਂ ਕੀਤੀਆਂ, ਲੱਖਾਂ ਦੇ ਹਿਸਾਬ ਨਾਲ ਨਹੀਂ ਕਰੋੜਾਂ 'ਚ ਪੰਥ ਨੇ ਨਾ ਕਿ ਪਿਆਰ ਦਾ ਉਹਨੂੰ ਮਾਮਲਾ ਦਿੱਤਾ, MP ਬਣਾਇਆ। ਉਹ ਬੇਅੰਤ ਸਿੰਘ ਦਾ ਲਾਲ ਸਪੁੱਤਰ, ਭਾਵੇਂ ਭਰਾ ਮਾਰੇ ਕਿਰਪਾ ਕਰੇ ਇਕੱਠੇ ਹੋਣ, ਉਹ ਇੱਕ ਵੱਖਰੀ ਗੱਲ ਏ, ਪਰ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਆ। ਤੇ ਦੂਜਾ ਨਾਲ ਰਲਿਆ ਸਤਵੰਤ ਸਿੰਘ ਅਗਵਾਨ, ਤੇ ਇਹਦਾ ਪਿੰਡ ਮਲੋਆ। ਆ ਸਾਡੇ ਚੇਅਰਮੈਨ ਸਾਹਿਬ ਤਲਵੀਰ ਸਿੰਘ ਜੀ ਕੋਮਲ, ਇਹਨਾਂ ਦੇ ਪਿੰਡ ਦੇ ਨਾਲ ਹੀ ਆ ਮਲੋਆ, ਚੰਡੀਗੜ੍ਹ ਦੀ ਗੁੱਠ 'ਚ। ਖੈਰ ਖਾਲਸਾ ਜੀ, ਦੋਵੇਂ ਅੰਮ੍ਰਿਤਸਰ ਸਾਹਿਬ ਆਏ। ਜਦੋਂ ਆਦੇ ਨੇ ਬੇਅੰਤ ਸਿੰਘ ਨੇ ਤਖਤ ਸਾਹਿਬ ਵੇਖਿਆ ਤੇ ਵੇਖਿਆ ਨਹੀਂ ਸੀ ਜਾ ਰਿਹਾ, ਉਹ ਖੰਡਰ ਬਣਾਤਾ। ਫਿਰ ਕਹਿੰਦੇ ਤੱਥੇ ਤਖਤਾਂ ਕਾਲ ਵੱਲ ਕਰ ਖੜੀਆਂ ਬਾਹਾਂ। ਉਹ ਕਹਿੰਦਾ ਛੇਵੇਂ ਪਾਤਸ਼ਾਹ ਸੌ ਤੇਰੀ ਖਾਮ, ਜਿਹਨਾਂ ਢਾਤਾ ਤੇਰੇ ਤਖਤ ਨੂੰ ਮੈਂ ਦਿਆਂ ਸਜਾਵਾਂ, ਮਾਸ ਉਹਨਾਂ ਦਾ ਤੋੜ ਕੇ ਕੁੱਤਿਆਂ ਨੂੰ ਪਾਵਾਂ। ਮੈਂ ਤੜ 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 ਮਾਰਾਂ ਗੋਲੀਆਂ, ਜੰਮਪੁਰੀ ਪਚਾਵਾਂ, ਜਿਹੜੀ ਭਾਜੀ ਚਾੜ ਤੇ ਇੰਦਰ ਮੈਂ ਮੋੜ ਦਹਰਾਵਾਂ। ਮੈਂ ਵਾਰ ਸੁੱਖਾ ਮਹਿਤਾਬ ਸਿੰਘ ਦੀ ਮੋੜ ਦੁਹਰਾਵਾਂ, ਬਲ ਬਖਸ਼ੀ ਮੋਰਾਂ ਵਾਲੀਆਂ ਨਾਲ ਚਿੱਤ ਡੁਲਾਵਾਂ। ਗੁਰੂ ਕੇ ਲਾਲ ਪਹੁੰਚ ਗਏ ਦਿੱਲੀ। ਲਓ ਮੁੱਕਦੀ ਗੱਲ, 31 ਅਕਤੂਬਰ 1984 ਉਦਣ ਪ੍ਰਦੇਸਾਂ ਤੋਂ ਜਿਹੜੇ ਅੱਜ ਤੇ ਹੁਣ ਜਣਾ ਖਾਣੇ ਪੱਤਰਕਾਰ ਬਣਿਆ ਫਿਰਦਾ, ਮੂੰਹ ਦੇ ਵਿੱਚ ਮੈਗ ਜੇ ਤੁੰਦਾ ਫਿਰਦਾ, ਦੱਸੋ ਜੀ ਨਾ, ਉਦੋਂ BBC ਲੰਡਨ ਵੱਡੇ ਵੱਡੇ ਪੱਤਰਕਾਰ ਉਹ ਇਕੱਠੇ ਹੋ ਕੇ ਇੰਟਰਵਿਊ ਦੇਣੀ, ਤੇ ਬੀਬੀ ਪੂਰੀ ਉਦੋਂ ਤਿਆਰੀ ਕਰਦੀ ਆ। ਇੱਧਰ ਸਿੰਘ ਵੀ ਤਿਆਰੀ ਕਰੀ ਜਾਂਦੇ ਆ। ਇੱਕ ਸਿੰਘ ਕਹਿੰਦਾ ਜੀ ਕਿੱਦਾਂ ਕਿੱਦਾਂ ਦੀ ਤਿਆਰੀ ਦੱਸੋ। ਮੈਂ ਕਿਹਾ ਸਿੰਘ ਤਾਂ ਤਿਆਰੀ ਕਰਦੇ, ਸ਼ਾਸਤਰਾਂ ਨੂੰ ਚੁੰਮਦੇ ਆ, ਸਾਫ ਸਫਾਈਏ ਕਰਦੇ ਆ, ਤੇ ਬੀਬੀ ਉਹ ਉੱਚੀ ਅੱਡੀ ਦੇ ਸੈਂਡਲ ਲੱਭੀ ਜਾਂਦੀ ਆ। ਇੱਕ ਸਿੰਘ ਸਾਡੇ ਨਾਲ ਲੜੀ ਪਿਆ, ਕਹਿੰਦਾ ਉਹਨੂੰ ਬੀਬੀ ਕਿਉਂ ਕਹਿੰਦੇ ਹੋ? ਮੈਂ ਕਿਹਾ ਕੀ ਕਹੀਏ ਵੀ ਹੁਣ ਆਪਾਂ ਭੈੜਾ ਸ਼ਬਦ ਤੇ ਕੋਈ ਕਹਿ ਨਹੀਂ ਸਕਦੇ ਗੁਰੂ ਕੀ ਹਜ਼ੂਰੀ 'ਚ। ਕਹਿੰਦਾ ਬੀਬੀ ਨਾ ਕਹੋ। ਉਹ ਮੈਂ ਕਿਹਾ ਤੂੰ ਦੱਸ। ਕਹਿੰਦਾ ਆਂਟੀ ਜੀ ਕਹਿ ਦਿਆ ਕਰੋ। ਮੈਂ ਕਿਹਾ ਬਾਓ ਜਵਾਨਾ ਵੀ ਹਾਂ ਤੂੰ ਚੰਗਾ। ਇੰਦਰਾ ਗਾਂਧੀ ਸੰਗਤ ਜੀ ਉਧਰ ਉਹ ਤਿਆਰੀ ਕਰਦੀ, ਇਧਰੋਂ ਸਿੰਘ ਤਿਆਰੀ ਕਰਦੇ। ਸਿੰਘਾਂ ਨੇ ਕਰ ਲਿਆ ਪੂਰਾ ਤਿਆਰਾ। ਕਹਿੰਦੇ ਝੱਟ ਉੱਠੇ ਦੋਨੋਂ ਸੂਰਮੇ, ਉਹਨਾਂ ਲਿਆ ਦਸ਼ਮੇਸ਼ ਮਨਾ ਤੇ ਝੱਟ ਪਰ ਪਿਸਤੌਲ ਬੇਅੰਤ ਸਿੰਘ ਚੁੱਕ ਲਿਆ ਗਲਤਰੇ ਪਾ। ਉਹਦੇ ਮਗਰ ਤੁਰਿਆ ਸਤਵੰਤ ਸਿੰਘ, ਲਈ ਗਨ ਸਤੇਨ ਉੱਠਾ ਸੀ ਫੁੱਟਦੀ ਮੁੱਛ ਜਵਾਨ ਦੀ। ਸਨ ਅਜੇ ਕੁਆਰੇ ਚਾ ਜਾ ਕੇ ਖੜ ਗਿਆ ਦੋਨੋਂ ਸੰਤਰੀ, ਰਹਿ ਸ਼ਿਕਾਰਤ ਕਾ। ਇੰਦਰਾ ਆ ਗਈ ਬਾਹਰ ਨੂੰ, ਲਾਲ ਜੀ ਸਾੜੀ ਲਾ, ਗੱਜਿਆ ਬੇਅੰਤ ਸਿੰਘ ਸੂਰਮਾ, ਹੱਥ ਵਿੱਚ ਪਿਸਤੌਲ ਉਠਾ। ਕਹਿੰਦਾ ਠਹਿਰ ਜਾ, ਸਿੰਘਾਂ ਦੀਆਂ ਬੈਰ ਨੇ ਅੱਜ ਦਈਏ ਕੀਤੀ ਦਾ ਫਲ ਭੁਗਤਾ। ਬੇਅੰਤ ਸਿੰਘ ਕਹਿੰਦਾ ਸਤਵੰਤ ਸਿੰਘ ਆਉਂਦੀ ਪਾਪਣ, ਜਿਹਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ, ਹਰਮੰਦਰ ਸਾਹਿਬ ਗੋਲੀਆਂ ਮਾਰੀਆਂ, ਗੁਰੂ ਗ੍ਰੰਥ ਦੇ ਸਰੂਪ ਵਿੱਚ ਗੋਲੀਆਂ ਮਾਰੀਆਂ, ਸਿੰਘਾਂ ਨੂੰ ਸ਼ਹੀਦ ਕੀਤਾ। ਅੱਜ ਇਹਨੂੰ ਸੁੱਕੀ ਨਹੀਂ ਜਾਣ ਦੇਣਾ। ਉਹ ਦੋਵੇਂ ਹੋ ਗਏ ਘਾਤ ਲਾ ਕੇ ਖੜ ਗਏ। ਉਹਨੇ ਪੜ ਲਿਆ ਦੇ ਸ਼ਿਵਾ ਪਰ ਮੋਹ ਨਾ ਡਰੋ ਯਾਰ ਸੋ ਜਬ ਜਾਏ ਲੜੋ, निश्चय करे अपनी जीत करूं। और सिखो अपने ही मन को हिलाल चाहो गुण तो उचरो जब आप क्या निदान बने। अत हिरण मैं तब जूझ मरो। इंदिरा गांधी आ गई कोल, आगे कहती बेअंत सिंह गुड मॉर्निंग, उन्हें दंद करीचे। कहंदा रता ठहर तेरी मोरनी होनी बनाउने आ। उन्हें जाके जकारा एक तार 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 कर दिया, गोलियां मार के धरती के उत्ते पटका के सुट्टी परवला।
ਬਿੰਦ ਸਿੰਘ ਸਤਵੰਤ ਸਿੰਘ ਸੂਰਮੇ ਤੂੰ ਖੜ ਕੇ ਸੀ ਘਾਤ ਲਗਾ ਜਦੋਂ ਵੇਖੀ ਇੰਦਰਾਮ ਦੀ ਜਦੋਂ ਵੇਖੀ ਇੰਦਰਾਮ ਦੀ ਅੱਗੇ ਹੋ ਕੇ ਰੋਕ ਲਿਆ ਰਾਹ ਬਿਜਲੀ ਦੇ ਪੈ ਗਏ ਟੁੱਟ ਕੇ ਵਾਗ ਬਿਜਲੀ ਦੇ ਪੈ ਗਏ ਟੁੱਟ ਕੇ ਹੋ ਗਿਆ ਸੀ ਦਿਲਾਂ ਵਿੱਚ ਬੱਚੀ ਇੰਦਰਾ ਨੂੰ ਰਾਹ ਨਹੀਂ ਸੀ ਲੱਭਦਾ ਥੋੜਾ ਦਿੱਤਾ ਸੀ ਸਿੱਖਾਂ ਨੇ ਦਬਾ ਆ ਗਈ ਬੱਕਰੀ ਮੋਰੇ ਸ਼ੇਰ ਦੇ ਬਈ ਵਾਹ ਆ ਗਈ ਬੱਕਰੀ ਮੋਰੇ ਸ਼ੇਰ ਦੇ ਚੜ ਗਿਆ ਸੀ ਸਿੰਘਾਂ ਨੂੰ ਚਾ ਉਹਦਾ ਤਾੜ ਤਾੜ ਹੋ ਮੇਰੇ ਦਾਦੇ ਉਹਦਾ ਤਾੜ ਤਾੜ ਛੱਡੀਆਂ ਗੋਲੀਆਂ ਓ ਸੁੱਟੀ ਧਰਤੀ ਤੇ ਪਟਕਾ ਉਹਦੀ ਦੇਹੀ ਕਰਤੀ ਛਾਨਣੀ ਕਿਤਾ ਕੀਤੀ ਦਾ ਫਲ ਭੁਗਤਾ ਪੱਤ ਰੱਖ ਲਈ ਉਹਨਾਂ ਨੇ ਮੋਰਾ ਵਾਲਿਆ ਉਹ ਪੱਤ ਰੱਖ ਲਈ ਉਹਨਾਂ ਨੇ ਮੋਰਾ ਵਾਲਿਆ ਰੱਖ ਲਈ ਉਹਨਾਂ ਨੇ ਮੋਰਾ ਵਾਲਿਆ ਉਹ ਰੁਲੀ ਪੱਗ ਦਿੱਤੀ ਸੀਸ ਤੇ ਟਿਕਾ ਰਹਿੰਦੀਆਂ ਬੇਅੰਤ ਸਿੰਘਾਂ ਤੇਰੀਆਂ ਉਹ ਜੱਗ ਵਿੱਚ ਰਹਿੰਦੀਆਂ ਸਤਵੰਤ ਸਿੰਘਾਂ ਤੇਰੀਆਂ ਕੀ ਹਾਂ ਬਾਰਾ ਦੁਨੀਆ ਜਾ ਬੇਅੰਤ ਸਿੰਘ ਸਤਵੰਤ ਸਿੰਘ ਸਾਧ ਸੰਗਤ ਜੀ ਆ ਸਾਡਾ ਜ਼ੋਰ ਕੀ ਉਹਨਾਂ ਦਾ ਜ਼ੋਰ ਕਿੱਡਾ ਲੱਗਾ ਉਹ ਛੋਟੀ ਜੀ ਗੱਲ ਕਿਤੇ ਪ੍ਰਧਾਨ ਮੰਤਰੀ ਨੂੰ ਚੁੰਡਣਾ ਉਹ ਵੀ ਉਹਦੇ ਘਰ ਲੋਕੀ ਕਹਿੰਦੇ ਸੀ ਓਏ ਸਿੱਖਾਂ ਨੇ ਕੀ ਕਰ ਲਿਆ ਇਹਨਾਂ ਦੇ ਕੇਂਦਰੀ ਸਥਾਨ ਤੇ ਅਟੈਕ ਕਰ ਦਿੱਤਾ ਕੀ ਵਿਗਾੜ ਲਿਆ ਇਹਨਾਂ ਦਾ ਪਰ ਕਲਗੀਧਰ ਦੇ ਲਾਲਾਂ ਨੇ ਪੈਰਾਂ 'ਚ ਰੁਲਦੀ ਪੱਗ ਮੋਹਰਾਂ ਵਾਲੀਆ ਗੁਰੂ ਦੀਆਂ ਲਾਲਾਂ ਨੇ ਦਿੱਤੀ ਪੱਗ ਮੋੜ ਸਿਰ ਤੇ ਟਕਾ ਦਸਤਾਰਾਂ ਇਹ ਮਾਣ ਨਾਲ ਸਜਾਉਨੇ ਆ ਔਰ ਉਹਨਾਂ ਗੁਰੂ ਕੀ ਲਾਲਾਂ ਮਾਣ ਵਧਾਇਆ ਜਦੋਂ ਆਦੇ ਕੋਲ ਆਈ ਆ ਕੇ ਕਹਿੰਦੀ ਬੇਟਾ ਬੇਅੰਤ ਸਿੰਘ ਗੁੱਡ ਮਾਰਨਿੰਗ ਬੇਅੰਤ ਸਿੰਘ ਕਹਿੰਦਾ ਬੀਬੀ ਰੋਕ ਮੋਰਨੀ ਪਤਾ ਲੱਗੂ ਵੀ ਕੀ ਇਹਨੇ ਦੰਦ ਕਰੀਚੇ ਉਹਨੇ ਕਿਹਾ ਪਤਾ ਨਹੀਂ ਇਹ ਦੰਦ ਕਾਲੇ ਕਹਿੰਦੇ ਬੇਟਾ ਕੀ ਹੁਆ ਆਂਦਾ ਤੈਨੂੰ ਨਹੀਂ ਪਤਾ ਏਡੇ ਤੇ ਪਾਪ ਕੀਤੇ ਧਵਨ ਵਰਗੇ ਜਿਹੜੇ ਨਾਲ ਤੁਰੇ ਆਉਂਦੇ ਸੀ ਉਹਨੇ ਆਪ ਲਿਖੀਆਂ ਗੱਲਾਂ ਆਂਦੇ ਭਈ ਪਤਾ ਨਹੀਂ ਕਿਹੜਾ ਰੋਹ ਸੀ ਬੇਅੰਤ ਸਿੰਘ ਨੇ ਤੇ ਮਾਰੀਆਂ ਤੇ ਜਦੋਂ ਫਿਰ ਸਤਵੰਤ ਸਿੰਘ ਨੇ ਉਹਨੇ ਵੀ ਫਿਰ ਤੜ ਨਲਕੇ ਦੇ ਫਿਲਟਰ ਵਰਗਾ ਸਰੀਰ ਕਰਤਾ ਝਟਕਤਾ ਸਾਧ ਸੰਗਤ ਜੀ ਕਈ ਕਹਿੰਦੇ ਜੀ ਪਿਓ ਐ ਸੀ ਜਾ ਜਿਉਂਦੀ ਐ ਇੰਗਲਿਸ਼ ਦੀ ਜ਼ੈਡ ਨਹੀਂ ਜਿੱਦਾਂ ਐ ਕਰਕੇ ਤਾਂ ਐਦਾਂ ਡਿੱਗੀ ਕਹਿੰਦੇ ਧਰਤੀ ਤੇ ਐਦਾਂ ਵਿਛੀ ਇਕੱਠੀ ਜੀ ਕਰਕੇ ਪੰਡ ਚ ਲੈ ਕੇ ਗਏ ਆ ਤੇ ਉਹ ਥੇਮਸ ਦੀ ਜਿਹੜੀ ਬੀਬੀ ਡਾਕਟਰਾਂ ਦੀ ਹੈੱਡ ਨਾ ਉਹਦੀ ਇੰਟਰਵਿਊ ਸੁਣ ਲਿਓ ਨੈਟ ਤੇ ਆਂਦੀ ਬਹੁਤ ਮੰਦੀ ਹਾਲਤ ਸੀ ਬੁਰਾ ਹੀ ਹਾਲ ਸੀ ਉਹ ਸੁਣਿਓ ਜ਼ਰੂਰ ਸਚਾਈ ਕੀ ਆ ਧੰਨ ਗੁਰੂ ਕੇ ਲਾਲ ਉਹਨਾਂ ਦਾ ਧਿਆਨ ਧਰੋ ਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਗੁਰੂ ਕੇ ਪਿਆਰੇ ਨਿਸ਼ਾਨਚੀ ਸਿੰਘ ਵੇਖੋ ਖਾਲਸਾ ਜੀ ਅੱਗੇ ਅੱਗੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਨਾਲ ਹੀ ਪੰਜ ਪਿਆਰੇ ਸਹਿਬਾਨ ਉਹ ਗੁਰੂ ਕੀ ਗੋਦ ਵਿੱਚ ਆ ਗਏ ਆਓ ਅੱਜ ਬਿਨਾਂ ਹੀ ਸਾਜ਼ਾਂ ਤੋਂ ਇਦਾਂ ਆਨੰਦ ਸਾਹਿਬ ਹੱਲੇ ਨਾ ਪੜੀਏ ਕਿਉਂਕਿ
ਫਿਰ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ। ਤੁਹਾਡਾ ਸਭ ਦਾ, ਵੀਰਾਂ ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਦਾ, ਬੱਚੇ ਬੱਚੀਆਂ ਦਾ, ਸਭ ਦਾ ਰੋਮ ਰੋਮ ਕਰਕੇ ਧੰਨਵਾਦ। ਸਾਰੇ ਸਰੀਰ ਤੁਸੀਂ ਪਿਆਰ ਵਾਲੇ ਹੋ, ਅਦਬ ਵਾਲੇ ਹੋ, ਤੇ ਸਾਡੇ ਦਿਲ 'ਚ ਤੁਹਾਡਾ ਸਭ ਦਾ ਹੀ ਬਹੁਤ ਵੱਡਾ ਸਤਿਕਾਰ। ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਚਰਨ ਸਿੰਘ ਜੀ ਢਿੱਲੋਂ ਸਾਹਿਬ, ਮਹਾਰਾਜ ਕਿਰਪਾ ਕਰੇ, ਤੰਦਰੁਸਤੀਆਂ ਰੱਖੇ ਸਾਰੇ ਪਰਿਵਾਰ ਨੂੰ। ਉਹਨਾਂ ਦਾ ਪਰਮਜੀਤ ਸਿੰਘ ਜੀ ਦੁਸਾਂਝ ਖਟਕੜ ਕਲਾਂ, ਝੰਡੇ ਜੀ, ਇਹ ਇੱਕੋ ਹੀ ਨਗਰ। ਔਰ ਸਾਨੂੰ ਮਾਣ ਸਾਡੇ ਬਜ਼ੁਰਗਾਂ ਤੋਂ ਉੱਥੇ ਦੀਆਂ ਸਾਂਝਾਂ ਸਾਰੀਆਂ ਤੁਰੀਆਂ ਆਉਂਦੀਆਂ। ਸੋ ਸਾਧ ਸੰਗਤ ਜੀ, ਜਿਹੜਾ ਨੈਕਸਟ ਵੀਕਐਂਡ ਆਉਣਾ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਖਾਲਸਾ ਦਰਬਾਰ, ਬਾਬਾ ਦੀਪ ਸਿੰਘ ਜੀ ਦਾ ਸਥਾਨ ਚੜ੍ਹਦੀ ਕਲਾ ਦੇ ਨਗਵੇਂ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਸ਼ਾਮਾਂ ਨੂੰ 7 ਤੋਂ 9 ਖੁੱਲੇ ਸਮੇਂ। ਵਾਹ ਵਾਹ, ਆਨੰਦ ਬਣੇਗਾ। ਤੇ ਤੁਹਾਨੂੰ ਬੇਨਤੀ, ਤੇ ਐਤਵਾਰ ਨੂੰ ਉਧਰ ਵੀ ਤੇ ਇੱਧਰ ਵੀ 10:15 ਤੋਂ ਉਧਰ 11, 11:30 ਫਿਰ ਇੱਥੇ। ਉਹ ਤੁਹਾਨੂੰ ਮੋਰਾਂ ਵਾਲੀਆਂ ਵੱਲੋਂ ਖੁੱਲੇ ਸੱਦੇ। ਵੀਰ ਲਖਵੀਰ ਸਿੰਘ ਜੀ ਗਿੱਲ, ਸਾਰੇ ਪਰਿਵਾਰ ਵੱਲੋਂ, ਗਿਲਸਨ ਜ਼ਿਊਲਰ, ਭੈਣ ਪਰਮਿੰਦਰ ਕੌਰ, ਸਾਡੀਆਂ ਧੀਆਂ ਵਿਨੀ ਕੌਰ ਅਤੇ ਜਸਦੀਪ ਕੌਰ, ਇੱਦਾਂ ਹੀ ਹਰਮੀਤ ਸਿੰਘ ਜੀ, ਸਾਰਾ ਪਰਿਵਾਰ। ਸੋ ਸਾਧ ਸੰਗਤ ਜੀ, ਸਭ ਨੇ ਦਰਸ਼ਨ ਦੇਣੇ। ਸਰਦਾਰ ਕੁਲਵੰਤ ਸਿੰਘ ਜੀ ਸਿੱਧੂ, ਉਹ ਵੀ ਬੜੇ ਪਿਆਰੇ, ਵੱਡੀਆਂ ਸੇਵਾ ਕਰਦੇ। ਅਜੀਤ ਸਿੰਘ ਜੀ ਭੱਠਲ ਸਾਹਿਬ, ਪਲਵਿੰਦਰ ਸਿੰਘ ਜੀ ਸ਼ੇਰਗਿੱਲ, ਬਲਵੀਰ ਸਿੰਘ ਜੀ ਸ਼ੇਰਗਿੱਲ, ਲਖਵੀਰ ਸਿੰਘ ਵੀਰਾ ਸਾਡਾ, ਇੱਦਾਂ ਹੀ ਦਲਜੀਤ ਸਿੰਘ ਜੀ ਭੰਗੂ, ਸੁਖਦੀਪ ਸਿੰਘ ਜੀ, ਬਲਜੀਤ ਸਿੰਘ ਜੀ, ਗੁਰਮੁਖ ਪਿਆਰੇ, ਬਲਕਨ ਸਿੰਘ ਜੀ, ਹੋਰ ਜਿੰਨੇ ਵੀ ਵੀਰ, ਬਾਕੀ ਸਾਰਿਆਂ ਦਾ, ਬਾਅਦ ਬਲਮੋਹਨ ਸਿੰਘ ਹੋਰੀ, ਉਹਨਾਂ ਦਾ ਜਗਮੋਹਨ ਸਿੰਘ ਹੋਰੀ, ਗਿਆਨੀ ਜੀ ਹੋਰੀ, ਸਾਰੇ ਗੁਰੂ ਕੇ ਪਿਆਰੇ, ਬਹੁਤ ਪਿਆਰ ਵਾਲੇ, ਓਮਦੀਪ ਸਿੰਘ ਜੀ, ਗਿਆਨੀ ਜੀ, ਗਨੀਬ ਸਾਹਿਬ, ਸਤਿਕਾਰਯੋਗ ਦੂਜੇ ਵੀਰੇ, ਮਹਾਰਾਜ ਰਾਜੀ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਆਓ ਬੜੇ ਪ੍ਰੇਮ ਦੇ ਨਾਲ ਆਨੰਦ ਸਾਹਿਬ ਪੜ੍ਹੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਲੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋ, ਹੱਥ ਕਨ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਜੀ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਗੁਰ ਚਰਨ ਲਾਗੇ, ਗੁਰ ਚਰਨ ਲਾਗੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇਤਾਈ ਦਾ ਖੇਲੇ ਸਗਲ ਜਗਤ, ਚੰਗਿਆਈਆਂ ਬੁਰੀਆਂ ਆਈਆਂ ਜੀ, ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ
ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ। ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖੁਸ਼ੀਆਂ ਦੇ ਜਗਾਰੇ ਜਾਵੇ, ਨਿਹਾਲ ਹੋ ਜਾਵੇ, ਗੁਰੂ ਗ੍ਰੰਥ ਪੰਥੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉਚੇਤੇਯੂ, ਸਗਲ ਸਮਗਰੀ ਤੁਮਰਾ ਸੂਤਰ, ਤੁਮਰੀ ਗਤ ਮਿਤ ਤੁਮਹੀ, ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੌ, ਸਿਮਰੋਂ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ, ਘਰ ਨੋ ਨਿਦਿਆ ਵੈ ਤਹਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੁਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅਣਠਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੁਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ। ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੁਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੁਲੋ ਜੀ।
ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਦਾ ਰਾਖਾਂ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ। ਮਹਾਨ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਹੈ ਜੀ। ਪਾਵਨ ਬਚਨ ਹੈ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਗੁਰ ਸੰਗਤ ਕੀਨੀ ਖਾਲਸਾ, ਮਨਮੁਖੀ ਦੋਹਿਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੇ ਮਹਾਵਾਕ ਅਨੁਸਾਰ ਖਾਲਸਾ ਸਾਜਨਾ ਦਿਵਸ ਵੈਸਾਖੀ ਨੂੰ ਮੁੱਖ ਰੱਖਦਿਆਂ ਅਤੇ ਨਗਰ ਕੀਰਤਨ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀਓ ਸਮੂਹ ਸਾਧ ਸੰਗਤ ਵੱਲੋਂ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਸ਼ਬਦ ਕੀਰਤਨ, ਗੁਰਮਤ ਵਿਚਾਰਾਂ, ਢਾਡੀ ਵਾਰਾਂ, ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕੀਤਾ ਗਿਆ ਹੈ। ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਦਾ ਆਸਰੇ ਜਾਣ ਕੇ ਮਾਫ ਕਰਨੀਆਂ ਜੀ। ਅਗਾਨ ਤੂੰ ਸੁਮਤ ਬਖਸ਼ਿਸ਼ ਕਰਨੀ। ਸ਼ੁੱਧ ਸਪਸ਼ਟ ਗੁਰਬਾਣੀ, ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਦਰ ਤੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਦਰੋਂ ਘਰੋਂ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਇਸੇ ਹੀ ਤਰ੍ਹਾਂ ਸਮੂਹ ਸੰਗਤਾਂ ਨੂੰ ਗੁਰਪੁਰਬ ਮਨਾਉਣ ਦਾ ਬਲ ਉਦਮ ਚਾਉ ਬਖਸ਼ਿਸ਼ ਕਰਨਾ। ਗੁਰੂ ਸਹਿਬਾਨਾਂ ਦੀ ਬਾਣੀ ਅਤੇ ਸਿੱਖਿਆ ਦੇ ਉੱਤੇ ਚੱਲਣ ਦਾ ਬਲ ਉਦਮ ਬਖਸ਼ਣਾ। ਸਮੂਹ ਸੰਗਤਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਨਾਮ ਬਾਣੀ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਇਸ ਮਹਾਨ ਸਮਾਗਮ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ ਗਿਆ ਹੈ, ਸਤਿਗੁਰੂ ਜੀਓ ਨਾਮ ਆਪ ਜੀ ਆਪ ਜਾਣਦੇ ਹੋ। ਸੰਗਤਾਂ ਦੀ, ਪਰਿਵਾਰਾਂ ਦੀ ਕੀਤੀ ਹੋਈ ਸੇਵਾ ਘਾਲ ਥਾਈਂ ਪਾਉਣੀ, ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬੱਚਿਆਂ ਦੇ ਸਿਰਾਂ ਉੱਤੇ ਮਿਹਰਾਂ ਭਰਿਆ ਹੱਥ ਰੱਖਣਾ ਜੀ। ਬੱਚਿਆਂ ਨੂੰ ਵਿਦਿਆ ਦੀਆਂ, ਗੁਰਸਿੱਖਾਂ, ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਸੇਵਕਾਂ ਵੱਲੋਂ, ਪਰਿਵਾਰਾਂ ਵੱਲੋਂ ਰੁਮਾਲਾ ਸਾਹਿਬ ਦੀ ਸੇਵਾ ਹੋਈ ਹੈ, ਨਾਮ ਆਪ ਜੀ ਆਪ ਜਾਣਦੇ ਹੋ। ਪਰਿਵਾਰ ਦੀ ਸੇਵਾ ਕੀਤੀ ਹੋਈ ਘਾਲ ਥਾਈਂ ਪਾਉਣੀ, ਆਪਣੇ ਦਰ ਤੇ ਪ੍ਰਵਾਨ ਕਰਨੀ। ਸਤਿਗੁਰੂ ਜੀਓ ਤਿੰਨੇ ਦਿਨ ਸਮੂਹ ਸੰਗਤਾਂ ਵੱਲੋਂ ਦੇਗ ਅਤੇ ਲੰਗਰਾਂ ਦੀ ਸੇਵਾ ਹੋਈ ਹੈ, ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਜੀ। ਪਾਵਨ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ। ਸਤਿਗੁਰੂ ਜੀਓ ਗੁਰਵੀਰ ਸਿੰਘ, ਰਾਜਵੀਰ ਸਿੰਘ ਤਿੰਨਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ ਹੈ ਜੀ। ਸੇਵਕਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਿਸ਼ ਕਰਨੀ, ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਦਰ ਤੇ ਜੋ ਮਾਈ ਭਾਈ ਤਿਲ ਫੁੱਲ ਲੈ ਕਰਕੇ ਹਾਜ਼ਰ ਹੋਇਆ ਹੈ, ਦਰ ਪ੍ਰਵਾਨ ਕਰਨਾ। ਸੰਗਤਾਂ ਦਾ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ, ਸੁਖ ਸ਼ਾਂਤੀ ਵਰਤਾਉਣੀ। ਕਰੋ ਕਿਰਪਾ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਸ ਕਰਨੇ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਪਹਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰਵਰਿਆ ਕਾਲ, ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ, ਰੱਖ ਲਿਓ ਬਿਰਦ ਬਾਣੇ ਦੀ ਲਾਜ। ਚਿੱਤੋ ਗੁਪਤੋ ਸ਼ਹੀਦੋ ਸਿੰਘੋ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਬਾਂਕੀਆਂ ਫੌਜਾਂ ਦਿਓ ਮਾਲਕੋ ਸਤਿਗੁਰੂ, ਫੌਜਾਂ ਰੱਖਿਓ ਤਿਆਰ ਬਰ ਤਿਆਰ। ਤੁਹਾਡੀ ਸੱਚੇ ਪਾਤਸ਼ਾਹ ਜੀਓ, ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ। ਗੁਰਵਰਿਆ ਅਕਾਲ ਦੇ ਤੇਗ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੇ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣਾ, ਓਟ ਨਾਨਕ ਪਰਮੇਸ਼ਵਰਾ। ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟੈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰਿ ਨਾਮ। ਪੌੜੇ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸੁਣ ਪ੍ਰਤਾਪ ਗੋਬਿੰਦ, ਨਿਰਭਉ ਭਏ ਮਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਸਾਡੇ ਪਾਸ ਇੱਕ ਜਾਂ ਦੋ ਬੁਲਾਰੇ ਪਹੁੰਚੇ ਨੇ, ਉਹ ਪਹਿਲਾਂ ਬੋਲਣਗੇ, ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਮੁੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਸ ਕਮਰੇ ਦੇ ਵਿੱਚ ਹੈ। 5 ਨਿਸ਼ਾਨਚੀ ਸਿੰਘ ਅੱਗੇ ਲੱਗਣਗੇ, 5 ਪਿਆਰੇ ਪਿੱਛੇ, ਉਸ ਤੋਂ ਪਿੱਛੇ ਮਹਾਰਾਜ ਜੀ ਦਾ ਸਰੂਪ ਫਲੋਟ ਦੇ ਵਿੱਚ ਜਾਵੇਗਾ। ਸੰਗਤ ਅਜੇ ਤੱਕ ਵੀ ਆ ਰਹੀ, ਸੋ ਬੇਨਤੀ ਵੀ 4 ਤੋਂ 5 ਲਾਈਨਾਂ ਬਣਾ ਕੇ ਜਿੰਨਾ ਛੇਤੀ ਹੋ ਸਕੇ ਆਪਾਂ ਮੱਥਾ ਟੇਕ ਲਈਏ। ਮੱਥਾ ਟੇਕ ਕੇ ਤਾਂ ਜੋ ਅਸੀਂ ਮਹਾਰਾਜ ਜੀ ਦਾ ਜੋ ਸਰੂਪ ਹੈ ਉਹ ਸਮੇਂ ਸਿਰ ਫਲੋਟ ਦੇ ਵਿੱਚ ਲਿਜਾ ਸਕੀਏ। ਇਹ ਬੇਨਤੀ ਪ੍ਰਵਾਨ ਕਰਨੀ ਜੀ। 4 ਲਾਈਨਾਂ ਬਣਾ ਲਓ ਤੇ ਜਿੰਨਾ ਛੇਤੀ ਹੋ ਸਕੇ ਵੀ ਆਪਾਂ ਸਤਿਗੁਰਾਂ ਦਾ ਸਰੂਪ ਲਿਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਹਿਲਾਂ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੇ, ਜਿਨ੍ਹਾਂ ਨੇ ਪਿਛਲੇ 3 ਦਿਨਾਂ ਤੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਢਾਡੀ ਵਾਰਾਂ ਗਾਈਆਂ ਤੇ ਸੰਗਤਾਂ ਨੂੰ ਨਿਹਾਲ ਕੀਤਾ ਹੈ, ਇਹਨਾਂ ਦਾ ਵੀ ਤਹਿ ਦਿਲੋਂ ਬਹੁਤ ਧੰਨਵਾਦ ਕੀਤਾ ਜਾਂਦਾ। ਆਉਣ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਦਰਸ਼ਨ ਦਿੰਦੇ ਰਹਿਣ। ਦੂਸਰੀ, ਜਿਸ ਤਰ੍ਹਾਂ ਇਹ ਦੱਸਿਆ ਹੈ ਵੀ ਸਾਡੇ ਪਿੰਡਾਂ ਦਾ ਵੀ ਸੰਬੰਧ ਹੈ ਇੱਕ ਦੂਜੇ ਦੇ ਨਾਲ, ਕਿਉਂਕਿ ਸਾਡਾ ਪਿੰਡ ਖਟਕੜ ਕਲਾਂ ਹੈ ਜੋ ਸ਼ਹੀਦ ਭਗਤ ਸਿੰਘ ਦਾ ਪਿੰਡ ਹੈ, ਇਹਨਾਂ ਦਾ ਪਿੰਡ ਹੈਗਾ ਮੋਹਰਾਂ ਵਾਲੀ ਜੋ ਕਿ ਸ਼ਹੀਦ ਭਗਤ ਸਿੰਘ ਦੇ ਨਾਨਕੇ ਉੱਥੇ। ਸੋ ਸਾਡਾ ਪਿੰਡਾਂ ਦਾ ਸੰਬੰਧ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਇਹਨਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਹੈ। ਅਤੇ ਹੁਣ ਮੈਂ ਆਪਣੇ ਪੰਜਾਬੀ ਰੇਡੀਓ USA ਦੀ ਜਿਹੜੀ ਟੀਮ ਆਈ ਹੈ ਉਹਨਾਂ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਇਹ ਬੜੇ ਹੀ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਹੈ ਐਂਡ ਉੱਚੇ ਤੇ ਸੁੱਚੇ ਤਰੀਕੇ ਦੇ ਨਾਲ ਇਹਨਾਂ ਨੇ ਜੋ ਵੀ ਆਪ ਮੇਰਾ ਖਿਆਲ ਸਾਰਿਆਂ ਨੂੰ ਜ਼ਿਆਦਾ ਇਹ ਪੰਜਾਬੀ ਰੇਡੀਓ ਸੁਣਿਆ ਜਾਂਦਾ ਹੈ, ਅਸੀਂ ਤਾਂ ਹਰ ਰੋਜ਼ ਸੁਣਦੇ ਹਾਂ। ਐਂਡ ਇਹਨਾਂ ਨੇ ਜੋ ਵੀ ਕਾਫੀ ਮੁੱਦੇ ਜੋ ਪੰਜਾਬੀਆਂ ਦੇ ਖਾਨੇਰ ਭਾਜੀ ਰਾਜਵੀਰ ਕਰਨ ਸਿੰਘ, ਉਹਨਾਂ ਨੇ ਕਾਫੀ ਇੰਟਰਵਿਊ ਕਰਦੇ ਆ, ਐਗਰੀਕਲਚਰ ਤੋਂ ਲੈ ਕੇ ਟਰੱਕਿੰਗ ਕੰਪਨੀਆਂ ਦਾ ਲੈ ਕੇ ਇਲੈਕਸ਼ਨਾਂ ਤੋਂ ਲੈ ਕੇ ਜੋ ਵੀ ਹੋਰ ਪਾਣੀ ਦੇ ਇਸ਼ੂ ਜਿਹੜੇ ਹੈਗੇ ਸਾਡੇ, ਉਹ ਸਾਰਿਆਂ ਦੇ ਨਾਲ ਇਹ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਪੇਸ਼ ਕਰਦੇ ਹਨ। ਹੁਣ ਮੈਂ ਭਾਜੀ ਰਾਜਵੀਰ ਕਰਨ ਸਿੰਘ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਉਹ ਸੰਗਤਾਂ ਦੇ ਸਾਹਮਣੇ ਆਉਣ ਅਤੇ ਆਪਣੇ ਵਿਚਾਰ ਦੱਸਣ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀ, ਆਪ ਸਭ ਨੂੰ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਪਾਂ ਸਾਰੇ ਜਾਣੇ ਅੱਜ ਇਸ ਗੁਰਮਤ ਸਮਾਗਮ ਦੇ ਵਿੱਚ, ਨਗਰ ਕੀਰਤਨ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹਾਂ। ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਤੁਸੀਂ ਵੱਖ-ਵੱਖ ਸਮਾਗਮ ਉਹ ਤੁਸੀਂ ਦੇਖਦੇ ਰਹਿੰਦੇ ਹੋ। ਆਹ ਵਾਲਾ ਪ੍ਰੋਗਰਾਮ ਵੀ ਇਸ ਮੌਕੇ ਲਾਈਵ ਤੁਹਾਡੇ ਲਈ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਚੱਲ ਰਿਹਾ ਆ। ਬਹੁਤੀਆਂ ਗੱਲਾਂ ਨਾ ਕਹਿੰਦੇ ਹੋਏ ਆਪ ਸਭ ਸੰਗਤ ਨੂੰ ਇਹੀ ਬੇਨਤੀ ਆਪਾਂ ਕਰਨੀ ਆ, ਜਿਸ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਆ, ਆਪਾਂ ਉਹਨਾਂ ਤੋਂ ਹੀ ਸਿਰ ਨਵਾ ਕੇ ਮੰਗਣਾ ਹੈ, ਉਹਨਾਂ ਨੂੰ ਹੀ ਅਰਦਾਸ ਬੇਨਤੀ ਕਰਨੀ ਹੈ ਵੀ ਮਹਾਰਾਜ ਤੁਸੀਂ ਹੀ ਸਭ ਕੁਝ ਦੇਣ ਵਾਲੇ ਹੋ ਤੇ ਤੁਹਾਡੇ ਕੋਲੋਂ ਹੀ ਸਭ ਕੁਝ ਸਾਨੂੰ ਮਿਲਣਾ ਹੈ। ਕਿਸੇ ਸਿਆਣੇ ਬੰਦੇ ਨੇ ਗੱਲ ਮੈਂ ਸੁਣੀ ਤੇ ਮੇਰੇ ਦਿਲ ਨੂੰ ਬੜੀ ਕਰੀਬ ਲੱਗੀ। ਕਹਿੰਦੇ ਵੀ ਇਨਸਾਨ ਨੂੰ ਪਤਾ ਕਦੋਂ ਲੱਗਦਾ ਹੈ ਵੀ ਰੱਬ ਮਹਾਰਾਜ ਤੁਹਾਡੇ ਨਾਲ ਨਾਰਾਜ਼ ਕਦੋਂ ਹੈ। ਆਪਾਂ ਅਕਸਰ ਗਿਲੇ ਸ਼ਿਕਵੇ ਕਰਦੇ ਰਹਿੰਦੇ ਹਾਂ ਵੀ ਮਹਾਰਾਜ ਆਹ ਹੋ ਗਿਆ, ਇੱਦਾਂ ਹੋ ਗਿਆ, ਭੁੱਲ ਬਖਸ਼ਾ ਦਿਓ, ਸਾਰਾ ਕੁਝ ਕਰ ਦਿਓ। ਪਰ ਕਹਿੰਦੇ ਵੀ ਰੱਬ ਤੁਹਾਨੂੰ ਪਹਿਲਾਂ ਥੋੜ੍ਹਾ ਜਿਹਾ ਦੱਸ ਦਿੰਦਾ ਆ ਵੀ ਤੂੰ ਭਾਈ ਥੋੜ੍ਹਾ ਜਿਹਾ ਥਿਰਕਿਆ ਆ, ਥੋੜ੍ਹਾ ਜਿਹਾ ਤਿਲਕਿਆ ਆ, ਵੀ ਤੂੰ ਸਿੱਧੇ ਹੋ ਜਾ। ਅਕਸਰ ਕੀ ਹੁੰਦਾ ਵੀ ਜਦੋਂ
ਰੱਬ ਤੁਹਾਡੇ ਤੋਂ ਨਾਰਾਜ਼ ਹੁੰਦਾ ਆ, ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ, ਤੁਸੀਂ ਪਾਠ ਨਹੀਂ ਕਰਦੇ, ਕਿਸੇ ਦਾ ਨਿਤਨੇਮ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਰੱਬ ਦੀ ਨਾਰਾਜ਼ਗੀ ਨਾ ਲਈਏ। ਕਿਸੇ ਨਾ ਕਿਸੇ ਕੁਝ ਵੀ ਹੋਵੇ, ਔਖਾ ਸੌਖਾ ਕੋਈ ਵੀ ਵਕਤ ਚੱਲ ਰਿਹਾ ਹੋਵੇ, ਆਪਾਂ ਇੱਥੇ ਨਤਮਸਤਕ ਹੋਣ ਦੇ ਲਈ ਜ਼ਰੂਰ ਆਇਆ ਕਰੀਏ, ਕਿਉਂਕਿ ਗੁਰੂ ਮਹਾਰਾਜ ਨੇ ਹੀ ਆਪਾਂ ਨੂੰ ਬਲ ਬਖਸ਼ਣਾ ਆ, ਬੁੱਧੀ ਬਖਸ਼ਣੀ ਆ, ਉਦਮ ਬਖਸ਼ਣਾ ਆ, ਤਾਂ ਹੀ ਗੱਲ ਜਿਹੜੀ ਉਹ ਅੱਗੇ ਵੱਧ ਸਕਦੀ ਆ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਹਮੇਸ਼ਾ ਨਿਮਾਣੇ ਹੋ ਕੇ ਗੁਰੂ ਮਹਾਰਾਜ ਦੇ ਆਸਰੇ ਦੀ ਆਪਾਂ ਉਮੀਦ ਕਰਦੇ ਰਹੀਏ, ਉਹਨਾਂ ਦੇ ਆਸ਼ੀਰਵਾਦ ਦੀ ਮੰਗ ਕਰਦੇ ਰਹੀਏ। ਬਾਕੀ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਇਸ ਮੌਕੇ ਚੱਲ ਰਿਹਾ ਹੈ, ਜੋ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਹੈ, ਜੋ ਇਹ ਵਕਤ ਇਸ ਟਾਈਮ ਚੱਲ ਰਿਹਾ ਹੈ, ਔਖਾ ਹੈ। ਇਕਨੋਮਿਕਲੀ ਵੀ, ਆਰਥਿਕ ਤੌਰ ਦੇ ਉੱਤੇ ਵੀ, ਜੰਗ ਦਾ ਵੀ ਮਾਹੌਲ ਹੈ, ਹੋਰ ਵੀ ਬਹੁਤ ਕੁਛ ਹੈ। ਸਿੱਖਾਂ ਨੂੰ ਪਹਿਲਾਂ ਹੀ ਬਹੁਤ ਦਰਪੇਸ਼ ਮੁਸ਼ਕਲਾਵਾਂ ਦੇ ਵਿੱਚੋਂ ਲੰਘਣਾ ਜਿਹੜਾ ਉਹ ਪੈ ਰਿਹਾ ਹੈ। ਸੋ ਇਹ ਮੌਕੇ ਹੁੰਦੇ ਆ ਜਦੋਂ ਆਪਾਂ ਇਦਾਂ ਦੇ ਇਕੱਠ ਕਰਦੇ ਆ, ਸਾਰੇ ਜਾਣੇ ਇਕੱਤਰ ਹੁੰਦੇ ਆ, ਉਦੋਂ ਇਹ ਮੌਕਾ ਹੁੰਦਾ ਵੀ ਆਪਾਂ ਸਾਰੇ ਜਾਣੇ ਸਿਰ ਜੋੜ ਕੇ ਬੈਠਿਆ ਕਰੀਏ। ਬਹੁਤ ਸਾਰੇ ਜਿਹੜੇ ਆਪਸੀ ਮਤਭੇਦ ਹੁੰਦੇ ਉਹ ਬੜੇ ਛੋਟੇ ਛੋਟੇ ਹੁੰਦੇ ਆ। ਅਕਸਰ ਇੱਕ ਮੰਜ਼ਿਲ ਤੇ ਉੱਤੇ ਪਹੁੰਚਣ ਦੇ ਲਈ ਰਾਹਾਂ ਕਈ ਹੁੰਦੀਆਂ ਨੇ, ਕਿਸੇ ਨੇ ਕੋਈ ਰਾਹ ਫੜੀ ਹੁੰਦੀ ਆ, ਕਿਸੇ ਨੇ ਕੋਈ ਰਾਹ ਫੜੀ ਹੁੰਦੀ ਹੈ। ਸੋ ਆਪਾਂ ਕੋਸ਼ਿਸ਼ ਕਰਨੀ ਆ ਵੀ ਇਹ ਨਾ ਕਹੀਏ ਵੀ ਤੇਰਾ ਰਾਹ ਮਾੜਾ ਜਾਂ ਮੇਰਾ ਹੀ ਰਾਹ ਇਕੱਲਾ ਚੰਗਾ। ਜਿਹੜਾ ਜਿਸ ਤਰੀਕੇ ਦੇ ਨਾਲ ਪੰਥਕ ਜਾਂ ਗੁਰੂ ਮਹਾਰਾਜ ਦੀ ਸੇਵਾ, ਕੌਮ ਦੇ ਨਿਸ਼ਚੇ ਨੂੰ ਲੈ ਕੇ ਚੱਲ ਰਿਹਾ ਹੈ, ਉਸ ਨੂੰ ਉਸ ਦੇ ਵਿੱਚ ਹੱਲਾਸ਼ੇਰੀ ਦਿੰਦੇ ਹੋਏ, ਇੱਕ ਦੂਜੇ ਦੀ ਬਾਂਹ ਬਣਦੇ ਹੋਏ, ਨਾਲ ਸਮਰਥਨ ਕਰਦੇ ਹੋਏ ਅੱਗੇ ਆਪਾਂ ਵਧੀਏ। ਇੱਕ ਦੂਜੇ ਨੂੰ ਥੱਲੇ ਖਿੱਚਣਾ ਬਹੁਤ ਸੌਖਾ ਆ, ਦੂਜੇ ਨੂੰ ਸਪੋਰਟ ਕਰਕੇ ਅੱਗੇ ਵਧਾਉਣਾ ਬੜਾ ਔਖਾ ਕੰਮ ਹੁੰਦਾ ਹੈ। ਪਰ ਉਹੀ ਆਪਾਂ ਕਰਨ ਦਾ ਨਿਸ਼ਚਾ ਜਿਹੜਾ ਆ ਇੱਥੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਕਰਨਾ ਆ। ਸੋ ਤੁਸੀਂ ਸਾਰੇ ਜਾਣੇ ਬਹੁਤ ਸਿਆਣੇ ਹੋ ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਆ। ਆਓ ਆਪਾਂ ਇਹੀ ਪ੍ਰਣ ਕਰੀਏ, ਇੱਕ ਦੂਜੇ ਦੀ ਮਦਦ ਕਰਦੇ ਹੋਏ ਕੌਮ ਦੇ ਨਿਸ਼ਚਿਆਂ ਨੂੰ ਪੂਰਿਆਂ ਕਰਨ ਦੇ ਲਈ, ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਇੱਕ ਦੂਜੇ ਦਾ ਰਾਹ ਬਣੀਏ। ਸਾਰੀ ਹੀ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਦਾ, ਸਾਰੇ ਵਲੰਟੀਅਰਸ ਦਾ, ਸਾਰੀ ਸਾਧ ਸੰਗਤ ਦਾ ਇੱਕ ਵਾਰੀ ਫੇਰ ਮੇਰੇ ਰਾਜਕਨਵੀਰ ਸਿੰਘ ਵੱਲੋਂ, ਪੰਜਾਬੀ ਰੇਡੀਓ USA ਵੱਲੋਂ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਪਿਛਲੇ ਲੰਮੇ ਅਰਸੇ ਤੋਂ, ਕਈ ਸਾਲਾਂ ਤੋਂ, ਦਹਾਕਿਆਂ ਤੋਂ ਆਪਣਾ ਪਿਆਰ ਮਾਣ ਬਖਸ਼ ਰਹੇ ਹੋ, ਉਸ ਦੇ ਲਈ ਧੰਨਵਾਦ। ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਵੀ ਇਹੀ ਬਲ ਬਖਸ਼ਦੇ ਰਹਿਣ ਤੇ ਇਦਾਂ ਹੀ ਆਪਾਂ ਤੁਹਾਡੇ ਨਾਲ ਮਿਲ ਜੁਲ ਕੇ ਕੌਮ ਦੀ ਸੇਵਾ, ਪੰਥ ਦੀ ਸੇਵਾ, ਕਮਿਊਨਿਟੀ ਦੀ ਸੇਵਾ ਕਰਦੇ ਰਹੀਏ। ਕਈਆਂ ਗੱਲਾਂ ਦੀ ਗੁਸਤਾਖੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਹਿਬ ਰਾਜਕਨਵੀਰ ਨੂੰ ਸਰੂਪਾ ਦਿੱਤਾ ਜਾਵੇਗਾ। ਬੋਲੇ ਸੋ ਨਿਹਾਲ। ਹੁਣ ਮੈਂ ਭਾਈ ਸਾਹਿਬ ਮਕਸੂਦ ਮੱਲੀ ਜੀ, ਜਿਨ੍ਹਾਂ ਨੇ ਕਾਫੀ ਜਿੰਨੇ ਚਿਰ ਤੋਂ ਸੁਣਦੇ ਆ, ਬਹੁਤ ਹੀ ਪਿਆਰੀ ਆਵਾਜ਼ ਦੇ ਨਾਲ ਬਹੁਤ ਹੀ ਵਧੀਆ ਵਧੀਆ ਪੰਜਾਬੀ ਪ੍ਰੋਗਰਾਮ ਪੇਸ਼ ਕਰਦੇ ਹਨ, ਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਏ ਹਾਂ ਕਿ ਉਹ ਇੱਧਰ ਆ ਜਾਣ ਤੇ ਉਹਨਾਂ ਨੂੰ ਦੇ ਨਾਲ ਉਹਨਾਂ ਦਾ ਵੀ ਸਨਮਾਨਿਤ ਕੀਤਾ ਜਾਵੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹੁਣ ਫਿਰ ਆਪਣੇ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ। ਇੱਦਾਂ ਅਰਦਾਸ ਕਰਦੇ ਹਾਂ ਇਸ ਤਰ੍ਹਾਂ ਹੀ ਵਧੀਆ ਤੋਂ ਵਧੀਆ ਇਹ ਪੰਜਾਬੀ ਕਮਿਊਨਿਟੀ ਨੂੰ ਪ੍ਰੋਗਰਾਮ ਦੇ ਕੇ ਪੰਜਾਬੀ ਕਮਿਊਨਿਟੀ ਦੀ ਸਰਵਿਸ ਕਰਦੇ ਰਹਿਣ। ਇਹ ਬਹੁਤ ਹੀ ਕਰਦੇ ਹਨ, ਹੋਰ ਵੀ ਜਿੰਨੀ ਹੀ ਵੱਧ ਤੋਂ ਵੱਧ ਕਰ ਸਕਣ ਆਪਾਂ ਇਹਨਾਂ ਨੂੰ ਸਹਿਯੋਗ ਦਈਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਦੇਣ। ਅਤੇ ਹੁਣ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਤਨੋਂ ਮਨੋਂ ਧਨੋਂ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਨੂੰ ਹੋਰ ਸਕਸੈਸਫੁਲ ਬਣਾਇਆ ਜਾਵੇ। ਜਿਹੜੀਆਂ ਸੰਗਤਾਂ ਗੁਰੂ ਘਰ ਵਿੱਚ ਆਈਆਂ ਹਨ
ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਸਾਰੀਆਂ ਸੰਗਤਾਂ ਨੂੰ ਪਿਆਰ ਇਤਫਾਕ ਦੇ ਨਾਲ ਉੱਚੇ ਤੇ ਸੁੱਚੇ ਤਰੀਕੇ ਨਾਲ ਸੰਯੋਗ ਦੇ ਰਹਿਣ ਦੇ ਨਾਲ ਬਖਸ਼ਿਸ਼ ਕਰਨ। ਸੋ ਹੁਣ ਨਗਰ ਕੀਰਤਨ ਦੀ ਤਿਆਰੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ। ਭਾਈ ਗੁਰਦੀਪ ਸਿੰਘ ਜੀ ਤੁਹਾਨੂੰ ਹੁਣ ਲੀਡ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਆਪਾਂ ਛੋਟੀ ਅਰਦਾਸ ਕਰਾਂਗੇ। ਉਹਨਾਂ ਨੂੰ ਬੇਨਤੀ ਹੈ, ਪੰਜ ਨਿਸ਼ਾਨਜੀ ਸਿੰਘਾਂ ਨੂੰ ਵੀ ਆਪ ਜੀ ਕਮਰੇ 'ਤੇ ਚਲੇ ਜਾਓ ਤੇ ਗੁਰੂ ਮਹਾਰਾਜ ਜੀ ਦਾ ਸਰੂਪ ਉਸ ਪਾਸੇ ਹੈ। ਜਿਹੜੀ ਸੰਗਤ ਕਮਰੇ ਦੇ ਸਾਹਮਣੇ ਬੈਠੀ ਹੈ ਉਹਨਾਂ ਨੂੰ ਬੇਨਤੀ ਵੀ ਥੋੜ੍ਹਾ ਜਿਹਾ ਰਾਹ ਬਣਾ ਦਿਓ। ਸਤਿਗੁਰਾਂ ਦਾ ਸਰੂਪ ਉਸ ਪਾਸੇ ਤੋਂ ਆਉਣਾ ਹੈ। ਸੋ ਸਭ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ ਸ਼੍ਰੀ ਅਖੰਡ ਪਾਠ ਸਾਹਿਬ ਵਾਲੇ ਕਮਰੇ ਦੇ ਵਿੱਚ ਜਾਣਗੇ। ਉਸ ਤੋਂ ਬਾਅਦ ਉੱਥੇ ਅਰਦਾਸ ਹੋਵੇਗੀ। ਫਿਰ ਮਹਾਰਾਜ ਜੀ ਦਾ ਸਰੂਪ ਫਲੋਟ ਦੇ ਵਿੱਚ ਵਜਾਇਆ ਜਾਏਗਾ। ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ। ਬਾਹਰ ਵੀ ਜੋ ਸੰਗਤ ਸੁਣਦੀ ਪਈ ਹੈ ਸਾਰਿਆਂ ਨੇ ਰਾਹ ਬਣਾਉਣਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਨੇ ਲੰਗਰ ਪਾਣੀ ਛਕ ਲਿਆ, ਚਾਹ ਪਾਣੀ ਛਕ ਲਿਆ, ਵੀ ਹੁਣ ਨਗਰ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਿ ਆਓ ਇਸ ਆਰੰਭਤਾ ਦੇ ਵਿੱਚ ਆਪਾਂ ਸ਼ਾਮਲ ਹੋ ਸਕੀਏ ਜੀ। ਸੋ ਹੁਣ ਆਪਾਂ ਅਰਦਾਸ ਕਰਾਂਗੇ। ਅਰਦਾਸ ਤੋਂ ਬਾਅਦ ਸਤਿਗੁਰਾਂ ਦਾ ਸਰੂਪ ਵਜਾਇਆ ਜਾਏਗਾ। ਸੰਗਤਾਂ ਨੇ ਫੁੱਲਾਂ ਦੀ ਵਰਖਾ ਵੀ ਕਰਨੀ। ਸੋ ਇੱਕ ਸ਼ੁਰ ਵੀ ਜਿਹੜਾ ਵਿੱਚ ਵਾਲਾ ਰਾਹ ਹੈ ਉਹ ਰਾਹ ਸਾਫ਼ ਰੱਖਿਆ ਜਾਏ, ਬਾਹਰ ਤੱਕ ਉਹ ਬਲੋਕ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਕਰੀ। ਪ੍ਰਥਮ ਭਗਵਤੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ। ਵਾਹਿਗੁਰੂ ਵਾਹਿਗੁਰੂ ਸਭ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਚਾਹੀਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਨਿਰਜਣਾ ਮਿਲਿਆ ਤੇ ਤੁਹਾਨੂੰ ਵੇਖ ਕੋਈ ਮਨ ਖੁਸ਼ ਹੋ ਜਾਂਦਾ। चलो
आओ जी सारे चलो मार्ग गोविंद चलो मार्ग गोविंद चलो चलो मार्ग गोविंद चलो मार्ग गोविंद चरण चलो चरण चलो चरण चलो चलो चरण चलो चलो मत जपिए मिट पाप जपिए हर बिंद चरण चलो चलो मार्ग गोविंद